ਆਹੋ ਉਤੋਂ ਕਹੇਗਾ ਬਾਹਰ ਹੀ ਗਿਆ ਤਨਖਾਹ ਦਾ ਬੜਾ ਕਰ ਰਿਹਾ ਚਲੋ ਕੌਂਸਲਰ ਸਾਹਿਬ ਬਾਹਰ ਹੀ ਸੌਵੋਗੇ। ਲੋਕੀ ਵਿਆਹਾਂ ਸ਼ਾਦੀਆਂ ਤੇ ਕਹਿੰਦੇ ਸੀ ਇਸ ਵਾਰੀ ਮੁੰਡੇ ਦੇ ਵਿਆਹ ਤੇ ਕੌਂਸਲਰ ਨੂੰ ਸੱਦਣਾ। ਤੀਦਾ ਕਿਤੋਂ ਉਹ ਭਾਈ ਤੇ ਮਿੱਥੇ ਮਾਨਾ ਦੇ ਓਏ ਉਹਨੇ ਮੇਰੀ ਵਾਲਾ ਦਾ ਮਾਨਾ ਨਹੀਂ ਹੋਏ ਸਾਲਾ ਉੱਥੇ ਆਪਣੇ ਸ਼ਗਿਰਦ ਨੂੰ 30 ਦਿੰਦਾ ਸੀ ਤੇ ਮੇਰੇ ਕੋਲ 25 ਤੇ ਆ ਗਿਆ ਸੀ ਪਹਿਲੇ। ਪਿੱਛੇ ਮੇਰਾ ਬੱਬਾ ਸੀ ਮੇਰਾ ਕਹਿੰਦਾ ਜੇ ਤਾਂ ਤੈਨੂੰ ਇੱਕ ਵੋਟ ਵੀ ਪੈ ਗਿਆ ਨਾ ਘਰ ਆ ਕੇ ਮੇਰਾ ਮੂੰਹ ਕਾਲਾ ਕਰਦੀ। अस्सलाम वालेकुम जी नाज़रीन, टी टाइम में खुश आमदीद। बास ताज जी पिछले 2-3 शोआं च जरा बोल रहा मेरे ख्याल गैरत खा ली है। ਵੈਸੇ ਹੀ ਆਪਣੀ ਧੁਨ ਮੇ ਗਿਆ। हाँ नहीं कोई है दा सिस्टम ਸਾਜੀ ਘਰ ਵੀ ਬੋਲ ਰਿਹਾ ਵਾ ਵੱਡਿਆਂ ਅੱਗੇ। है ਨਹੀਂ ਤਾਂ ਇਹ ਬਾਤ ਨਹੀਂ। ਬਾਜੀ ਅੱਜ ਜਿੱਦਾਂ ਤੁਹਾਡਾ ਰੋਮਾਂਟਿਕ ਮੂਡ ਨਾਲ ਗਾਣਾ ਹੋਣਾ ਚਾਹੀਦਾ। चलो ਸਾਡੇ ਮੂੰਹੋਂ ये ऐसा बगैरत था। ਹਾਂ ਆਪਣੇ ਪਾਈਆਂ ਕੋਚ ਲਈ ਅਗਲੇ ਦੀ ਮੱਝ ਦੇ ਨਹੀਂ ਨਹੀਂ ਹਾਂ ਇਹਨੇ ਮੈਨੂੰ ਕਹਿ ਕੇ ਨਾ ਤੇ ਉਸ ਤੋਂ ਬਾਅਦ ਇਹਨੇ ਆਪ ਕਰਨਾ ਤੇ ਜਿੱਦਣ ਅਸੀਂ ਉਹ ਕੀਤਾ ਸੀ ਸ਼ੋ 1000ਵਾਂ ਉਧਰ ਭਾਈ ਉਹਨਾਂ ਨੇ ਇੱਕ ਆਵਾਜ਼ ਨਹੀਂ ਲਾਈ। ਆਹੋ ਉਦੋਂ ਤੁਹਾਡਾ ਤਸਲਸਲ ਨਹੀਂ ਸੀ ਤੋੜਨਾ ਚਾਹੁੰਦਾ। ਤੁਸੀਂ ਪਿੱਛੇ ਨਹੀਂ ਵੇਖਿਆ ਕਿ ਐਕਸਪ੍ਰੈਸ਼ਨ ਇੰਜ ਦੇ ਡੇ ਜਿਵੇਂ ਸਾਰੀ ਕੁਆਲੀ ਨੇ ਚੁੱਕੀ ਹੋਈ ਹੈ। ਇਹਦੇ ਤੋਂ ਇਲਾਵਾ ਕੁਆਲੀ ਇਹ ਟੈਪ ਆ ਰਿਹਾ। ਆਹੋ ਨਹੀਂ ਇੰਜ ਕਰ ਲੈਣਾ ਪਤਾ ਨਹੀਂ ਕੀ ਤੈਨੂੰ ਸਮਝ ਆ ਰਹੀ ਸੀ ਥੋੜਾ ਜਿਹਾ ਆਈਏ ਜੀ ਫਿਰ। ਹਾਂ ਆਡੀਅנס ਪ੍ਰਦੂਰ ਫਰਮਾਇਸ਼ ਆਈ ਦਿਨ ਵੀ ਉਦਾਂ ਦਾ ਵਾ। ਆਹ ਮੌਸਮ ਯਾਰ ਮੈਨੂੰ ਇੱਕ ਬੰਦੇ ਨੇ ਫਰਮਾਇਆ ਤੂੰ ਕੋਈ ਗਾਣਾ ਸੁਣਾਇਆ ਸੀ ਮੈਂ ਤਾਂ ਸੁਣੋ ਮੈਂ ਤਾਂ ਪਤਾ ਮੈਨੂੰ ਉਹ ਨਹੀਂ ਸਾਧ ਭਾਜੀ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਜੀ ਮਿੱਠੇ ਨੂੰ ਕਹੋ ਕਿ ਆ ਸੁਣਾ ਦੇਵੇ ਤੇ ਮੈਂ ਮਿੱਠੇ ਨੂੰ ਇਹ ਸਿਵਾ ਕਰ ਦਿਆਂਗਾ ਨਜ਼ਰ ਭੇਜਾਂਗਾ। ਅੱਛਾ ਜੀ ਗਲੇ ਦੇ ਡੰਡ ਨਾਲ ਹਾਂ ਉਹਦੇ ਵਿੱਚ ਤੂੰ ਗਾਣਾ ਕੋਈ ਉਹ ਮੈਨੂੰ ਕਹਿ ਰਹੇ ਮਿੱਠੇ ਨੇ ਸੁਣਾਇਆ ਸੀ। ਅਸੀਂ ਤੇ 1000ਵਾਂ एपिसोड हाँ जिस जैसे टी टाइम 82 में 53 मिनट पर मिठे ने गाना गाया था पहले लाल करे नाल मैं डर गए आगे याद चलो वो जरा वो कहते जी भाजी ਇਹਨੂੰ ਭੇਜ ਦਿਓ ਮੈਂ ਮਿੱਠੇ ਨੂੰ 50000 ਰੁਪਏ ਨਜ਼ਰ ਭੇਜੂਗਾ। ਹੈ ਬਫ ਯਾਰ 50000 ਰੁਪਇਆ ਡਾਲਰ ਉੱਥੇ ਦੇ ਓਕੇ ਹਾਂ ਮੇਰੇ ਕੋਲ ਭਾਵੇਂ ਮਹੀਨਾ ਗਾਣੇ ਨਾਲ ਚੱਲ ਸੁਣਾ ਉੱਥੋਂ ਤੇ ਜਿਹੜੇ ਇੱਥੇ ਕਿੰਨੇ ਘੱਟ ਚੱਲ ਜਲਦੀ ਸੁਣਾ ਜਰਾ 50000 ਕੋਈ ਸਿੱਧਾ ਨੂੰ ਆਇਆ ਜੀ ਪਹਿਲੇ ਲੇਡੀਜ਼ ਵਿੱਚ ਐਨ ਪਹਿਲੇ ਲਾਲ ਕਰ ਨਾਲ ਮੈਂ ਡਾਲ ਗਈ ਜਲਲ ਕਰ ਅੰਦਰ ਵੜ ਗਈ ਜਲਲ ਕਰ ਨਾਲ ਜੋ ਮੇਰਾ ਲੱਗ ਸਿੱਧ ਕਣ ਕੇ ਦਰਾਂ ਦੇ ਵਿੱਚ ਪਿਆ ਪੱਟੂ ਫਿਰਦਾ ਸ਼ਰਾਬ ਨਾਲ ਗੱਡਿਆ ਪੱਟੂ ਫਿਰਦਾ ਪਹਿਲੇ ਕੰਮ ਪਹਿਲੀ ਹੱਥ ਪਹਿਲ ਕੱਟਣਾ ਦੂਜਾ ਕੰਮ ਕੋਈ ਅੰਬ ਕਰ ਦੀ ਕਦੀ ਦੂਜਾ ਕੰਮ ਲੈਣਾ ਆਪਾਂ ਬੁੱਲ ਦੀ ਲੜਾਈ ਜਿਹੜਾ ਟੱਕਰੇ ਅੜਾ ਦੇ ਵਿੱਚ ਵੱਜਣਾ ਪੱਟੂ ਫਿਰਦਾ ਜਰਾ ਨਾਲ ਗੱਡਿਆ ਪੱਟੂ ਫਿਰਦਾ ਯਾਰ ਪੱਕਾ ਜੀ ਤੇ ਉਹ ਕੁੜੀਆਂ ਨਾਲ ਕੁੜੀ ਵਾਲਾ ਵਿੱਚ ਪਹਿਲੇ ਲੈ ਕਰ ਕੁੜੀ ਸੀ ਕੁੜੀ ਸੀ ਇਹ ਕੁੜੀ ਸੀ ਬਾਜੀ। ਅੱਛਾ ਕੁੜੀ ਬੇਵੈਤੀ ਕੁੜੀ ਸੀ। ਅੱਛਾ ਯਾਨੀ ਅਸੀਂ ਇਹ ਸਮਝਣਾ ਕਿ ਇਹ ਕੁੜੀ ਹੈ। ਕੁੜੀ ਸੀ ਉਹ ਉਹਦੇ ਨਾਲ ਕੁੜੀ ਆ ਗਈ ਤੁਹਾਨੂੰ। ਅੱਛਾ ਕੁੜੀ ਕਿਹੜੀ ਆ? ਪਹਿਲਾ ਕੰਮ ਬੈਲੀਆਂ ਤੇ ਬੈਲ ਕੱਢਣਾ ਇਹ ਕੁੜੀ ਸੀ ਮੁੰਡਾ ਪਹਿਲਾ ਕੰਮ ਆਪਲੇੜਾ ਮੁੱਲ ਦੀ ਲੜਾਈ ਫਰਕ ਲੈਜੈਂਡ ਯਾਰ ਲੈਜੈਂਡ। ਕੁੜੀ ਦੀ ਆਵਾਜ਼ ਬਹੁਤੀ ਬਰੀਕ ਆ ਬੰਦੇ ਦੀ ਬਹੁਤੀ ਭਾਰੀ ਆ। ਬਹੁਤ ਹੀ ਭਾਰੀ ਆ। ਆਹੋ ਇਹ ਫਰਕ ਤੁਸੀਂ ਇਹ ਚ ਇੱਕ ਉਹ ਵੀ ਆ ਸਬਕ ਵੀ ਆ ਸਬਕ ਫਰਕ ਤਲਾਸ਼ ਕਰੇ। ਹਾਂ ਨਹੀਂ ਵਾਜ਼ਿਆ ਉਦਾਂ ਹੀ ਸੇਮ ਵਾਜਿਆ ਸੇਮ ਸੀ ਸਰ ਇੱਕ ਪਾਸੇ ਇਹ ਰੱਖ ਦੋ ਦੂਜੇ ਪਾਸੇ ਉਹ ਰੱਖ ਦਿਓ ਬਿਲਕੁਲ। ਵਾਹ ਵਾਹ ਨਹੀਂ ਮੈਨੂੰ ਨਾ ਪਿੱਛੇ ਜੇ ਇੱਕ ਬੰਦੇ ਨੇ ਫਰਮਾਇਸ਼ ਕੀਤੀ ਸੀ ਕਿ ਤਾਂ ਮਾਂ ਵਾਲਾ ਗਾਣਾ ਇੱਕ ਵਾਰੀ ਫੇਰ ਕਿਤੇ ਹੋ ਜਵੇ ਨਾ। ਕਿਸੇ ਨੇ ਨਹੀਂ ਕੀਤੀ ਇਹਨੂੰ ਕਹਾ ਝੂਠ ਦੇ ਇਹਨੇ ਸਿਰਫ ਸੁਣਾਉਣਾ ਸੀਰੀਅਸ ਸਾਡੇ ਨਾਲ ਹਮਸਾਇਆ ਵਾ ਉਹ ਰੋਣ ਰਿਹਾ ਸੀ ਕਹਿੰਦਾ ਯਾਰ ਮੈਨੂੰ ਬਹੁਤ ਯਾਦ ਆਉਣੀ ਮਿੱਟੇ ਸੁਣਾ ਤੇਰਾ ਗਾਣਾ ਸੁਣ ਕੇ। ਹਾਂਜੀ ਉਹ ਨਾਲ ਰੋਣ ਰਿਹਾ ਸੀ ਪਤਾ ਨਹੀਂ ਅਸੀਂ ਦੋਨੇ ਰੋਣੇ ਅੰਮੀ ਜੀ ਵੀ ਰੋਣਦੇ ਸੀ। ਉਹਨੇ ਕਿਹਾ ਪੋਤੇ ਨੂੰ ਕਿ ਮੇਰੇ ਵਾਲੀ ਗੱਲ ਨਹੀਂ ਕਰਿਆ। ਨਹੀਂ ਨਾਲੇ ਉਹ ਗਾਣਾ ਸੁਣੀ ਜਾ ਪਤਾ ਨਹੀਂ ਹਲਕੀ ਜਿਹੀ ਆਵਾਜ਼ ਕਹਿੰਦੇ ਕਿੱਥੇ ਫਸ ਗਏ ਉਹਨਾਂ ਦੀ ਵਾਲਦਾ ਦੇ ਸਾਹਮਣੇ ਨੇ ਗਾਣਾ ਗਾਇਆ ਉਹ ਵਾਲਦਾ ਕਹਿੰਦੀ ਬੇਟਾ ਤੂੰ ਨਾ ਮੈਨੂੰ ਨਾਰਮਲ ਜੀ ਔਰਤ ਹੀ ਸਮਝ ਮਾਂ ਨਾ ਸਮਝ ਤੂੰ ਉਹ ਕਹਿੰਦੇ ਮੈਨੂੰ ਇਦਾਂ ਹੀ ਸਮਝ ਵੀ ਜਿਵੇਂ ਬਾਹਰ ਪੁੱਡੀਆਂ ਫਿਰਨ ਤੇ ਕਹਿੰਦੀ ਪੁੱਤ ਮੈਨੂੰ ਮਾਂ ਵਾਲੇ ਉਹਦੇ ਤੋਂ ਨਫ਼ਰਤ ਹੋ ਗਈ। ਹਾਂ ਤਾਂ ਜੀ ਮੈਂ ਮਾਂ ਨਾਲ ਸੁਣਾਉਣ ਲੱਗਾ ਵਾ ਲੇਕਿਨ ਉਹਨਾਂ ਫਿਰ ਪਿੰਡੇ ਤੇ ਕਪ ਜੀ ਤਾਰੀ ਹੋ ਜਾਂਦੀ ਹੈ। ਤੇ ਉਹਦੀ ਦਵਾਈ ਲੈ। ਉਹ ਮਹੱਲੇ 'ਚ ਮੁੰਡਿਆਂ ਨੇ ਗਾਣਾ ਸੁਣ ਕੇ ਕਿਹਾ ਜਾ ਮਾਂ ਤੋਂ ਵੀ ਦਿਲ ਚੜਾਤਾ ਹੀ। ਅੱਛਾ ਜੀ ਕਿੱਦਾਂ ਜੀ ਮਾਂ ਮੇਰੀ ਮਾਂ ਹਾਂ ਮੇਰੀ ਮਾਂ ਮੇਰੀ ਮਾਂ जीना जीना जीना
उड़ा गुलाब माई तेरी चूनरिया लहराई, रंग तेरी प्रीत का रंग तेरी रीत का है लाई लाई लाई, जग से हारा नहीं मैं खुद से हारा हूँ माँ, एक दिन मिल जाऊंगा तुझको तेरा सतारा हूँ माँ। पूरा तो कर लेंगे यार ना। रुला के रख प्लीज प्लीज चलो 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 समा। या हम आपकी भावनाओं को समझते हैं। हाँ अरे अम्मी किते गए ने मुझे दिल को थामी है कितने च भला ਇੱਥੇ ਸੀ मां ਤੂੰ ਤੇ ਇੱਥੇ ਸੀ ਮਾਂ ਹੁਣਾਂ ਦਾ ਨਹੀਂ ਪਤਾ ਲੱਗਣ ਤੇ एक दिन चमकूंगा लेके तेरा सितारा हूँ माँ, जीना 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 उड़ा गुलाब माई तेरी चूनरिया लहराई, जीना 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 उड़ा गुलाब माई तेरी चूनरिया। इससे आगे नहीं गा पाऊंगा। इससे आगे हम सुन भी नहीं पाएंगे। इससे आगे माँ ने छोटी पढ़ लेनी। ये करते जज्बात में आपके रोना आ ये गया। ਜਿਹੜਾ ਗਾਣਾ ਨੇ ਅੱਛੇ ਜਦੋਂ ਮਾਸ ਤੇ ਗਾ ਰਹੇ ਸੀ ਪਿਓ ਰਾਮ ਨੇ ਬਾਹਰ ਨਿਕਲ ਕੇ ਉਹਨਾਂ ਕੇ ਸ਼ੁਕਰ ਹੈ ਮੈਂ ਬਚ ਗਿਆ। नहीं $1,00,000 हो गया जी, हैं? $1,00,000 हो गया। ਹਾਂ तेरे हाल ਹਾਂ ਯਾਰ ਹਰ ਰਿਸ਼ਤੇ ਵਾਸਤੇ ਗਾਣਾ ਹੋਣਾ ਚਾਹੀਦਾ ਵਾ, ਹੈ ਬਸ ਤਾਂ ਜੀ ਹਰ ਰਿਸ਼ਤੇ ਦਾ ਹੋਣਾ ਚਾਹੀਦਾ, ਨਨਾਣ ਵਈਏ ਦਾ ਵੀ ਹੋਣਾ ਚਾਹੀਦਾ। हाँ सांडू दा सांडू 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 ਨਹੀਂ ਨਹੀਂ ਉਹਦੀ ਹੋਰ ਤਰਜ਼ ਹੋਣੀ ਚਾਹੀਦੀ। तेरा गुलाब ਬੜੀ ਗੱਲ ਹੈ ਇਹ ਉਸਤਾਦ ਜੀ। ਵੈਸੇ ਉਹਦਾ ਜਿਵੇਂ ਦਰਦ ਅੰਦਰ ਹੈ ਨਾ, ਉਹ ਜਿਵੇਂ ਅੱਖਾਂ 'ਚ ਪਾਣੀ ਆ ਗਿਆ, ਇਹ ਘੱਟ ਸਿੰਗਰਾਂ ਦੇ ਹੁੰਦਾ ਕਿਉਂਕਿ ਆਪਣਾ ਹੀ ਸੁਰ ਆਪ ਨੂੰ ਲੜ ਜਾਂਦਾ। ਮਾਂ ਜੀ ਇਹ ਮੂਰਤੀ ਬਣ ਕੇ ਖੜੇ ਸੀ। ਮਾਂ ਜੀ ਮੂਰਤੀ ਬਣ ਕੇ ਖੜੇ ਤੇ ਹੱਥ 'ਚ ਨਾ ਚਿੱਤਰ ਪੜਿਆ। ਨਹੀਂ ਨਹੀਂ ਆਸ਼ੀਰਵਾਦ ਸੀ ਉਹਨਾਂ ਨੇ। ਮੈਨੂੰ ਪਤਾ ਨਹੀਂ ਮੈਂ ਲੈਣਾ ਮੂੰਹ ਨਿਕਲ ਗਈ ਆਪੇ। ਆਸ਼ੀਰਵਾਦ ਤੋਂ ਪਰਾਂ ਨੂੰ ਕੀਤਾ ਤੇ ਉਹਨਾਂ ਦੀ ਮੁੱਠ 'ਚ ਕਿੰਨੇ ਬੜੇ ਬਾਲ ਚੱਲ ਵੀ ਤੂੰ ਮਾਂ ਦੀ ਤਾਰੀਫ ਚ ਕੁਛ ਸੁਣਾ। ਲਓ ਮਾਏ ਨੀ ਮੈਂ ਕਿਨੂੰ ਆਖਾਂ ਓਏ ਓਏ ਜੀ ਓਏ ਅਸਲਮ ਦਰਦੀ ਦਰਦ ਵਿਛੋੜੇ ਦਾ ਹਾਲ ਨੀ ਮਾਏ ਨੀ ਮੈਂ ਕਿਨੂੰ ਆਖਾਂ। ਤਾਂ ਜੀ ਇਹ ਤੋਂ ਅੱਗੇ ਤੁਸੀਂ ਹੁਣ ਸੁਣਾਉਣਾ ਲੈ ਉਹ ਸੂਲਾਂ ਦੀ ਜੋਤੀ ਰੋਟੀ ਸੂਲਾਂ ਦੀ ਜੋੜੀ ਸੂਲਾਂ ਦਾ ਸਾਗ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਸੂਲਾਂ ਦੀ ਰੋਟੀ ਸਰਸੋਂ ਦਾ ਸਾਲਨ ਨਹੀਂ ਮਰਾਂ ਆਪ ਬੇ ਆਕੇ ਨਹਾਲਨੀ ਮਾਏ ਵਾਹ ਜੀ ਵਾਹ। ਉਹ ਤਾਂ ਕਹਿ ਵਿੱਚ ਲਿਆਈ ਉਹ ਸੱਜਣਾ ਦੇ ਲਈ ਆ ਉਹ ਨਹੀਂ ਮੈਨੂੰ ਚਲੋ ਸਾਜੀ ਤੁਸੀਂ ਸੁਣਾਓ ਜੇ ਸੁਣਾਉਣਾ ਤੇ ਬਸੰਤੀ ਬੜੀ ਦੇਰ ਹੋ ਗਈ ਹੈ। ਬਸੰਤੀ ਹਾਂਜੀ ਨਾ ਭਾਈ ਮੈਂ ਕਹਿੰਦਾ ਉਸਤਾਦ ਜੀ ਅੱਜ ਕਹਿੰਦਾ ਕਿ ਇੱਕ ਜਿੰਨੇ ਘਰ ਦੇ ਰਿਸ਼ਤੇ ਨਾ ਉਹਨਾਂ ਦੇ ਉੱਤੇ ਇੱਕ ਇੱਕ ਗਾਣਾ ਸਾਰਿਆਂ ਨੂੰ ਚਾਹੀਦਾ ਕਿਸੇ ਸਿੰਗਰ ਨੂੰ। ਚਾਹਤ ਫਤਿਹ ਅਲੀ ਸਾਹਿਬ ਅਗਰ ਮੇਰੀ ਆਵਾਜ਼ ਸੁਣ ਰਹੇ ਨੇ, ਉਹਨਾਂ ਤੱਕ ਬਾਲੇ ਹੁਕਮਾਂ ਤੱਕ ਪਹੁੰਚ ਰਹੀ ਹੈ ਪਹੁੰਚਣੀ ਹੈ ਸਾਰੇ। ਤੇ ਉਹਨਾਂ ਨੂੰ ਚਾਹੀਦਾ ਕਿ ਜਿੱਦਾਂ ਬਾਬਲ ਕਿਤੋਂ ਆਏ ਆ ਇਦਾਂ ਦੂਜੇ ਰਿਸ਼ਤੇ ਦੇ ਵੀ ਗਾਣੇ ਬਣਾਓ। ਹਾਂ ਸਾਂਢੂ ਆਸਵਣ ਮੇਰਾ ਸਾਂਢੂ ਹੈ, ਆਏ ਪਿਆਰਾ ਸਾਂਢੂ ਐਟ ਹੈ। ਉਹਨਾਂ ਵਾਸਤੇ ਤਾਂ ਮੁਸ਼ਕਿਲ ਹੀ ਕੋਈ ਨਹੀਂ। ਨਾਨ ਭਈਆ ਹਾਂ ਜੀਤੇ ਨੇ ਹੁਣ ਹਲਕਾ ਜਿਹਾ ਹਿਲਣਾ ਮੈਂ ਗਾਣਾ ਬਣਾਉਣਾ ਹੈਗਾ। ਅੱਛਾ ਰਮਈਆ ਨਨਾਨ ਭਈਆ ਰਮਈਆ ਨਨਾਨ ਭਈਆ ਹਨਾ। ਆਹ ਮਿੱਠਾ ਜੀ ਸਾਜੀ ਸਰਗਮ ਪਾਜ ਕਿਉਂ ਨਹੀਂ ਟਰਾਈ ਕੀਤੇ ਨਾ? ਭਾਜੀ ਨਹੀਂ ਕਰ ਸਕਦੇ ਟਰਾਈ। ਕਿਉਂ ਕੀ ਗੱਲ? ਕੀਤੀ ਗਾਰੇ ਨਾਲ ਲਿਬੜੇ ਪੈਰ ਲੈ ਕੇ ਵੜ ਗਿਆ ਉਹਨੇ ਮੇਰੇ ਕੋਲ ਪਹਿਲੇ ਕਲੀਨ ਤੋਂ ਆਇਆ ਫੇਰ ਕਹਿੰਦੇ ਗਾਣਾ ਗਾ। ਅੰਦਰ ਵੜਿਆ ਗਿਆ ਤਾਂ ਛਿੱਤਰ ਆਡੀਅנס ਮਾਰਨ ਲੱਗ ਪਈ। ਇਹਨੇ ਹੈਰ ਕਲਰ ਲਾਇਆ ਤਾਂ ਇੱਥੇ ਟਿਸ਼ੂਸ ਆ ਕੇ ਜਾਂਦੇ ਜੀ ਕੌਣ ਸੰਗਾ। ਅੱਛਾ ਅੱਛਾ ਯਾਰੀ ਨਾਈ ਨੇ ਕਹਤੇ ਕਿ ਨਵਾਲ ਉਹਨਾਂ ਦੇ ਉੱਚੀ ਆ ਗਿਆ। ਮੈਂ ਤੁਹਾਨੂੰ ਸਹੀ ਦੱਸਾਂ ਅਰਜੀਤ ਸਿੰਘ ਸਾਹਿਬ ਜਿਹੜੇ ਨੇ ਉਸਤਾਦ ਜੀ ਸੌਰੀ ਸਿੱਧੂ ਮੂਸੇਵਾਲਾ ਸਾਹਿਬ ਉਹਨਾਂ ਨੂੰ ਲੋਕੀ ਬਹੁਤ ਗੱਲਾਂ ਕੀਤੀਆਂ ਲੋਕਾਂ ਨੇ, ਲੇਕਿਨ ਸਾਨੂੰ ਇੰਨਾ ਲੱਗਦਾ ਮੈਨੂੰ ਆਪਣਾ ਮੇਰੀ ਸਿਕਸ ਸੈਂਸ ਕਹਿੰਦੀ ਆ ਮੇਰੀ ਆਪਣੀ ਰਿਜ਼ਰਵੇਸ਼ਨ ਵਾ ਕਿ ਮੇਰਾ ਵੀ ਇੱਕ ਦਿਨ 17 ਚਮਕੇਗਾ। ਮੈਂ ਅੱਜ ਸਿੰਗਿੰਗ ਦੇ ਵਿੱਚ ਆਇਆ ਮਹੀਨੇ 4 ਨਹੀਂ ਲੱਗਣੇ। ਮੈਨੂੰ ਕਈਆਂ ਨੇ ਕਿਹਾ ਵੀ ਤੇਰਾ ਵੋਕਲ ਉद्धਵ ਸਾਹਿਬ ਵਰਗਾ ਵਾ। ਸਾਜੀ ਉद्धਵ ਸਾਹਿਬ ਤੁਹਾਨੂੰ ਕਿੰਨੇ ਪਸੰਦ ਆ? ਬਹੁਤ ਮੁਝੇ ਪਸੰਦ ਹੈ ਉद्धਵ ਸਾਹਿਬ ਦਾ ਵੋਕਲ ਬਹੁਤ ਕਮਾਲ ਹੈ। ਹਨਾ ਉਹ ਸਾਹਿਬ ਕਿਹੜੇ ਹੋ ਜਿਨ੍ਹਾਂ ਨੇ ਆਹੋ ਵੀ ਪਸੰਦ ਆ ਗਏ। ਨਹੀਂ ਉਸਤਾਦ ਜੀ ਸੀਰੀਅਸਲੀ ਚੀਜ਼ਾਂ ਤੋਂ ਹਟ ਕੇ ਸਹੀ ਦੱਸੋ ਮੇਰਾ ਵੋਕਲ ਉद्धਵ ਸਾਹਿਬ ਨਾਲ ਤੇਰਾ ਕਿਉਂ ਵੋਕਲ ਕਰ ਹੂ ਬਹੂ ਆ
ਸੇਮ ਟੂ ਫਰਕ ਆ। ਨਹੀਂ ਇਹ ਦੇਖੋ ਨਾ ਹੁਣ ਉਹਨਾਂ ਦਾ ਆ ਦੇਖੋ ਉਧਰ ਸਾਹ ਦਾ ਕੋਈ ਗਾਣਾ ਲਾ ਕੇ ਦੇਖੋ ਹਲਕੀ ਜਿਹੀ ਅੱਖ ਵਿੱਚ ਨਹੀਂ ਤੁਹਾਨੂੰ ਇਹ ਲੱਗਣਾ ਡ ਡ ਡ ਡੂਬਾ ਦਰਿਆ ਮੇ ਖੜਾ ਮੈਂ ਸਾਹਿਲ ਪਰ। ਓਏ ਹੋਏ ਯਾਰ ਬੜੀ ਗੱਲ ਡ ਸ਼ੁਰੂ ਤੋਂ ਤਾਂ ਬਿਲਕੁਲ ਹੀ ਉਹ ਸੀ। ਡੱਡ ਡੱਡ ਜਿਹੜਾ ਇਹ ਬੂਹਾ ਖੜਕਾ ਕੇ ਕਰਨਾ ਗਾਣਾ, ਇਹ ਕੀ ਹੈ? ਡੱਡ ਡੱਡ ਕੀ ਆ? ਨਹੀਂ ਮੈਂ ਕਿਸੇ ਕੋ 4-5 ਮਹੀਨੇ ਲਾ ਲਵਾਂ ਸਾਜੀ, ਹੁਣ ਤੁਹਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ। ਨਹੀਂ ਮੈਂ ਆਪ ਹਾਲੇ ਤੱਕ ਉਦੋਂ ਸਾਹਿਬ ਬਣਨ ਦੇ ਕੋਸ਼ਿਸ਼ ਦੇ ਵਿੱਚ ਨਾ 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 ਉਹ ਵੋਕਲ ਹੋਰ ਨੇ, ਉਹ ਐ ਨੇ ਆ ਖਾਦੇ ਚ। ਹਾਂ ਲੇਕਿਨ ਮੈਂ ਟਰਾਈ ਤਾਂ ਕਰਾਂਗਾ ਨਾ ਥੋੜੀ ਬਹੁਤ ਕਿਤੇ ਕਿ ਉਦੋਂ ਸਾਹਿਬ ਟੈਪ। ਸਾਜੀ ਇਹਦਾ ਗਲਾ ਮੰਗਦੇ ਨੇ ਇੰਡੀਆ, ਉਹਨਾਂ ਨੇ ਕਿਹਾ ਸਾਨੂੰ ਇਹਦਾ ਗਲਾ ਦੇ ਦਿਓ ਤੇ ਨਾਲ ਇੱਕ ਸੇਵੀਆਂ ਦਾ ਪੈਕਟ ਦੇ ਦਿਓ। ਹਾਂ ਮੈਂ ਕਿਹਾ ਦੋ ਚੀਜ਼ਾਂ ਪਾਕਿਸਤਾਨ ਸਾਨੂੰ ਦੇ ਦੇਵੇ ਨਾ ਅਸੀਂ ਪੂਰੀ ਦੁਨੀਆ ਦਾ ਰਾਜ ਕਰ ਲਈਏ। ਉਹਨਾਂ ਨੇ ਕਿਹਾ ਲੋ ਮਿੱਠਾ ਸਾਨੂੰ ਦੇ ਦਿਓ ਤੇ ਸਾਡੇ ਕੋਲ ਕਾਲਾ ਨਮਕ ਲਈ ਜਾਓ। ਉਧਰ ਇਹ ਤਾਂ ਨਮਕ ਨਹੀਂ ਨਾ ਸ਼ਿੱਦਤ ਹੈ। ਹਾਂਜੀ ਹਾਂਜੀ। ਅੱਛਾ ਦੁਬਈ ਦੇ ਨਾਲ ਉਹਨਾਂ ਨੇ ਪਾਣੀ ਦਾ ਡੀਲ ਕੀਤੀ ਆ ਕਿ ਦੁਬਈ ਉਹਨਾਂ ਨੂੰ ਪੈਟਰੋਲ ਦੇਗਾ, ਉਹ ਉਧਰੋਂ ਪਾਣੀ ਦੇਣਗੇ ਤੇ ਪਾਕਿਸਤਾਨ ਉਹਨਾਂ ਨੇ ਕਿਹਾ ਇਧਰੋਂ ਮਿੱਠਾ ਅਸੀਂ ਦੇਵਾਂਗੇ, ਉਧਰੋਂ ਸਾਨੂੰ ਕਾਲਾ ਲੂਣ ਦੇਣਗੇ। ਨਵੀਂ ਤਹਿਕੀਕ ਆ ਲੋ ਕਿਹੜੀ? ਕਰਾਚੀ ਦੇ ਵਿੱਚ ਬੁਰਜੁਲ ਕਾਇਦ ਬਣਨ ਲੱਗਾ ਹੈ। ਕੀ ਬਣਾਉਣਾ ਵਾ? ਬੁਰਜੁਲ ਕਾਇਦ। ਬੁਰਜੁਲ ਕਾਇਦ, ਹਾਂ ਕਾਇਦ ਆਜ਼ਮ ਸਾਹਿਬ ਵਾਸਤੇ ਕਰਾਚੀ ਬਣੇਗਾ। ਹਾਂਜੀ। ਉਹ ਪੈਸੇ ਇਕੱਠੇ ਕਰਨ ਦੇ ਸਾਜੀ, ਸਾਰੇ ਕਰਨ ਦੇ ਜਿੰਨੇ ਯੂਟਿਊਬਰ ਨੇ ਸਾਰੇ ਲੱਖ 2-2 ਲੱਖ ਰੁਪਏ ਦੇ। ਨਹੀਂ ਤੇ ਉਹਨੇ ਉੱਥੇ ਸਪੈਸ਼ਲ ਕਿੰਨੀ ਉਚਾਈ ਹੋਏਗੀ ਉਹਦੀ? ਉਚਾਈ ਉਹਦੀ ਮੇਰੇ ਖਿਆਲ 150 ਕਿਲੋਮੀਟਰ ਉਚਾਈ ਉਹਦੀ ਹੋਣੀ। ਨਹੀਂ ਉਹ 150 ਮੰਜ਼ਿਲ ਪਾਉਣੀ ਹੈ ਨਾ। ਬੁਰਜ ਖਲੀਫਾ ਦੀ 160 ਵਾਕ ਕਿੰਨੀਆਂ ਜੀ? 150 ਕਿਲੋਮੀਟਰ। ਨਹੀਂ ਉਹਦੀ ਬੁਰਜ ਖਲੀਫਾ ਦੀ ਕਿੰਨੇ ਮੰਜ਼ਿਲਾਂ ਜੀ? ਉਹ ਮੰਜ਼ਿਲਾਂ ਨੂੰ ਛੱਡੋ, ਦੁਨੀਆ ਦੀ ਸਭ ਤੋਂ ਉੱਚੀ ਹੈ, ਪਤਾ ਨਹੀਂ 1.5 ਕਿਲੋਮੀਟਰ ਆ। ਹਾਂ ਲੈ 1.5 ਕਿਲੋਮੀਟਰ ਇਹਨੇ ਪਾਉਣੀ ਆ। ਸਿਰਫ 3-4 ਨਹੀਂ ਮੰਜ਼ਿਲਾਂ 1.5 ਕਿਲੋਮੀਟਰ ਦੀ ਸਾਰੀ ਹੁਣ ਬਣ ਰਹੀ ਹੈ ਜਿਹੜਾ ਨਹੀਂ ਸੌਦੀਆ ਬਣਾ ਰਿਹਾ। ਨਹੀਂ ਉਹ ਵੀ 1.5 ਕਿਲੋਮੀਟਰ ਹੈਗਾ ਬੁਰਜ ਖਲੀਫਾ ਐਸ ਰੋਖਾ। ਆਹੋ ਯਾਨੀ 1600 ਮੀਟਰ ਤੋਂ 1600 ਮੀਟਰ ਹੁੰਦਾ ਨਾ। ਉਹ ਤੇ ਹੁਣੇ ਦੇਖ ਲਓ ਬੁਰਜ ਖਲੀਫਾ ਦੀ, ਮੈਂ ਤੁਹਾਨੂੰ ਦੱਸਦਾ ਬੁਰਜ ਖਲੀਫਾ। ਚੈਟ ਜੀਪੀਟੀ ਲਓ ਜੀ चैटू जीपीटू जीपीटियाँ अस्सलाम वालेकुम चैट जीपीटी आंटी, मैं जानना चाहता हूँ कि बुर्ज खलीफा की ऊंचाई कितनी है? ਮੇਰਾ ਜੈਸੇ ਮਿੱਠਾ ਪਸੰਦ ਹੈ। मीठा पूछ रहा है बुर्ज खलीफा की ऊंचाई कितनी है। अच्छा उन्हें अस्सलाम वालेकुम चैट जीपीटी आंटी लिखे नहीं। बुर्ज खलीफा की ऊंचाई 828 मीटर 2717 फुट है। ये दुनिया की सबसे बुलंद इमारत है जो दुबई मुतहदा अरब अमारात में वाक़ है। इसमें कुल 163 मंजिलें 100 फ्लोर हैं, जिनमें दफातर, रहायश का, होटल और मुशाहदा गाहें हैं, ऑब्जर्वेशन डेक शामिल हैं। भाजन 828 मीटर आ। 1 किलोमीटर तो थोड़ा थोड़ा घट। मुझे बुर्ज खलीफा की लंबाई किलोमीटर्स में बताएं। 800 ਮੀਟਰ ਦੀ ਹੁਣ ਤੁਸੀਂ ਇਹ ਵੀ ਪੁੱਛਣਾ ਕਿ ਜਿਹੜਾ ਸੌਦੀਆ 'ਚ ਬਣ ਰਿਹਾ ਨਾ ਉਹਦੀ आ ले भाई और चैट जीपीटी छाड़ दे तुम। बुर्ज खलीफा की ऊंचाई 828 मीटर है, जिसे किलोमीटर में तब्दील करें तो 828 मीटर 0.828 किलोमीटर, यानी बुर्ज खलीफा की लंबाई तकरीबन 0.828 किलोमीटर है। पौना किलोमीटर। पौना किलोमीटर, हाँ सॉरी पौना किलोमीटर, सारी 828 किलोमीटर, 0.828 किलोमीटर। एक किलोमीटर तो 2 सरसाइयां घट। हाँ ਸੌਦੀ ਅਰਬ ਬਣਾ ਰਿਹਾ 1.5 ਕਿਲੋਮੀਟਰ ਦਾ ਸਾਜੀ। हाँ वो मैं सुनिया सी कि कोई बना रहा है। ਮਿਆਉ ਸਿਟੀ ਜਿਹੜੀ ਬਣ ਰਹੀ ਹੈ। म्याऊ, ਮਿਆਉ ਸਿਟੀ ਹੈ। अच्छा हाँ जी ਯਾਦਗਾਰ ਦਾ ਸਾਜੀ ਵੇਖੋ ਪਰ है तू पूछ भी जो तो कुछ चैट जीपीटी को की पूछना। ਯਾਦਗਾਰ ਇਹਦਾ ਨਹੀਂ ਪਤਾ लो जी ਉਤੋਂ ਕਿੰਨਾ मैं इन्हें पूछना मिठा पुरिया कौन है। ਪੁੱਛੋ ਜ਼ਰਾ। मुझे ये जानना है कि मिठा पुरिया एक आर्टिस्ट है, वो कौन है, किस शहर का है, किस मुल्क का है। ਹਾਂ ਕਿਸ ਪਾਏ ਕਾ ਹੈ? किस भा है ये? मिस्सा पुरिया ने लेता। ਲਾ ਲਾ ਆ ਲਾ ਲਾ ਮੇਰਾ ਪੀੜਾ ਜਾ ਕਰਤਾ ਉਹਨੇ ਮਿਸਾਪੁਰੀ। चैट जीपीटी झूठ नहीं इन्हों किसी ने मिस्सा पुरिया, उन्हें कहा इस नाम का दुनिया में कोई आर्टिस्ट नहीं है, ਮਿਸਾਪੁਰੀ ਨਾ ਹੀ भौंका है। ਸਾਜੀ ਮੇਰਾ ਪੁੱਛੋ मीठा पुरिया कौन सा आर्टिस्ट है, किस मुल्क का आर्टिस्ट है, किस शहर का आर्टिस्ट है। मीठा पुरिया ਉਹਨੇ ਇੱਕ ਕੁੜੀ ਕੱਢ ਦਿੱਤੀ ਮਿੱਸਾ ਪੁਰੀਆ, ਮਿੱਠਾ, ਹੁਣ ਉਹਨੇ ਮਿੱਠਾ ਲਿਖਤਾ। ਉਸਤਾਦ ਜੀ ਤੁਸੀਂ ਮਿੱਠਾ ਪੁਰੀਆ ਇੱਕ ਨਾਮ ਆ, ਸਾਡਾ ਇੱਕ ਕਰੈਕਟਰ ਹੈ, ਇਹਨੂੰ ਪੁੱਛੋ ਚਾਚਾ ਤਾਜ ਕੌਣ ਆ, ਦੇਖੋ ਤੁਹਾਨੂੰ ਦੱਸਦਾ। ਹਾਂ ਓਏ ਚਾਚਾ ਤਾਜ ਦਾ ਪੁੱਛੋ, ਉਹਨਾਂ ਨੇ ਕਿੰਨੇ ਹੀ ਤਾਜ ਕੱਢ ਕੇ ਨਾ ਰੱਖ ਦੇਣੇ। नहीं चाचा ताज ਜੀ ਕੀ ਕਹਿੰਦੀ ਹੈ ਜੀ? मिठा पुरिया एक मज़ाहिया करतार है जो पाकिस्तान मीडिया में ख़ास तौर पर सोशल मीडिया यूट्यूब पर अपनी मज़ाहिया शायरी
और दिलचस्प अंदाज की वजह से मकबूल है। ये किरदार अक्सर टी टाइम जैसे प्रोग्राम में नजर आता है, जहां वो अपनी मुनफरद शायरी और मज़ाहिर गुफ्तगू से नादरीन को महफूज करता है। इसके अलावा सिटी 41 के प्रोग्राम जानी की चाह में भी मिठापुरिया की शिरकत देखी जा सकती है, जहां वो सज्जाद जानी के साथ मज़ाहिया मुकालमे करता है। मालूम है मिठापुरिया का ताल्लुक पाकिस्तान के शहर फैसलाबाद से है और वो पाकिस्तानी सकाफत और जुबान में मज़ा पैदा करने के लिए मरूफ है। इसकी मज़ाहिया शायरी अंदाज ने इसे सोशल मीडिया पर खासी शोहरत दिलाई है और वो मुख्तलिफ प्लेटफॉर्म पर अपनी परफॉर्मेंस के जरिए नादरीन को तफरीह फराहम करता है। चैट जीपीटी ਕੱਟੀ यार नहीं, मेरे मैं सही कह रहा भाई जना देख। ਦੇਖ ਹੱਕ ਦੀ ਗੱਲ ਕਰੇਗੀ ਚੈਟ ਜੀਪੀਟੀ ਨਹੀਂ ਵੀ ਉਹਨੇ ਕੱਢ ਕੇ ਰੱਖ ਕਿਉਂ ਪਾਸ ਦਾ ਹੀ ਪੁੱਛੋ ਜਰਾ अच्छा जी अब्बास ठहर जो। मेरा को गलत ना कहे। ਅਬਾਸ ਤੇ ਕਿੰਨੇ ਹੀ ਹੋਣੇ ਉਸਤਾਦ ਜੀ हाँ ਨਾਮ ਨਹੀਂ ਨਾ ਕੋਈ ਅਬਾਸ specific। ਤੇ ਤੁਸੀਂ ਲਿਖਿਓ ਨਾ ਵੀ ਬਾਸ ਅਬਾਸ ਦਾਨਿਸ਼ ਇਹਦੀ ਨਿਸ਼ਾਨੀ ਕੀ ਆ नहीं ਅਬਾਸ ਦਾਨਿਸ਼ ਲਿਖੋ ਹਾਂ फरीद साबरी। ਹਾਂਜੀ ਇਹਦਾ ਦੱਸਣਗੇ फरीद साबरी कौन है और किस मुल्क का आर्टिस्ट है, किस शहर का आर्टिस्ट है? ਉਹ ਦਿਲ ਕਰੇਗਾ ਲਓ ਜੀ ਕਰਾਚੀਓ ਨਿਕਲਣਾ ਹੀ ਤੂੰ ਚੈਟ ਜੀਪੀ ਨੇ फरीद साबरी उन्हें बिल्कुल सही लिखा फरीद साबरी। ये भी सेम भाजी उन्हें वही लिखा जे। उन्हें लिखा जे हाले सर्च कर रहे हैं लभ नहीं रहा। मैं सही कह रहा। ਇਹਦੇ ਸੇਮ ਹੀ ਲਿਖਿਆ ਹਲੇ ਸਰਚ ਕਰ लो ने गुलाम फरीद साबरी एक मारूफ पाकिस्तानी कवाल और सूफी मौसीकार थे। ਕਿਉਂ ਲੱਗੀ ਕਿ ਕਰਾਚੀ ਜਾਵਣ ਲਈ पैदाइश 1930 कलियाना जिला रोहत मशरक पंजाब बरतानवी हिंदुस्तान। ਲੇਕਿਨ ਇਹ ਵੀ ਕਿਸੀ ਗੱਲ ਹੈ ਯਾਰ ਉਹਨੂੰ ਗੁਲਾਮ ਫਰੀਦ ਸਾਹਿਬ ਦੀ ਕਵਾਲ ਕਹਿੰਦਾ अच्छा मैं फरीद साबरी लिखा ना तूने गुलाम फरीद साबरी लिख ਟਿੰਕੂ ਖਾਨ ਦਾ ਪੁੱਛੋ ले ਸਤਾਜੀ ਬਾਸ ਦਾ ਇਕੱਠਾ ਲਿਖੋ नहीं नहीं छाड़ दे। ਚਲੋ ਬਸ ਸਾਡੇ ਤੇ ਨਾਮ ਪਾਰਾਂ ਪਾਗਲਾ ਵਿਕੀਪੀਡੀਆ ਤੇ ਕੱਢ ਜਿੱਥੇ ਮਰਜ਼ੀ ਕੱਢ ਉਹਨਾਂ ਨੇ ਅੱਜ ਚੁੱਕ ਕੇ ਵਿਕੀਪੀਡੀਆ ਤੂੰ ਕਰਨ ਡਿਆ विकीपीडिया ते आया है। ਅੱਛਾ ਜੀ हाँ ये वसीम विकीपीडिया पे भी है। ਵਸੀਮ ਵਿਕੀ ओए नसीम विकी वसीम विकीपीडिया ते यार थिएटर वाला बड़ा काम पखिया पिया पायन। ਕੀ ਹੋ ਗਿਆ ਸਖਤੀ ਹੋਈ थिएटर ते सख्ती हुई। ਹੋਣਾ ਚਾਹੀਦਾ ਹੈ ਇਹ ਕਦਮ ਪਹਿਲੇ ਚੁੱਕਣੇ ਚਾਹੀਦੇ ਸੀ ਹਕੂਮਤ ਨੂੰ रौला की है वैसे? ਹਕੂਮਤ ਕਹਿੰਦੀ ਹੈ ਵਲਗੈਰਿਟੀ ਔਰ ਗਾਣਾ ਉਹ ਜਿਹੜਾ ਹੁੰਦਾ ਨਾ ਵਿੱਚ ਉਹ ਧਿਆਨਬਾਜ਼ੀ ਉਹ ਹੋਣੀ ਚਾਹੀਦੀ ਬੰਦ अच्छा ਵਲਗੈਰਿਟੀ ਰੋਕੋ ਗਾਣੇ ਬੰਦ ਕਰੋ 800 ਗਾਣਾ ਜਿਹੜਾ ਹਕੂਮਤ ਨੇ ਬੰਦ ਕਰਤਾ अच्छा ਉਹ ਚੱਲਣਾ ਹੀ ਨਹੀਂ ਨਾ ਡੈਕਾਂ ਤੇ ਨਾ ਸਪੀਕਰਾਂ ਤੇ ਨਾ ਰੱਖਿਆ ਨਹੀਂ ਜਿਹੜੀ ਹੁਕੂਮਤ ਨੇ ਇੱਕ ਬਣਾਈ ਹੁੰਦੀ ਆ ਜਿਹੜੀ ਸੈਂਸਰ ਬੋਰਡ ਸੈਂਸਰ ਬੋਰਡ ਬਣਾਇਆ ਹੁੰਦਾ ਔਰ ਨਾਲ ਉਹਦੇ ਜਿਹੜੇ ਆ ਕੇ ਚੈੱਕ ਕਰਦੇ ਨੇ, ਹਾਂ ਉਹਨਾਂ ਦੀ ਮੌਜੂਦਗੀ 'ਚ ਕਿਦਾਂ ਇੰਨੇ ਸਾਲ ਚੱਲ ਗਿਆ? ਉਹ ਨਹੀਂ ਉਹ ਸੈਂਸਰ ਬੋਰਡ ਕਿਹੜਾ ਹਰ ਸ਼ੋਅ ਵੇਖਦਾ ਉਹ ਇਹਨਾਂ ਨਹੀਂ ਨੇ ਨਹੀਂ ਇੱਕ ਬੰਦੇ ਜਾਂਦੇ ਨੇ ਚੈੱਕ ਕਰਨ। ਸੈਂਸਰ ਬੋਰਡ 'ਚ ਚਲਾ ਗਿਆ, ਸੈਂਸਰ ਬੋਰਡ ਚਲੇ ਗਏ, ਉਸ ਤੋਂ ਬਾਅਦ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਜਿਹੜੇ ਪ੍ਰੈਕਟੀਕਲ ਵੀ ਜਾ ਕੇ ਵੇਖਣ ਕਿ ਵਾਕਈ ਜੋ ਅਸੀਂ ਸੈਂਸਰ ਕੀਤਾ ਉਹ ਹੋ ਰਿਹਾ ਕਿ ਨਹੀਂ। ਸੈਂਸਰ ਨੂੰ ਸਟਾਰਟ ਡਰਾਮਾ ਦਿਖਾਇਆ ਜਾਂਦਾ ਜਦੋਂ ਕਹਿੰਦਾ ਸਾਥ ਸਲਾਮ ਅਲੈਕਮ ਜੀ, ਉਦੋਂ ਸੈਂਸਰ ਬੈਠੀ ਹੁੰਦੀ ਐਂਡ ਤੋਂ ਬਣਾ ਦਿਖਾ ਕੇ ਸੈਂਸਰ ਨੂੰ ਉਠਾ ਲੈਂਦੇ ਆ। ਨਹੀਂ ਬੜੇ ਬੜੇ ਲੋਕ ਬਾਅਦ 'ਚ ਛਾਪੇ ਮਾਰੇ ਵਿੱਚ ਜਾ ਕੇ ਬੈਠੇ ਰਹੇ ਨੇ, ਵਿੱਚ ਬਹਿ ਜਾਂਦੇ ਸੀ ਜਾ ਕੇ ਬੰਦੇ ਉਹ 'ਚ ਔਰ ਮਹੀਨੇ ਆਸਤੇ 15 ਦਿਨ ਆਸਤੇ ਥੀਏਟਰ ਬੰਦ ਕੀਤੇ ਉਹਨਾਂ ਨੇ। ਹਾਂਜੀ ਇਹ ਬੰਦੇ ਵੀ ban ਹੋਏ। ਆਰਟਿਸਟ ਵੀ ਬੈਨ ਹੋਏ ਨੇ। ਨਹੀਂ ਇਹ ਬੜਾ ਅੱਛਾ ਸੁਹੇਲ ਅਹਿਮਦ ਸਾਹਿਬ ਨੇ ਕਿਹਾ ਲੇਕਿਨ ਤੁਸੀਂ ਬੈਨ ਕਰੋ। ਉਸਤਾਦ ਜੀ ਇਸ ਕੌਮ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ कि भी हमने बस अब तुम्हें नहीं पूछना, तुमने ये खुद ही सारा ठीक चलाना है अपना सिस्टम। इंज नहीं हो सकता। दुनिया ਦੀ ਕਿਸੇ ਮੁਲਕ ਦੀ ਕੋਈ ਕੌਮ ਇੰਜ ਨਹੀਂ ਚੱਲ ਸਕਦੀ। ਤੁਸੀਂ ਕੀ ਸਮਝਦੇ ਹੋ ਕਿ ਅਗਰ ਬਾਹਰ ਦੁਬਈ ਜਿਹੜੇ ਜੋ ਵਾਮ ਬਹੁਤ ਵਾਮ ਇਦਾਂ ਦੀ ਆ ਨੱਥ ਪਾਈ ਅਗਲਿਆਂ ਨੇ ਵੀ ਤੈਨੂੰ ਚ ਪਤਾ ਯਾਰ ਭਾਈ ਜਾਨ ਇੰਜ ਕਰਕੇ ਗੱਡੀ ਫੁੱਟਪਾਥ ਤੇ ਮੈਂ ਇੱਕ ਬੰਦੇ ਨੇ ਪੁੱਛਿਆ ਯਾਰ ਇੱਥੇ ਗੱਡੀ ਲਾ ਰਾ, ਕਹਿੰਦਾ ਲਾ ਲਓ ਭਾਈ, ਤੇ ਮੈਂ ਟਾਇਰ ਫੁੱਟਪਾਥ ਦੇ ਉੱਤੇ ਚੜਾ ਕੇ ਤੇ ਲਾਤੀ ਤੇ ਕੋਈ ਬੰਦਾ ਪਰਿੰਦਾ ਗਵਿੰਦਾ ਧਰਮਿੰਦਰ ਨੀਲ ਕੋਈ ਉੱਥੇ ਨਹੀਂ। ਹਾਲੇ ਮੈਂ ਉੱਥੋਂ ਥੱਲੇ ਨਹੀਂ ਲਾਈ ਤੇ ਮੈਨੂੰ ਮੈਸੇਜ ਆ ਗਿਆ 400 ਦਿਰਹਮ। ਕਿਹੜੀ ਜਗ੍ਹਾ ਦੁਬਈ? ਹਾਂਜੀ ਅੱਛਾ ਇੰਟਰਨੈਸ਼ਨਲ ਸਿਟੀ 400 ਦਿਰਹਮ ਓਏ ਹੋਏ 30,000 ਰੁਪਇਆ ਪਾਕਿਸਤਾਨੀ। ਤੇ ਮੈਂ ਉਹ ਬੰਦਾ ਦੇਖਿਆ, ਮੈਂ ਕਿਹਾ ਉਸਤਾਦ ਜੀ ਮਤਲਬ ਵਾਪਸ ਜਾਣ ਤੋਂ ਪਹਿਲੇ ਚਲਾਨ ਆ ਗਿਆ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਭਾਈ ਤੁਸੀਂ ਕਿਹਾ ਵੀ ਇੱਥੇ ਲਾ ਦੇ, ਤੇ ਕਹਿੰਦਾ ਤੁਸੀਂ ਪੁੱਛਿਆ ਮੈਂ ਲਾ ਦਾਂ, ਮੈਂ ਕਿਹਾ ਲਾ ਦੇ। ਉਹ ਤਾਂ ਬਤਕ ਉਹਨੇ ਕਿ ਬਤਕ ਤੇ ਲੱਗ ਗਈ ਸੀ। ਉਹਦਾ ਵਾਹ ਬਤਕ ਤੇ ਲੰਗੀ ਸੀ ਯਾਰ। ਉਹਨੇ ਕਿਹਾ ਵੀ ਤੁਸੀਂ ਪੁੱਛਿਆ ਲਾ ਦੇ, ਮੈਂ ਕਿਹਾ ਲਾ ਦੇ। ਕਹਿੰਦਾ ਹੁਣ ਮੈਂ ਮਤਲਬ ਤੁਹਾਨੂੰ ਨਹੀਂ ਪਤਾ 400 ਦਿਰਹਮ, ਹੁਣ ਮੈਂ ਕਦੀ ਫੁੱਟਪਾਥ ਤੇ ਚੜਾਉਂ ਟਾਇਰ? ਹਾਂ ਅਗਰ ਮੈਨੂੰ ਉੱਥੇ ਚਲਾਨ ਨਾ ਹੁੰਦਾ ਤੇ ਮੈਂ ਉੱਥੇ ਮੇਰੇ ਦੋਸਤ ਦਾ ਹੋਟਲ ਆ, ਅਗਰ ਉਹ ਚਲਾਨ ਨਾ ਹੁੰਦਾ ਮੈਂ ਜਦੋਂ ਜਾਣਾ ਸੀ ਮੈਂ ਉੱਤੇ ਗੱਡੀ ਖਿਲਾਰਨੀ ਸੀ। ਹਾਂਜੀ ਹਾਂ ਮੇਰੀ ਉਹ ਮੈਂਟਲੀ ਇੱਕ ਜਗ੍ਹਾ ਬਣ ਜਾਣੀ ਸੀ। ਮੇਰਾ ਇੱਕ ਉਹ ਹੋ ਜਾਣਾ ਸੀ ਕਿ ਵੀ ਇੱਥੇ ਮੈਂ ਇੱਥੇ ਰਸ਼ ਵੀ ਹੋਇਆ ਨਾ ਤੇ ਮੈਂ ਫੁੱਟਪਾਥ ਤੇ ਚੜਾ ਦੂੰਗਾ। ਪਹਿਲੀ ਵਾਰੀ ਉਹਨਾਂ ਨੇ ਇੱਦਾਂ ਦੀ ਸ਼ਟਅਪ ਕਾਲ ਦਿੱਤੀ $400 ਦੀ ਵੀ ਮੈਂ ਵਾਪਸ ਚੱਲ ਜਾਊਂਗਾ, ਮੈਂ ਫੁੱਟਪਾਥ ਤੇ ਨਹੀਂ ਖਿਲਾਰਦਾ। ਹਾਂ ਭਾਈ 400 ਦਿਰਹਮ ਕਿੰਨਾ ਬਣਦਾ? 36 ਰੁਪਏ। ਨਹੀਂ 8 ਚੌਕਾ 32 30,000। ਦੇਖ ਲੈ ਫੁੱਟਪਾਥ ਤੇ ਚੜਾਈ ਤੇ 32,000 ਜੁਰਮਾਨਾ। ਤੇ ਇਹੀ ਗੱਲ ਨਾ ਦੇਖੋ ਇਹਦੇ ਚ ਇਹ ਨਹੀਂ ਕਿ ਅਸੀਂ ਸਹੀ ਸਾਂ,
ਅਸੀਂ ਬਾਜੀ ਬਾਹਰ ਅਮਰੀਕਾ ਜਾ ਕੇ ਸਹੀ ਹੋ ਜਨੇ, ਦੁਬਈ ਜਾ ਕੇ ਸਹੀ ਹੋਣੇ, ਸਾਨੂੰ ਸਹੀ ਕਰਦੇ ਅਗਲੇ। ਇੱਥੇ ਬੰਦੇ ਆਵਾਮ ਇੱਥੇ ਨਾਲੋਂ ਬੱਤਰ ਆਵਾਮ ਆ ਦੂਜੇ ਮੁਲਕਾਂ 'ਚ, ਇੱਥੇ ਨਾਲੋਂ ਜ਼ਿਆਦਾ ਅਗਰੈਸਿਵ ਤੇ ਸ਼ੋਖੇ ਤੇ ਹਰ ਤਰ੍ਹਾਂ ਦੇ, ਲੇਕਿਨ ਕਾਬੂ ਰੱਖਿਆ ਅਗਲੇ। ਯਾਰ ਉਹਨਾਂ ਮੁਲਕਾਂ 'ਚ ਚੇਲੇ ਥਰੋ ਜ਼ਿਆਦਾ ਵਾ, ਸ਼ਰਾਰਤਾਂ ਥਰੋ ਜ਼ਿਆਦਾ, ਉੱਥੇ ਰੋਮਾਂਸ ਹਰ ਸ਼ੈ ਮਜ਼ੇ ਆ, ਇੱਥੇ ਲੇਕਿਨ ਅਸੂਲ ਨਹੀਂ ਹੈਗੇ। ਇੱਥੇ ਮਿਲਣ ਮਿਲਾਉਣ ਵਾਲਾ ਕੰਮ ਬਹੁਤ ਜ਼ਿਆਦਾ। ਹਾਂਜੀ, ਮਿਲਣ ਮਿਲਾਉਣ ਵਾਲਾ ਕੀ ਮਤਲਬ ਕਿ ਲਾਈਕ ਮੈਂ ਥੀਏਟਰ ਕਰ ਰਿਹਾ, ਮੈਂ ਵਲਗਰ ਚਲਾ ਰਿਹਾ ਥੀਏਟਰ, ਸੈਂਸਰ ਮੈਂ ਓਕੇ ਕਰ ਦਿੱਤੀ ਹੈ, ਦੂਜੀ ਮੈਂ ਚਲਾ ਰਿਹਾ, ਇੰਜ ਕਰਕੇ 2 ਦਿਨ ਬਾਅਦ ਬੰਦਾ ਆਇਆ ਤੇ ਉਹਨੇ ਦੇਖਿਆ ਤੇ ਮੈਂ ਵਲਗਰ ਚੱਲਦਾ ਪਿਆ ਕੰਮ, ਉਹਨੇ ਕੋਈ ਨੋਟਿਸ ਭੇਜਤਾ। ਹੁਣ ਮੈਂ ਉਹ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲਣਾ ਕਿ ਉਹਨੇ ਮੈਨੂੰ 5 ਲੱਖ ਜੁਰਮਾਨਾ ਕਰਤਾ ਜਾਂ ਉਹਨੇ 15 ਦਿਨ ਲਈ ਮੇਰਾ ਥੀਏਟਰ ਬੰਦ ਕਰਤਾ। ਮੈਂ ਕਾਨੂੰਨ ਨੂੰ ਫਾਲੋ ਨਹੀਂ ਕਰਨਾ, ਮੈਂ ਸੋਰਸ ਲੱਭਣੇ ਤਲਕ ਵਾਲੇ। ਭਾਜੀ ਉਹ ਬੰਦਾ ਆਇਆ ਸੀ, ਉਹਨੇ ਕਿਹਾ ਮੈਂ ਕਰਦਾ ਦੇਖਦਾ ਕੌਣ ਆਇਆ ਸੀ, ਉਹ ਯਾਰ ਕਰਵਾ ਦਿਓ ਖਰਚਾ ਪਾਣੀ ਦੇ, ਅਸੀਂ ਇਹ ਚੂਜ਼ ਕਰ ਲੈਂਦੇ ਰਸਤਾ। ਉਹੀ ਪਰ ਉਸਤਾਦ ਜੀ ਇਦਾਂ ਹੀ ਸਾਡੇ ਯਾਨੀ ਤੁਸੀਂ ਜਿਸ ਬੰਦੇ ਨਾਲ ਤੁਹਾਡਾ ਤਲਕ ਆ ਉੱਥੇ ਤੱਕ ਪਹੁੰਚਣ ਲਈ ਤੁਹਾਡੇ ਸੋਰਸ ਤੁਸੀਂ ਇੰਜ ਲੱਭ ਲੈਂਦੇ ਹੋ। ਮਿੰਟ ਸਹੀ ਕਰ ਫਲਾਣੇ ਬੰਦੇ ਨੂੰ ਕਰਦਾ ਯਾਰ ਉਹਨੂੰ ਕਹਿ ਯਾਰ ਉਹਦਾ ਤਲਕ ਹੋਏਗਾ, ਉਹਨੇ ਜਾਣਾ। ਇਹ ਕੋਈ ਵੀ ਇਹ ਨਹੀਂ ਕਹਿੰਦਾ ਜਾ ਕੇ ਕੋ ਭਾਈ ਮੈਂ ਕੀ ਕਰ ਸਕਦਾ, ਭਾਵੇਂ ਜਿੰਨਾ ਮਰਜ਼ੀ ਤੇਰਾ ਤਲਕ, ਭਾਈ ਉਹ ਕਾਨੂੰਨ ਨਾਲ ਉਹਦਾ ਮੈਂ ਨਹੀਂ ਕਰ ਸਕਦਾ। ਮੈਂ ਜੇਬੋਂ ਤੈਨੂੰ ਦੇ ਸਕਦਾ ਕਿ ਭਾਈ ਆਲਾ ਪੈਸੇ ਜੁਰਮਾਨਾ ਤੂੰ ਮੇਰਾ ਯਾਰ ਆ, ਲੇਕਿਨ ਤੂੰ ਕਵੇਂ ਕਿ ਮੈਂ ਉੱਤੇ ਕਰਕੇ ਗਵਰਨਮੈਂਟ ਨੂੰ ਨੁਕਸਾਨ ਪਹੁੰਚਾਵਾਂ, ਹਕੂਮਤ ਨੂੰ ਨੁਕਸਾਨ ਪਹੁੰਚਾਵਾਂ, ਕਿ ਅਗਰ ਹਕੂਮਤ ਨੇ ਇੱਕ ਰੱਖਿਆ ਕਿ ਤਾਂ 10,000 ਜੁਰਮਾਨਾ ਤੇ ਮੈਂ ਤੈਨੂੰ ਉਹਦਾ 2 ਕਰਾ ਦਿਆਂ ਜਾਂ ਉੱਥੋਂ ਹੀ ਕਾਟਾ ਕਰਵਾ ਦਿਆਂ, ਮੁਲਕ ਦਾ ਨੁਕਸਾਨ। ਮੈਂ ਇੰਜ ਨਹੀਂ ਕਰਨਾ ਭਾਈ, ਇੰਜ ਨਹੀਂ ਨਾ ਹਿਸਾਬ ਹੈਗਾ। ਅੱਛਾ, ਫਿਰ ਫੈਸਲਾਬਾਦ ਦੇ ਵਿੱਚ ਉਸਤਾਦ ਜੀ ਕੁਝ ਐਸੇ ਲੋਕ ਹੈ ਨੇ, ਇੱਕ ਆਰਟਿਸਟ ਬੈਨ ਨੇ, ਉਹ ਫੈਸਲਾਬਾਦ 'ਚ ਵੀ ਬੈਨ, ਯਾਨੀ ਫੈਸਲਾਬਾਦ ਸਖਤੀ ਰਹੀ ਹੈ ਬਹੁਤ ਸਾਰੀ। ਲਾਹੌਰ ਚੁੱਕੇ ਥੋੜਾ ਜਿਹਾ ਉਹ ਸੀ, ਉਹ ਸਾਰੇ ਹੀ ਹੋਰ ਜਿਹੜੀ ਤੁਸੀਂ ਮਿਲ ਮਿਲਾਉਣ ਵਾਲੀ ਗੱਲ ਕੀ ਇਹ ਵੀ ਹੈ। ਨਹੀਂ ਇਹ ਠੀਕ ਆ ਕੰਮ। 20 ਸਾਲ ਸਟੇਜ ਦੇ ਉੱਪਰ ਗੰਦ ਤੁੰਨ ਕੇ ਕਰੋ, ਉਸ ਤੋਂ ਬਾਅਦ ਆਰਾਮ ਨਾਲ YouTube ਚੈਨਲ ਬਣਾਓ ਤੇ 4-5 ਅੱਛੇ ਵਲੋਗ ਬਾਹਰ ਪਿੰਡਾਂ 'ਚ ਕਰਕੇ ਤੇ ਸ਼ਰੀਫ ਆਰਟਿਸਟ ਹੋ ਜਾਓ। ਅੱਛਾ, ਤੁਸੀਂ ਇਹ ਦੱਸੋ ਵੀ ਉਸਤਾਦ ਜੀ ਇਸ ਤੋਂ ਇਲਾਵਾ ਜੇ ਇਹ ਬੰਦ ਹੋ ਗਏ ਤੇ ਇਸ ਹਿਸਾਬ ਨਾਲ ਵਲਗੈਰਿਟੀ ਬੰਦ ਹੋ ਜਾਏਗੀ? ਨਹੀਂ ਯਾਰ, ਵਲਗੈਰਿਟੀ ਬੰਦ ਦੀ ਨਹੀਂ ਗੱਲ ਇਹ ਕਾਨੂੰਨ ਤੇ ਅਮਲ ਦਰਾਮਦ ਹੋਣਾ ਚਾਹੀਦਾ। ਸਾਰਾ ਕੋਈ ਵੀ ਸ਼ੋਭਾ ਵਾ ਉਹਦੇ ਤੇ ਅਮਲ ਦਰਾਮਦ ਹੋਣਾ ਚਾਹੀਦਾ ਕਿ ਵੀ ਸਿਫਾਰਿਸ਼ ਨਹੀਂ ਹੋਣੀ ਚਾਹੀਦੀ ਵਿੱਚ। ਇਹ ਮਾੜਾ ਕੰਮ। ਕਾਨੂੰਨ ਦੀ ਬਾਲਾਦਸਤੀ ਬਹੁਤ ਜ਼ਰੂਰੀ ਹੈ। ਨਹੀਂ ਵੈਸੇ ਉਹ ਕਹਿੰਦੇ ਜਿਵੇਂ ਸਟੇਜ ਆਰਟਿਸਟ ਕਹਿੰਦੇ ਨੇ ਕਿ ਭਾਈ ਤੁਹਾਡੇ ਪਾਕਿਸਤਾਨ ਦੇ ਵਿੱਚ ਐਸੇ ਬਾਰਸ ਵੀ ਨੇ, ਐਸੇ ਹੋਰ ਵੀ ਅੱਡੇ ਨੇ, ਐਸੇ ਹੋਰ ਕੰਮ ਨੇ, ਤੁਸੀਂ ਇਹਦੇ ਹੀ ਕਿਉਂ ਮਗਰ ਪਏ ਹੋ? ਮੈਂ ਤੁਹਾਨੂੰ ਦੱਸਦਾ ਕਿਉਂ ਇਹਦੇ ਮਗਰ ਪਏ ਹੈ। ਨੁਕਸਾਨ ਦਾ ਫਰਕ ਹੁੰਦਾ ਵਾ, ਨੁਕਸਾਨ ਹੁੰਦਾ। ਤੂੰ ਇੱਥੇ ਬਣਾ ਲਾ ਸ਼ੀਸ਼ਾ ਕੈਫੇ, ਅੱਡਾ ਬਣਾ ਲਾ, ਉੱਥੇ ਤੇਰੇ ਸਿਲੈਕਟਡ 15 20 25 30 50 60 100 ਲੋਕ ਆ ਜਿਹੜੇ ਉੱਦਾਂ ਦੇ ਉਹਨਾਂ ਨੇ ਅੰਦਰ ਜਾਣਾ ਵਾ, ਉਹ ਖਰਾਬ ਹੋ ਰਹੇ ਨੇ, ਉਹ ਕੰਮ ਗਲਤ ਚੱਲ ਰਿਹਾ। ਤੂੰ ਸੋਸ਼ਲ ਮੀਡੀਆ ਤੇ ਜਦੋਂ ਵਲਗਰ ਕਲਿੱਪ ਪਾਉਣਾ ਨਾ ਤੇ ਨਸਲਾਂ ਤਬਾਹ ਹੁੰਦੀਆਂ ਨੇ। ਨੁਕਸਾਨ ਦਾ ਵਾਲੀਅਮ ਦਾ ਵੀ ਤਾਂ ਫਰਕ ਆ ਨਾ। ਥੀਏਟਰ ਦੇ ਕਲਿੱਪ ਚੱਲਦੇ ਨੇ, ਉੱਤੇ ਦੇਖਿਆ ਕੀ ਲਿਖਿਆ ਹੁੰਦਾ? ਸਹੀ ਗੱਲ। ਜਿਹੜਾ ਆਉਂਦਾ ਵਾ ਉਹਦੇ ਉੱਤੇ ਇੱਕ ਲਾਈਨ ਕੀ ਲਿਖੀ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ ਕਲਿੱਪ ਖੋਲਦੇ ਹੋ ਤੇ ਉਹਦੇ ਅੰਦਰ ਕੀ ਹੁੰਦਾ? ਉਹ ਬੇਸ਼ੱਕ, ਲੇਕਿਨ ਉਹ ਤੁਹਾਡੇ ਜ਼ਿਹਨ, ਬੱਚਿਆਂ ਦੇ ਜ਼ਿਹਨਾਂ ਨੂੰ, ਨਸਲ ਨੂੰ ਉਹ ਬਰਬਾਦ ਕਰ ਰਿਹਾ। ਇੱਕ ਬੰਦੇ ਨੇ ਸ਼ਰਾਬਖਾਨਾ ਬਣਾ ਲਿਆ, ਨਾ ਸੋਸ਼ਲ ਮੀਡੀਆ ਤੇ ਨਾ ਕਿਤੇ, ਉਹਦੇ ਰਿਲੇਟਡ 100 ਬੰਦਾ ਜਾ ਰਿਹਾ, ਰੋਜ਼ ਪੀ ਕੇ ਆ ਜਾਂਦਾ, ਉਹਦਾ ਨੁਕਸਾਨ ਘੱਟ ਆ। ਉਹ ਆਪ ਜਾ ਰਿਹਾ, ਧੱਕੇ ਨਾਲ ਸ਼ਰਾਬ ਨਹੀਂ ਪਈ ਜਾ ਰਹੀ ਕਿਸੇ ਨੂੰ, ਜਿਹੜਾ ਪੀਂਦਾ ਉਹ ਜਾ ਰਿਹਾ ਪੀ ਰਿਹਾ। ਤੂੰ ਤਾਂ ਧੱਕੇ ਨਾਲ ਮੈਨੂੰ ਵਹਾ ਰਿਹਾ ਕਿ ਇਹਦੀ ਭੈਣ ਇਦਾਂ ਤੇ ਇਹਦੀ ਮਾਂ ਇਦਾਂ ਤੇ ਇਦਾਂ ਕਰ ਲਾ ਵੀ ਆ, ਇਹ ਤੇ ਧੱਕੇ ਨਾਲ ਵਹਾ ਰਿਹਾ ਕਿ ਮੇਰੀ ਬੱਚੀ ਵੇਖ ਰਹੀ ਆ, ਉਹਦੇ ਅੱਗੇ ਮੋਬਾਈਲ ਆ ਗਿਆ, ਨਹੀਂ ਪਤਾ ਉਹਨੇ ਜੇ ਕਲਿੱਕ ਕੀਤਾ ਉਹਨੇ ਸਾਰੀ ਗੱਲ ਸੁਣ ਲਈ। ਤੇ ਨੁਕਸਾਨ ਦੇ ਵਾਲੀਅਮ ਦਾ ਫਰਕ ਦੇਖ ਕਿੰਨਾ ਵਾ। ਸ਼ਰਾਬ ਤੁਹਾਡਾ ਉਹਨਾਂ ਦੇ ਰਿਲੇਟਡ ਆ ਜਿਹੜੇ ਪੀਂਦੇ ਆ। ਮੈਨੂੰ ਪਤਾ ਮੇਰੇ ਸਾਹਮਣੇ ਸ਼ਰਾਬ ਤੁਹਾਡਾ, ਮੈਂ ਕਦੀ ਵੀ ਨਹੀਂ ਜਾਣਾ। ਮੈਂ ਉਦੋਂ ਜਾਵਾਂਗਾ ਜਦੋਂ ਤੂੰ ਮੈਨੂੰ ਖਿੱਚ ਕੇ ਲੈ ਕੇ ਜਾਏਗਾ, ਤਾਂ ਮੈਂ ਆਪਣੀ ਮਰਜ਼ੀ ਨਾਲ ਪੀਆਂਗਾ ਉੱਥੇ। ਕਿਸੇ ਦੇ ਧੀ ਪੁੱਤ ਨੂੰ ਨੁਕਸਾਨ ਨਹੀਂ। ਜਿਹੜਾ ਤੂੰ ਕੰਮ, ਜਿਹੜਾ ਥੀਏਟਰ ਵਾਲਾ ਜਾਂ ਜਿਹੜੇ ਕਲਿੱਪ ਚੱਲਦੇ ਪਏ, ਇਹਦਾ ਨੁਕਸਾਨ ਤਾਂ ਸੋਚ ਕਿੱਥੇ ਜਾ ਰਿਹਾ? ਇਹ ਤਾਂ ਫੈਲ ਰਿਹਾ ਵਾ। ਹਾਂਜੀ, ਇਹ ਤੇ ਅੱਲਾ ਮਾਫੀ ਦੇਵੇ 100 ਸ਼ਰਾਬ ਦੇ ਅੱਡੇ ਹੋਣ ਤੇ ਇੱਕ ਕਲਿੱਪ ਵਲਗਰ ਜਿਹੜਾ ਬਹੁਤਾ ਨੁਕਸਾਨ ਕਰੇਗਾ। ਕਿੱਥੇ ਤੁਰਿਆ ਫਿਰਦਾ ਤੂੰ ਯਾਰ? ਤੇ ਮੈਂ ਤੇ ਲਾਈਆ ਅੱਜ ਜਾਣਾ ਵਾ ਉੱਥੇ ਨਾ ਬਾਹਰ ਵੀ ਨਿਕਲ ਉਥੋਂ। ਉਸਤਾਦ ਜੀ ਇਦਾਂ ਹਾਂ ਹੈ ਤੇ ਇਹੀ ਹੈ ਨਾ, ਨੁਕਸਾਨ ਤੇ ਹੈ, ਲੇਕਿਨ ਉਸਤਾਦ ਜੀ ਇਹ ਵੀ ਕੰਮ ਜਿਹੜਾ ਨਾਲ ਹੋਣਾ ਚਾਹੀਦਾ। ਜਿੱਥੇ ਇਹ ਬੰਦ ਹੋਣ ਡਿਆ ਨਾ, ਉੱਥੇ ਦੂਸਰੇ ਵੀ ਆ ਸੈਟਅਪਸ ਹੋਣ ਜਿਹੜੇ ਬੰਦ, ਜਿਹੜੇ ਦੂਸਰੇ ਅੱਡਿਆਂ ਦਾ ਪਤਾ ਨਾ ਪੂਰੇ ਹਰ ਬੰਦੇ ਨੂੰ, ਜਿੰਨੇ ਵੀ ਆ ਫੋਰਸ ਹੈਗੀ ਸਾਰਿਆਂ ਨੂੰ ਪਤਾ ਕਿਤੇ ਕੀ ਨਿਜ਼ਾਮ। ਕੋਈ ਗੱਲ ਨਹੀਂ ਯਾਰ, ਕੋਈ ਹਰ ਕਿਸੇ ਦਾ ਸਿਲਸਿਲਾ ਲੱਗਾ, ਤੂੰ ਛੱਡ ਪਰੇ ਆਪਣਾ ਕੰਮ ਕਰ। ਤੂੰ ਮਾਸ਼ਾਅੱਲਾ ਸੋਹਣਾ ਲਾਈਵ ਵੀ ਆ। ਅੱਛਾ ਯਾਰ, ਉਹਨਾਂ ਆਰਟਿਸਟਾਂ ਨੂੰ, ਜਿਹੜੇ ਆਰਟਿਸਟ ਵਲਗਰ ਕਰਦੇ ਨੇ, ਉਹ ਸਾਫ਼ ਕਰੋ, ਉਹਨਾਂ ਨੂੰ ਕੀ ਤਕਲੀਫ ਆ? ਉਹ ਤਾਂ ਮੇਰੇ ਹਿਸਾਬ ਨਾਲ ਖੁਸ਼ ਹੋਣਗੇ ਜ਼ਿਆਦਾ। ਨਹੀਂ, ਔਰ ਕੋਈ ਵੀ ਨਹੀਂ, ਮੇਰੇ ਹਿਸਾਬ ਨਾਲ ਕੋਈ ਵੀ ਆਰਟਿਸਟ ਨਹੀਂ ਕਰਨਾ ਚਾਹੁੰਦਾ ਹੋਣਾ ਹੈ ਜੀ। ਨਹੀਂ ਉਹ ਅੰਦਰੋਂ ਖੁਸ਼ ਨਹੀਂਗਾ ਕਰਕੇ। ਉਹਦੀਆਂ ਬੱਚੀਆਂ ਵਿਆਹੀਆਂ ਹੁੰਦੀਆਂ ਨੇ, ਉਹਦੇ ਬੱਚੇ ਨੇ, ਉਹਦੀ ਬੇਟੀ ਵੇਖ ਲਵੇ,
ਉਹ ਉਹਨਾਂ ਦਾ ਕਹਿਣਾ ਇਹ ਹੁੰਦਾ ਵਾ ਕਿ ਤੇ ਲੇਕਿਨ ਜਿਵੇਂ ਇੱਕ ਕਰੈਕਟਰ ਬਣਿਆ ਨਾ ਮੋਚੀ ਦਾ, ਇੱਕ ਬਣਿਆ ਕਰੈਕਟਰ ਕਿਸੇ ਨਾਈ ਦਾ, ਉਹਨੇ ਕਿਹਾ ਕਰੈਕਟਰ ਦੇ ਵਿੱਚ ਅਸੀਂ ਗੱਲ ਕਰਨੇ ਤੇ ਕਰੈਕਟਰ ਨੂੰ ਅਸੀਂ ਗੱਲ ਨਹੀਂ ਕਰਨੀ। ਨਹੀਂ ਵਲਗਰ ਉਹ ਨਹੀਂ ਹੈ। ਉਹ ਤੇ ਮਾਨ ਸਾਹਿਬ, ਸੇਲਮ ਆਪਣਾ ਮਾਨ ਸਾਹਿਬ, ਮਸਤਾਨਾ ਸਾਹਿਬ, ਤਾਰਕ ਜਵੇ ਸਾਹਿਬ, ਇੱਕ ਹਿੱਡਨ ਜੀ, ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਨੇ। ਮਸਤਾਨਾ ਸਾਹਿਬ ਵਲਗੈਰਿਟੀ ਚ ਤੇ ਨਹੀਂ ਨਾ ਹੁੰਦੇ ਮਸਤਾਨਾ ਸਾਹਿਬ, ਅਮਾਨੁੱਲਾ ਸਾਹਿਬ, ਲੇਕਿਨ ਉਹਨਾਂ ਨੇ ਕੀਤੀਆਂ ਨੂੰ ਰੈਸੀਆਂ ਕੀਤੀਆਂ ਨੇ ਕਿ ਜਿਹੜੀਆਂ ਮਤਲਬ ਉੱਤੋਂ ਲੰਘ ਜਾਣ ਤੁਹਾਡੇ। ਇੱਕ ਸਿੱਧੀ ਗੱਲ ਆ ਜੀ ਹੁਣ ਬੋਡੀ ਪਾਰਟਸ ਦੇ ਉੱਤੇ ਗੱਲ ਹੋ ਰਹੀ ਆ। 5 ਸਾਲ 10 ਸਾਲ ਦੇ ਬੱਚੇ ਨੂੰ ਵੀ ਸਮਝ ਆ ਰਹੀ ਹੈ ਕਿ ਬੋਡੀ ਦੇ ਕਿਹੜੇ ਪਾਰਟਸ 'ਚ ਗੱਲ ਹੋ ਰਹੀ ਹੈ। ਬਹਰਹਾਲ ਮੈਨੂੰ ਫਰੀਦ ਅੱਛਾ ਲੱਗਾ, ਕਿਸੇ ਨੇ ਤੇ ਆਵਾਜ਼ ਚੁੱਕੀ ਹੈ। ਮੈਂ ਕਹਿ ਰਿਹਾ ਆਵਾਜ਼ ਚੁੱਕਤੀ ਮੈਂ ਕਹਿ ਰਿਹਾ ਸੀ ਸਵਾਲ ਕੋਈ ਵੀ ਨਹੀਂ ਚਾਹੁੰਦਾ ਫਰੀਦ ਸਾਹਿਬ, ਇੱਕ ਸ਼ੌਕ ਹੁੰਦਾ, ਉਹਦਾ ਇੱਕ ਟਾਈਮ ਹੁੰਦਾ। ਮੈਂ ਇਸ ਫੀਲਡ 'ਚ ਐਸਾ ਸ਼ੌਕ ਨਾ, ਇੱਕ ਟਾਈਮ ਹੁੰਦਾ ਤੁਹਾਡਾ ਸ਼ੌਕ ਪੂਰਾ ਹੁੰਦਾ, ਤੁਹਾਡੀ ਮਜਬੂਰੀ ਬਣ ਜਾਂਦੀ। ਤੁਹਾਨੂੰ ਹੋਰ ਕੋਈ, ਤੁਸੀਂ ਫਸ ਜਾਂਦੇ ਜੀ ਤੁਸੀਂ ਹੁਣ ਹੋਰ ਕੋਈ ਕੰਮ ਕਰੋਗੇ ਤੁਹਾਨੂੰ ਲੋਕੀ ਜੀਣ ਨਹੀਂ ਦੇਣਗੇ। ਮਿਸਰੀ ਹਾਂ ਸਮਝ ਆ ਰਹੀ ਗੱਲ ਦੀ। ਔਰ ਫਿਰ ਤੁਹਾਡੀ ਉਹ ਜਿਹੜਾ ਐਸਾ ਟਾਈਮ ਹੁੰਦਾ ਨਾ ਕਿ ਜਿਸ ਟਾਈਮ 'ਚ ਮੈਂ ਕੁਝ ਹੋਰ ਕਰ ਸਕਦਾ ਵਾਂ, ਮਤਲਬ ਮੈਂ ਯਾਰ ਅੱਜ ਚਲੋ ਮੈਂ ਆ ਨਹੀਂ ਕਰਦਾ, ਮੈਂ ਕੱਪੜੇ ਦੀ ਦੁਕਾਨ ਕਰ ਲੈਣਾ, ਮੈਂ ਬਿਜ਼ਨਸ ਕਰ ਲੈਣਾ, ਉਹ ਇੱਕ ਜਿਹੜਾ ਵਕਤ ਹੁੰਦਾ ਉਹ ਤੁਸੀਂ ਸਾਰਾ ਨੰਗਾ ਬੈਠੇ ਹੁੰਦੇ ਹੋ। ਹੁਣ ਤੁਸੀਂ ਉਸ ਕੰਡੀਸ਼ਨ 'ਚ ਆ ਗਏ ਹੋ ਕਿ ਤੁਸੀਂ ਉੱਥੋਂ ਦੁਬਾਰਾ ਕੱਪੜੇ ਦੀ ਦੁਕਾਨ ਸ਼ੁਰੂ ਨਹੀਂ ਕਰ ਸਕਦੇ, ਤੁਹਾਡੇ ਬੱਚੇ ਜਵਾਨ ਹੋ ਗਏ, ਹੁਣ ਤੁਸੀਂ ਫਸ ਗਏ ਹੋ ਨਾ, ਅੱਗੇ ਜੋਗੇ ਰਹੇ ਨਾ ਪਿੱਛੇ ਜੋਗੇ ਰਹੇ। ਸਾਜੀ ਯਾਨੀ ਇਹ ਆਰਟਿਸਟ ਜਿਹੜਾ ਬਣ ਜਾਂਦਾ ਫਿਰ ਉਹਨੂੰ ਕੋਈ ਹੋਰ ਕੰਮ ਨਹੀਂ ਉਹਨਾਂ ਨੂੰ ਮੈਂ ਲੋਕੀ ਕਰਨ ਨਹੀਂ ਦਿੰਦੇ ਨਾ। ਨਹੀਂ ਕਰਦੇ ਨੇ, ਬੜਿਆਂ ਨੇ ਕੀਤਾ। ਅਨਵਰ ਅਲੀ ਸਾਹਿਬ ਕੱਪੜੇ ਦੁਕਾਨ ਤੇ ਬੈਠੇ ਹੁੰਦੇ ਨੇ, ਉਹ ਵੀ ਤੇ ਥੀਏਟਰ ਆਰਟਿਸਟ ਨੇ। ਨਹੀਂ ਕਰਨ ਨਹੀਂ ਨਾ, ਲੋਕ ਆ ਕੇ ਪੁੱਛਦੇ ਨੇ ਉਸਤਾਦ ਜੀ ਮਿੱਠੇ ਨੂੰ ਵੀ ਇੱਕ ਬੰਦੇ ਨੇ ਅੱਛਾ ਓਕੇ ਆ ਸੀ, ਅੱਛਾ ਚਲੋ। ਇਹ ਆਰਟਿਸਟ ਬਣ ਗਿਆ ਤੇ ਵੀ ਲੋਕੀ ਇਹਨੂੰ ਕਹਿਣ ਯਾਰ ਕੋਈ ਹੋਰ ਕੰਮ ਕਰ। ਨਹੀਂ ਦਫਾ ਮਾਰ। ਮਿੱਠੇ ਨੇ 20 ਸਾਲ ਬਾਅਦ ਆਰਟਿਸਟ ਮਸ਼ਹੂਰ ਹੋ ਕੇ ਕੱਪੜੇ ਦੀ ਦੁਕਾਨ ਪਾਈ ਤੇ ਲੋਕੀ ਆ ਕਹਿ ਰਹੇ ਹੁਣ ਆਇਆ ਤੂੰ ਸਹੀ ਜਗ੍ਹਾ ਤੇ। ਐਵੇਂ ਫੇਕ ਪੁਣਾ 20 ਸਾਲ ਕਰਦਾ ਰਿਹਾ। ਇਹ ਤੈਨੂੰ 20 ਸਾਲ ਪਹਿਲੇ ਪਾ ਲੈਣੀ ਚਾਹੀਦੀ ਸੀ। ਅਸੀਂ ਤੇਰੇ ਨਾਲ ਆ, ਦੱਸ ਕੋ ਮਾਲ ਚਾਹੀਦਾ ਤੇ ਉਹ ਇਹ ਕਹਿੰਦਾ ਯਾਰ ਬੇਟਾ ਅੱਛਾ ਆਰਟਿਸਟ ਆ, ਅਸੀਂ ਹੁਣ ਕੀ ਦੇਖਾਂਗੇ, ਸਾਡੀ ਤੂੰ ਇੰਟਰਟੇਨਮੈਂਟ ਖੋਲੇਈ, ਤੂੰ ਇੱਥੇ ਬਹਿ ਗਿਆ ਨਾ। ਉਹ ਕਹਿੰਦੇ ਤੇਰਾ ਬਣਦਾ ਹੀ ਇਹ ਸੀ, ਤੂੰ ਤੇ ਐਵੇਂ 20 ਸਾਲ ਕੱਢ ਦੇ। ਮੈਂ ਤੇ ਇਹਨਾਂ ਦੀ ਜ਼ਾਤ ਨੂੰ ਕਹਿੰਦਾ ਕਿ ਮਾਲਕਾ ਉਹਨਾਂ ਕਿਤੇ ਹੀ ਮਗਰ ਅਗਰ ਥੱਲੇ ਆਵਾਂ ਮੈਂ ਸਰਵਾਈਵ ਕਰ ਸਕਾਂ, ਓਏ ਹੇ ਮੈਂ ਮੈਨੇਜ ਕਰ ਸਕਾਂ। ਮੇਰੇ ਕੋਲ ਜੋ ਮਰਜ਼ੀ ਕਰਾ ਲਓ। ਮਿੱਠੇ ਨੇ ਆਂਡੇ ਵੇਚੇ ਆ, ਪਤਾ ਨਹੀਂ ਦਾਲਾਂ ਵੇਚੀਆਂ ਵਾ, ਮਿੱਠੇ ਨੇ ਹਰ ਕੰਮ ਕੀਤਾ। ਵੇਚੀਆਂ ਵਾਂ ਹੁਣ ਵੀ ਵੇਚ ਲਾਂਗੇ, ਇਹਨਾਂ ਹੱਥਾਂ 'ਚ ਦਾਲ ਆ ਜਾਵੇ ਤੁਹਾਨੂੰ ਵੇਚ ਕੇ ਦਿਖਾਵਾਂ। ਮੈਂ ਆਂਡੇ ਵੇਚੇ, ਆਲੂ ਛੋਲੇ ਵੇਚੇ, ਗੋਲ ਗੱਪੇ ਵੇਚੇ, ਕਲੀਨਰੀ ਕੀਤੀ, ਸਾਈਕਲਾਂ ਦਾ ਕੰਮ ਕੀਤਾ, ਮੋਟਰਸਾਈਕਲ ਦਾ ਕੀਤਾ, ਗੱਠਾਂ ਦਾ ਕੰਮ ਕੀਤਾ, ਪੈਕਿੰਗ ਕੀਤੀ, ਸਿਲਾਈ ਦਾ ਕੀਤਾ, ਬੁਟੀਕ ਦਾ ਕੀਤਾ, ਗਾਰਮੈਂਟ ਦਾ ਕੀਤਾ, ਕਿਹੜਾ ਨਹੀਂ ਕੀਤਾ ਸੀ ਪਿੱਛੇ ਯਾਰ, ਕੰਮ ਇਹ ਤੂੰ ਕਰਦਾ। ਪਹਿਲੇ ਕੀਤੇ ਆ ਯਾਰ, ਪਹਿਲੇ ਕੀਤੇ ਆ। ਹੁਣ ਤੂੰ ਕਰਕੇ ਵਿਖਾ। ਇਹੀ ਤੇ ਤੇਰਾ ਰੌਲਾ ਵਾ, ਤੂੰ ਆਲ ਫੋਲ ਆ, ਤੈਨੂੰ ਸਕ੍ਰਿਪਟ ਦੀ ਨਹੀਂ ਸਮਝ ਆਉਂਦੀ। ਅੱਜ ਦਿਓ ਕੰਮ ਤੋਂ ਜਵਾਬ, ਮੈਂ ਸਵੇਰੇ ਕੰਮ ਤੇ ਖੜਾ ਹੋਊਂਗਾ। ਮੇਰੇ ਤਾਂ ਬੰਦੇ ਪਿੱਛੇ ਇੱਕ ਹੌਜਰੀ ਵਾਲੇ, ਤੁਸੀਂ ਮੈਨੂੰ ਦਿਓ 70,000 ਤੋਂ ਜਵਾਬ, ਮੈਂ 30,000 ਲਓ ਜੀ, ਤੋਂ ਤੁਸੀਂ ਇਹਨੂੰ ਐਵੇਂ ਆਰਟਿਸਟ ਸਮਝੀ ਜਾਂਦੇ ਹੋ। ਤੁਸੀਂ ਮੈਨੂੰ 70,000 ਤੋਂ ਜਵਾਬ ਦਿਓ, ਜੇ ਜਾਂਦਾ ਹੀ ਨਾ 30,000 ਤੋਂ ਲੱਗਣਾ। ਇਹਨੇ 20 ਸਾਲ ਮਿਹਨਤ ਕਰਕੇ ਇੱਕ ਅਵਾਰਡ ਲਿਆ ਤੇ ਉਹ ਜਿਹੜਾ ਅਵਾਰਡ ਦੇਣ ਡਿਆ ਤੇ ਉਹ ਕਹਿੰਦਾ ਯਾਰ ਹੁਣ ਵੀ ਟਾਈਮ ਤੈਨੂੰ ਹਾਕਰ ਲਵਾ ਦੇਣਾ ਆਰਾਮ ਸਕੂਲ ਨਾਲ ਆਪਣੇ ਬੱਚੇ ਯਾਰ ਹਾਂ, ਮੇਰਾ ਆ ਨਿੱਕੇ ਨਿੱਕੇ ਤਮਕੇ ਮੇਰਾ ਸਿਨੈਰੀਓ ਨਹੀਂ ਹੈ, ਓਏ। ਇਹ ਸਾਡਾ ਐਮ ਨਹੀਂ ਹੈ, ਮਛਲੀ ਚੁੱਕਣੀ ਹੈ। ਮਛਲੀ ਚੁੱਕਣੀ ਹੈ ਕਿਸੇ ਦੀ। ਹਾਂ ਦਾਦੀ ਮੈਂ ਇੱਕ ਫੈਕਟਰੀ 'ਚ ਗਿਆ, ਉਹ ਕਹਿੰਦੇ ਉੱਥੇ ਇਹ ਵੀ ਲੋਡਿੰਗ ਦਾ ਕੰਮ ਕਰਦਾ ਯਾਰ। ਆਹੋ ਮੇਰੇ ਤੋਂ ਪਹਿਲੇ ਤਾਜੀ ਅੱਤ ਹੁੰਦਾ ਸੀ, ਮੈਂ ਅੱਤ ਲੋਡਰ। ਨਗ ਭਰਦਾ ਰਿਹਾ, ਪੱਤਰੀਆਂ ਵੇਲਾ ਨਗ। ਆਹੋ ਇੱਥੇ ਖੁੱਲਿਆਂ ਨੇ। ਫਰੀਦ ਸਾਹਿਬ ਸੀਰੀਅਸਲੀ ਉਸਤਾਦ ਜੀ, ਮੈਂ ਇਦਾਂ ਦਾ ਸਿਲੇਬਸ ਮਾਰ ਸੀ। ਓਏ ਅੱਲਾ ਦੇ ਬੰਦੇ, ਸੀ ਵਾਲੀ ਗੱਲ ਛੱਡ ਦੇ। ਮੈਂ ਕੱਪੜੇ ਦੀ ਦੁਕਾਨ ਤੇ ਮੁਲਾਜ਼ਮਤ ਕੀਤੀ ਹੈ, ਮੈਂ ਵੀ ਬੜੇ ਕੰਮ ਕੀਤੇ। ਮੈਂ ਹੁਣ ਕਰ ਸਕਦਾ ਗੱਲ ਨੂੰ ਸਮਝ ਗਣਾ, ਸਕ੍ਰਿਪਟ ਪੁੱਠਾ ਸਿੱਧਾ ਕਰਤਾ ਐਵੇਂ ਭਰਵੇਂ ਦੇ ਫਿੱਕੇ ਐਕਸਪ੍ਰੈਸ਼ਨਾਂ ਦੇ ਨਾਲ। ਯਾਨੀ ਹੁਣ ਤੁਸੀਂ ਮੈਨੂੰ ਅੱਜ ਸਮੋਸੀਆਂ ਓ ਲਵਾ, ਯਾਰ ਬੱਸ ਕਰ ਦੇ, ਅੱਜ ਸਮੋਸੀਆਂ ਲਵਾ ਦੋ, ਕੁਝ ਵੀ ਨਹੀਂ ਹੋਣਾ। ਇਹ ਸਮੋਸੀਆਂ ਲਵਾ ਕੇ ਨਹੀਂ ਦੇਣਾ ਚਾਹੁੰਦੇ, ਪੈਸੇ ਲੱਗਣੇ ਆ ਨਾ। ਕਿੰਨੇ ਕਮਾ ਲੇਗਾ ਤੂੰ 2 ਲੱਖ 2.5 ਲੱਖ ਜਿਹੜਾ ਪਹਿਲੇ ਕਮਾਉਂਦਾ ਸੀ, ਮਹੀਨੇ ਦਾ? ਹੈ ਜਿਹੜਾ ਪਹਿਲਾਂ ਕਮਾਉਂਦਾ ਉਹੀ ਐਵਰੇਜ ਰੱਖਣੀ ਆਪਾਂ। ਥੋਪੀਆਂ ਲਾਉਂਦਾ ਸੀ ਸਮੋਸੀਆਂ। ਯਾਰ 1400 1500 ਟੋਪੀਆ ਕੀ ਆ? ਉੱਥੇ ਬਹੁਤ ਸਸਤੀ ਹੈ ਨਾ, ਪੈਸਾ ਘੱਟ ਵਾ ਵੀ ਉੱਥੋਂ ਦਾ 2 ਲੱਖ 2.5 ਲੱਖ। ਮੈਂ ਇਸੋ ਕਿਹਾ ਸੋਮਾਲੀਆ ਫਰੀਦ ਕਿਤੇ ਸਰਚ ਕਰ ਦੋ, ਲੱਗੇ ਪਤਾ ਹਕੀਕਤ ਬੈਠੇ ਅੱਗੇ। ਉਸਤਾਦ ਜੀ 2.5-3 ਲੱਖ ਮੇਰੀ ਸੇਲ ਸੀਗੀ, 14-1500 ਸਮੋਸੀ। ਓਏ ਮੇਰੀ ਗੱਲ ਸੁਣ, 2.5-3 ਲੱਖ ਕਿਹੜੇ ਸੰਨ ਚ? ਐਨਾ ਇਹ ਜਿਹੜਾ ਹੁਣ ਲੱਗਿਆ ਵਾ ਕੰਮ ਸਾਨੂੰ ਚ ਸੀਗੀ ਜੀ 6-7 ਸਾਲ ਪਹਿਲੇ। ਹਾਂ 16-17 ਚ, ਹਾਂਜੀ 17-18 ਦੇ ਵਿੱਚ। ਜੀ, ਅੱਜ ਤੋਂ 8 ਸਾਲ ਪਹਿਲੇ, 7 ਸਾਲ ਪਹਿਲੇ। 7 ਸਾਲ ਪਹਿਲੇ ਤੇਰੀ 3 ਲੱਖ ਰੁਪਈਆ ਸਮੋਸੀਆਂ ਦੀ ਸੇਲ ਸੀ। ਹਾਂਜੀ, ਅੱਛਾ ਅੱਛਾ। ਵੱਡਾ ਕੜਾਹਾ ਰੱਖਾ ਹੁੰਦਾ ਸੀ, ਵੱਡਾ ਨਹੀਂ ਕੜਾਹਾ। ਹੋਰ ਕਰ ਲੈ ਭਾਵੇਂ ਵੱਡਾ, ਇਹ 20,000 ਤੋਂ ਉੱਤੇ ਨਹੀਂ ਜਾਣੀ। ਨਹੀਂ 3 ਲੱਖ ਹੀ ਸਾਜੀ ਜਨਮ 3 ਲੱਖ ਸੀ ਉਹ 1300 ਰੁਪਏ ਬਚਦਾ ਜੀ ਉਹਨੂੰ। ਸੇਲ 3 ਲੱਖ ਹੀ ਸੀ। ਇਹੋ ਹਿਸਾਬ ਸੀ ਉਹਨੇ ਨਿਕਾਲ ਗੱਲ ਸੁਣਾਈ ਨਾ। ਇੱਕ ਬੰਦਾ ਫੋਨ ਤੇ ਕਹਿ ਰਿਹਾ ਕਿਸੇ ਨੂੰ ਮਾੜਾ ਜਿਹਾ, ਕੀ ਕਹਿ ਰਿਹਾ ਸੀ? ਇੱਕ ਵੀ ਆ ਗਿਆ। ਇਹ ਕਹਿੰਦਾ ਹਾਂ ਤੈਨੂੰ 180 ਆ ਗਿਆ ਤੇ 120 ਤੇਰਾ ਰਹਿ ਗਿਆ ਬਕਾਇਆ। ਤੂੰ ਬੰਦਾ ਨਾਲ ਦਾ ਕਿਸੇ ਨੂੰ ਉਹਨੇ ਪੁੱਛਿਆ
ਯਾਰ ਇਹ ਤਾਂ ਮਾੜਾ ਜਿਹਾ ਪੁਰਾਣੇ ਜਿਹੇ ਕੱਪੜੇ ਪਾਏ। ਕਹਿੰਦਾ ਭਾਜੀ ਉਹਨੇ 300 ਰੁਪਏ ਦਾ ਨਾ ਕਿਤੋਂ ਕੋਈ ਚੀਜ਼ ਲਈ ਆ, ਉਹਨੇ 180 ਦੇ ਦਿੱਤੇ ਆ, 120 ਰਹਿ ਗਏ ਆ, ਤੇ ਉਹ ਕਹਿ ਰਿਹਾ ਤੈਨੂੰ 180 ਆ ਗਿਆ। ਮੋਟੇ ਹੋਣ ਵਾਲੀ ਪੱਕੀ 180 ਕਹਿੰਦਾ ਤੈਨੂੰ ਆ ਗਿਆ, 120 ਰਹਿ ਗਿਆ, ਤੇ ਵੇਖ ਲੈ 180 ਰੁਪਏ ਸੀ। ਤੇ ਉਹ ਇਹ ਗੱਲ ਉਦੋਂ ਹੁੰਦੀ ਜਦੋਂ 1,80,000 ਆ ਗਿਆ। ਉਸਤਾਦ ਜੀ ਉਹ ਮੇਰਾ ਕਜ਼ਨ ਸੀਗਾ ਜਦੋਂ ਫੈਕਟਰੀ ਕੰਪਨੀ ਨੇ ਫੈਸਲ ਮੇਰੇ 'ਚ, ਉਹ ਮੇਰੇ ਨਾਲ ਛੋਟਾ ਹੀ ਨਾਜੀ ਜੱਟ, ਹੁਣ ਉਹ ਬਣਿਆ ਹੁੰਦਾ ਸੀਗਾ ਸੁਦਾਮਾ, ਮੈਂ ਸੀ ਗੁਲਾਮ ਮੁਸਤਫਾ। ਉਹਨੇ ਕੋਈ ਕੰਮ ਕਰਨਾ ਕਿਸੇ ਨੇ ਆ ਥੱਪੜ ਮਾਰ ਕੇ ਮੁਸਤਫਾ ਭਾਈ ਠੀਕ ਹੀ ਆ ਨਾ। ਅੱਛਾ ਤੁਸੀਂ ਆਪਸ ਚ ਬਣੇ ਸੀ? ਆਹੋ। ਇੱਕ ਦਿਨ ਰਿਕਸ਼ੇ 'ਚ ਉਤਰ ਕੇ ਉਹਨੇ ਇੱਕ ਬੰਦੇ ਠਾ ਕਰਾਈਆ, ਮੈਂ ਪਰੇ ਖਲੋਤਾ, ਮੈਂ ਜੂਸ ਪੀ ਲਿਆ, ਮੈਨੂੰ ਕਹਿੰਦਾ ਮੁਸਤਫਾ ਭਾਈ ਠੀਕ ਹੀ ਆ ਨਾ। ਮੈਂ ਕੀਤਾ ਕੀ? ਕਹਿੰਦਾ ਮੈਂ ਰਿਕਸ਼ੇ ਵਾਲਾ ਸੁੱਟ ਆਇਆ। ਮੈਂ ਕਿਹਾ ਠੀਕ ਤੇ ਨਹੀਂ ਕੀਤਾ, ਦੌੜ ਚੱਲੀਏ। ਮੈਂ ਕਿਹਾ ਮਾਮਾ ਕਟਾਈ ਹੋਈ ਕਿਸੇ ਨੂੰ। ਆਹੋ 2.5-3 ਲੱਖ ਰੁਪਏ ਉਸਤਾਦ ਜੀ ਸੇਲ ਹੋਇਆ। ਓਏ ਯਾਰ ਕਿੰਨੇ ਦੀ ਸਮੋਸੀ ਵੇਚਦਾ ਸੀ? ਉਸਤਾਦ ਜੀ ਮੈਂ ਸਮੋਸੀ ਕਿੰਨੇ ਦੀ ਵੇਚਦਾ ਸੀ? ਅੱਛਾ ਤੁਸੀਂ ਮੇਰੇ ਕੋਲ ਸਮੋਸੀ ਕਿੰਨੇ ਦੀ ਵੇਚਦਾ ਸੀ? 80 ਰੁਪਏ 120 ਰੁਪਏ ਦਰਜਨ ਸੀਗੀ। 120 ਰੁਪਏ ਦੀ ਦਰਜਨ, 10 ਰੁਪਏ 10 ਰੁਪਏ ਦੀ ਸਮੋਸੀ, ਤੇ ਉਹ ਰੋਲ ਰੋਲ ਸੀਗਾ ਚਿਕਨ 15 ਰੁਪਏ ਦਾ, 15 ਰੁਪਏ ਦਾ। ਠੀਕ ਹੈ ਜੀ, ਹੋਰ ਕੀ ਸੀ? ਸਮੋਸਾ ਚਿਕਨ 30 ਰੁਪਏ ਦਾ, 30 ਰੁਪਏ ਦਾ ਸਮੋਸਾ ਚਿਕਨ। ਹਾਂਜੀ। ਹੋਰ ਤਿੰਨ ਚੀਜ਼ਾਂ ਹੋ ਗਈਆਂ। ਸ਼ਵਾਰਮਾ ਸੀਗਾ, ਸ਼ਵਾਰਮਾ ਲਾ ਦੇ ਕੋਲ 15 ਦਿਨ ਹੀ ਚੱਲਿਆ, ਫਲॉप ਹੋ ਗਿਆ ਸੀ। ਅੱਛਾ ਇਹ ਤਿੰਨ ਚੀਜ਼ਾਂ ਸੀ। ਇੱਕ 10 ਚਿਪਸ ਵੀ ਸੀ। ਰਹਿ ਜਾ, ਇੱਕ 10 ਰੁਪਏ ਦੀ, ਇੱਕ 30 ਰੁਪਏ ਦਾ ਚਿਕਨ ਵਾਲਾ, ਇੱਕ 15 ਤੇ ਇੱਕ 15 ਰੁਪਏ ਦਾ। ਤੇ ਤੇਰੀ ਕਿੰਨੀ ਸੀ? 3 ਲੱਖ ਰੁਪਈਆ? ਮੰਥਲੀ ਨਹੀਂ, ਥੋੜਾ ਹੋਰ ਕੋਈ ਗੁੰਜਾਇਸ਼ ਕਰ। ਉਸਤਾਦ ਜੀ 8 ਮੰਥਲੀ ਵੀ ਹੋਵੇ ਤਾਂ 10,000 ਰੋਜ਼ ਦੀ ਸੇਲ ਹਾਂ। ਹੋਵੇ। ਔਰ ਇਹ ਜਿਹੜਾ ਕੰਮ ਕਰਦਾ ਸੀ ਉਹਦੇ ਚੋਂ 10,000 ਸੇਲ ਹੋਵੇ ਤੇ ਕਮ ਸੇ ਕਮ 5 ਤੁਹਾਡਾ ਹੁੰਦਾ, ਤੇ 5 ਹੋਵੇ ਤੇ 1.5 ਲੱਖ ਰੁਪਈਆ ਮਹੀਨਾ ਬਣਦਾ। ਮੈਂ ਜਦੋਂ ਘਰ ਸ਼ਾਮ ਨੂੰ ਜਾਂਦਾ ਸੀ ਨਾ ਦੁਕਾਨ ਬੰਦ ਕਰੇ, ਮੇਰੇ ਕੋਲ ਸਾਈਡਾਂ ਤੇ ਨਾ ਮੋਟਰਸਾਈਕਲ ਡੰਡੇ ਤੇ 4-5 ਛਾਪਰ ਫਲਾਂ ਦੇ ਟਕੇ ਹੁੰਦੇ ਸੀਗੇ। ਕਾਹਦੇ? ਫਲਾਂ ਦੇ ਇਹਨੇ ਫਲ ਮਿਲਿਆ। ਸਬਜ਼ੀ ਦਾ ਵੀ ਕਰਦਾ, ਫਲ ਵੀ ਦਿੰਦਾ ਸੀ ਨਾ ਗਲੀ 'ਚ। ਡਿਲੀਵਰੀ ਦਾ ਕਰਦਾ ਸੀ। ਔਰ ਫਲ 6 ਛਾਪਰ ਲੋਕ ਪੁੱਛਦੇ ਮਿੱਠੇ ਇਹ ਚ ਕੀ ਆ? ਇਹ ਬੇਰ ਆ, ਤੇ ਇਹਦੇ ਚ ਬੇਰ ਆ, ਤੇ ਉਧਰਲੇ ਚ ਚੈੱਕ ਕਰ, ਉਧਰਲੇ ਚ ਬੇਰ ਆ। ਯਾਰ 6 ਜੀ ਬੇਰ ਰੇੜੀ ਦਾ ਸੌਦਾ ਕਰਾ ਕੇ 6 ਛਾਪਰਾਂ ਚ ਭਰਾ ਕੇ। ਬੇਰ ਵੀ ਫਾਲਾ, ਸਾਡੀ ਕਿਸਮਤ ਮਾੜੀ, ਅਸੀਂ ਹੋਰ ਕਰ ਨਹੀਂ ਸਕਦੇ। ਸਾਨੂੰ ਮੰਨਣਾ ਪੈਣਾ ਕਿ ਬੇਰ ਫਾਲਾ। ਹਾਂਜੀ ਕੀ ਕਰ ਲੋਗੇ? ਹਾਂਜੀ। ਕਿਉਂਕਿ ਮੈਂ ਰੋਜ਼ ਬੱਚਿਆਂ ਵਾਸਤੇ ਫਲ ਲੈ ਕੇ ਜਾਂਦਾ, ਹਾਂ। ਤੇ ਉਹ ਕਹੇ ਬੇਰ, ਤੇ ਤੁਸੀਂ ਝੂਠੇ ਹੋ ਕੇ ਕਹੇ ਭਾਜੀ ਫਲ ਕਿਹਾ, ਤਾਂ ਝੂਠ ਤੇ ਨਹੀਂ ਬੋਲਿਆ। ਇਹ ਉਹ ਹਿਸਾਬ ਆ। ਉਸਤਾਦ ਜੀ ਨਾਲੇ 6-7 ਛਾਪਰ ਲੈ ਕੇ ਜਾਂਦਾ ਸੀ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਬੱਕਰੀ ਲਈ ਕੁਛ ਨਾ ਆ ਦੇ ਦੇ ਇਹ ਵਿੱਚ। ਬੇਰ ਆਏ ਦਰੁਸਤ ਆਏ ਆਹੋ ਉਹ ਬੱਕਰੀ ਲਈ ਕਹਿ ਕੇ ਨਾ ਉਸਤਾਦ ਜੀ ਜਿਹੜਾ ਗਲਿਆ ਫਲ ਹੁੰਦਾ ਸੀ ਉਹ ਘਰ ਲੈ ਕੇ ਜਾਂਦਾ ਰਿਹਾ। ਯਾਰ ਜਿਹੜੇ ਅੱਲਾ ਮਾਫੀ ਦੇਵੇ ਨਜਾਇਜ਼ ਖਰਬੂਜ਼ੇ ਨਹੀਂ ਲੋਕੀ, ਨਜਾਇਜ਼ ਕੀ ਹੋਏ ਖਰਬੂਜ? ਨਜਾਇਜ਼ ਖਰਬੂਜ਼ੇ ਵੀ ਯਾਰ ਯਾਰ, ਖਰਬੂਜ਼ੇ ਦੀ ਫਾੜੀ ਜਿਹੜੀ ਨਾ ਕਸਮੇ ਵਾਲਾ ਦਾ 9 ਕੱਟੇ। ਤੂੰ ਚਿੱਬੜ ਦੇਖਿਆ ਨਿੱਕਾ ਜਿਹਾ ਦਵਾਣਾ ਜਿਹੜਾ ਹੁੰਦਾ ਏਦਾਂ ਦਾ, ਉਹ ਲੈ ਕੇ ਆਂਦਾ ਹੀ। ਹਾਂ ਤੇ ਘਰ ਦੇ ਕਹਿੰਦੇ ਸੀ ਵੀ ਇਹ ਲਿਆਂਦੇ ਤੂੰ ਹਰਾਮ ਦੇ ਜੇ ਖਰਬੂਜ਼ੇ, ਕਹਿੰਦਾ ਖਾਣੇ ਕਿਹੜਾ ਚੌਧਰੀਆਂ ਨੇ। ਆਏ ਫਰੀਦ ਸਾਹਿਬ ਸੀਰੀਅਸਲੀ ਰਮਜ਼ਾਨ ਸ਼ਰੀਫ ਦੇ ਵਿੱਚ 8 ਮੁੰਡੇ ਮੇਰੇ ਅੰਡਰ ਕੰਮ ਕਰਦੇ ਹੁੰਦੇ ਸੀਗੇ। 8 ਮੁੰਡੇ ਐ ਤੇਰਾ ਵੀਰ ਤਲਾਈ ਕਰੀ ਯਾਰ, ਤੂੰ ਹੱਥਾਂ ਨਾਲ ਐ ਛੰਦ ਦੀ ਆਵਾਜ਼ ਆਉਣੀ। ਉਹ ਰਮਜ਼ਾਨ ਚ ਠੀਕ ਆ। ਰਮਜ਼ਾਨ ਚ ਸੀਰੀਅਸਲੀ 35 ਲੱਖ ਰੁਪਏ ਮੰਥਲੀ ਸੇਲ ਹੋਈ। ਫਰੀਦ ਸਾਹਿਬ ਉਧਰ ਚੈੱਕ ਕਰਿਓ। ਉਹ ਯਾਰ ਛੱਡ ਦੇ ਇਹਨੂੰ, ਛੱਡ ਦੇ। ਫਰੀਦ ਸਾਹਿਬ ਤੁਸੀਂ ਰਮਜ਼ਾਨ ਚ ਨਾਰਮਲ ਘਰ ਵਾਲਾ ਹੋਵੇ, ਤੂੰ ਇੱਕ ਗਰੀਬ ਆਦਮੀ ਆ, ਤੇਰੀ 1000 ਰੁਪਈਆ ਦਿਹਾੜੀ ਆ, ਤੂੰ ਇੱਕ ਮਤਲਬ ਕੱਪੜੇ ਵੀ ਮੈਲੇ ਪਾਏ ਆ, ਤੇਰੇ ਘਰ 'ਚ ਵੀ ਕੋਈ ਡੀ ਸਫਾਈ ਏਦਾਂ ਦਾ ਵੀ ਆ, ਤੂੰ ਇੱਕ ਸਮੋਸੇ ਲੈਣ ਜਾ ਰਿਹਾ, ਤੈਨੂੰ ਇੱਕ ਗੰਦੇ ਨਾਲੇ ਦੀ ਪਹਿਲੇ ਹਮਕ ਆਈ ਹੈ। ਯਾਨੀ ਤੈਨੂੰ ਪਤਾ ਲੱਗਾ ਕਿ ਇੱਥੇ ਗੰਦਾ ਨਾਲਾ ਵਾ, ਤੇ ਗੰਦੇ ਨਾਲੇ ਦੇ ਉੱਤੇ ਫੱਟੇ ਪੁੱਟੇ ਜਾਂ ਉਹ ਸੀਮਟ ਦੀਆਂ ਉਹ ਲੈਂਟਰ ਨਿੱਕੇ ਨਿੱਕੇ ਪਾ ਕੇ ਉਹ ਲੋਕਾਂ ਨੇ ਬਣਾਇਆ। ਹੁਣ ਤੂੰ ਉੱਥੇ ਇੱਕ ਤੈਨੂੰ ਲੱਗੇ ਸਮੋਸਿਆਂ ਵਾਲਾ ਖੜਾ ਵਾ, ਥੱਲੇ ਗੰਦਾ ਨਾਲਾ ਬਹਿ ਰਹਾ ਹੈ, ਠੀਕ ਹੈ ਜੀ, ਉੱਥੋਂ ਤੂੰ ਸਮੋਸੀ ਲਏਂਗਾ? ਕਦੀ ਜ਼ਿੰਦਗੀ ਜਿਹਨੇ ਭਾਵੇਂ ਤੂੰ ਟਕੇ ਦਾ ਆਦਮੀ ਨਾ ਹੋਵੇ, ਮੈਂ ਕਹਿੰਦਾ ਤੂੰ ਭਾਵੇਂ ਇੱਕ ਗੰਦਾ ਤਰੀਨ ਇਨਸਾਨ। ਯਾਰ ਇੱਕ ਗੱਲ ਵਾ ਨਾ, ਚਲੋ ਬਸ ਨਹੀਂ ਬਹੁਤ ਆ। ਉਹ ਖਾਲਾ ਦੇਖਣਾ ਮੈਂ ਕੋਈ ਖਾਲਾ ਫੈਮਲੀਆਂ ਰੁਕਦੀ ਸੀ ਮੇਰੇ ਕੋ। ਉਹ ਫੈਮਲੀਆਂ ਮੇਰੀ ਉਹ ਤਾਂ ਰੁਕਦੀ, ਖਾਲਾ ਟੱਪਣਾ ਪੈਂਦਾ ਸੀ। ਫੈਮਲੀਆਂ ਇਸ ਤੋਂ ਰੁਕਦੀਆਂ ਸੀ ਕਿ ਇੱਥੋਂ ਵਾਪਸ ਨਿਕਲ ਜਾਓ, ਅੱਗੇ ਹੋਰ ਬੋ ਵੱਧ ਜਾਣੀ। ਆਹੋ ਫੈਮਲੀਆਂ ਰੁਕਦੀਆਂ ਸੀ ਕਾਰਾਂ ਦੇ ਸ਼ੀਸ਼ੇ ਥੱਲੇ ਕਰਕੇ ਦਰ ਫਿੱਟੇ ਮੂੰਹ ਕਰਕੇ ਫੇਰ ਫੈਮਲੀਆਂ ਰੁਕਦੀਆਂ ਨਹੀਂ ਇਹਨੂੰ ਸਮਝਾਉਣ ਲਈ ਕਿ ਉਹ ਗੱਲ ਸੁਣ ਇੱਥੋਂ ਚੁੱਕ ਲੈ। ਹੁਣ ਵੀ ਫੈਮਲੀਆਂ ਨੂੰ ਕਹਿੰਦੀਆਂ ਸੀ ਸਾਡਾ ਦਿਲ ਕਰਦਾ ਵਾ ਕਿ ਤੇਰੇ ਕੋਲ ਸਮੋਸੀਆਂ ਲਈਏ, ਇਹ ਨਹੀਂ ਕਰਦਾ, ਲੇਕਿਨ ਆ ਜਿਹੜੀ ਤੂੰ ਸੌਂਦੀ ਹੈ ਨਾ ਇੱਥੋਂ। ਉਹ ਨਹੀਂ ਕੋਈ ਉਹ ਸਿਰਫ ਮੈਂ ਕੋਈ ਚਵਲ ਨੇ ਗੱਲ ਫੜਾਈ ਹੋਈ ਆ। ਰਮਜ਼ਾਨ ਸ਼ਰੀਫ ਦੇ ਵਿੱਚ ਸੀਰੀਅਸਲੀ 35 ਲੱਖ ਰੁਪਏ ਮੇਰੀ ਸੇਲ ਹੋਈ। ਮੈਂ ਸੱਸ ਨੂੰ 9 ਲੱਖਾਂ ਹਾਰ ਨਹੀਂ ਹੁੰਦਾ ਉਹ ਗਿਫਟ ਕੀਤਾ ਸੀ ਉਦੋਂ ਹੀ। ਹਾਂ ਅੱਛਾ ਗੱਲ ਪਾਚ ਸੀਰੀਅਸਲੀ। ਸਮੋਸੇ ਦੇ ਵਿੱਚ ਪਾਊਡਰ ਵੀ ਪਾ ਕੇ ਵੇਚਦਾ ਯਾਰ 30,000 ਰੁਪਏ ਮੇਰੇ 8 ਜਿਹੜੇ ਸਿਗਰਟ ਦੇਖਿਆ 6 ਸਿਗਰਟ ਨੂੰ 30,000 ਰੁਪਏ ਈਦ ਦੀ ਦਿੱਤੀ ਸੀਗੀ। 30,000 ਸਾਰੀ ਇੱਦੀ ਕੀ ਬਾਤ ਹੈ। ਸਾਲਾ ਉੱਥੇ ਆਪਣੇ ਸ਼ਕੀਰਤ ਨੂੰ 30 ਦਿੰਦਾ ਸੀ ਤੇ ਮੇਰੇ ਕੋਲ 25 ਤੇ ਆ ਗਿਆ ਸੀ ਪਹਿਲੇ। ਪਹਿਲੀ ਸੈਲਰੀ ਫਰੀਦ ਇਹ ਆਰਟ ਆ। ਅਸੀਂ
ਇਹ ਸ਼ੌਕ ਸੀਗਾ। ਇਹ ਮਾਠਪੁਣ ਇਹ ਤਾਂ ਦੇਖ ਅਸੀਂ ਬਣਨਾ ਚਾਹੁੰਦਾ ਸੀ ਵੀ ਇਸ ਫੀਲਡ 'ਚ ਹੈ ਕੀ ਆ, ਹਾਂ। ਲੇਕਿਨ ਉਹਨੂੰ ਪਤਾ ਲੱਗ ਗਿਆ, ਹੁਣ ਫੇਰ ਮੁੜ ਕੇ ਉੱਥੇ ਜਾਣਾ ਚਾਹੁੰਦੇ ਆ। ਯਾਰ ਇੱਕ ਸਹੀ ਕਿਹੜੀ ਸ਼ਰਟ ਪਾਈ ਆ, ਇਹਦਾ ਘੋੜੇ ਵਾਲਾ ਤੇ ਬੰਦਾ ਬੈਠਾ ਤੇ ਸਿਰ 'ਚ ਕੁਛ ਐ ਮਾਰ ਲੱਗਾ ਹੋਵੇ। ਜਿਸ ਦਿਨ ਮੈਂ ਪਹਿਲੇ ਦਿਨ ਉੱਥੇ ਅੱਡਾ ਲਾਇਆ ਸੀ ਨਾ, ਮੇਰੇ اخلاق ਦੀ ਵਜ੍ਹਾ ਤੋਂ ਫੈਮਲੀਆਂ ਨਿਕਲੀਆਂ ਘਰੋਂ, ਫੈਮਲੀ ਨੇ ਮੇਰੇ ਕੋਲ ਆ ਕੇ ਜਲਾਓ ਫੈਮਲੀਆਂ ਘਰੋਂ ਨਿਕਲੀਆਂ, ਜਲਾਓ ਘਰਾਓ ਕਰਤਾ ਉਹਨਾਂ ਨੇ ਕਿਹਾ ਅੱਡਾ ਇੱਥੇ ਨਹੀਂ ਸੀ ਅੱਡਾ ਬਣਾ। ਚੁੱਕੋ। ਹਾਂ ਅੱਛਾ ਮਿੱਠੇ ਦੀ ਦੁਕਾਨ ਦਾ ਨਾਂ ਤੇ ਪੁੱਛਿਓ ਕੀ ਸੀ? ਜ਼ੁੰਬੀ। ਹਾਂਜੀ ਜ਼ੁੰਬੀ ਨਾ ਇੰਗਲਿਸ਼ ਰੱਖਿਆ ਸੀ ਜ਼ੁੰਬੀ ਫੂਡਸ। ਜ਼ੁੰਬੀ ਬੇਸਿਕਲੀ ਨਾ ਮੈਂ ਉੱਥੇ ਵੀ ਆਹੀ ਸਟਾਈਲ ਸੀ। ਚੱਕੀ ਜ਼ੁੰਬੀ। ਮੈਂ ਕਮਾਲੀ ਲਾਈ ਹੁਣ, ਮੈਂ ਤੋਂ ਛਮ ਮੈਂ ਉੱਥੇ ਨਾਲ ਸਮੋਸੇ ਉਹਨਾਂ ਨਾਲ ਵਗਰੀ ਮੈਂ ਛਮ ਜਿਹੜੇ ਵੀ ਕਿਸੇ ਬਾਬੇ ਨੇ ਕਿਸੇ ਚਾਚੇ ਨੇ ਨਿਕਲਣਾ ਹੁੰਦਾ ਮੈਂ ਤੋਂ ਛਮ ਉਹਨੇ ਆਣਾ ਕੀ ਗੱਲ ਆ ਉੱਥੇ ਬੈਠੇ ਜੋ ਗਾਣਾ ਗੁਣਾ ਦੇਖਣਾ, ਚੱਲ ਸਮੋਸੇ ਵੀ ਲਾ ਦੇ। ਇਹ ਯਾਰਾ ਲਾਇਆ ਸੀਗਾ, ਆਏ ਹਾਏ। ਲੋਕੀ ਖਾਣ ਘੱਟ ਆਉਂਦੇ ਸੀਗੇ, ਚਵਲਾ ਮਾਰ ਬਹੁਤੀਆਂ ਹੁੰਦੀਆਂ ਸੀ ਉੱਥੇ। ਅੱਛਾ ਹਾਂ ਅੱਛਾ ਤੁਸੀਂ ਯਕੀਨ ਕਰੋ ਇਹ ਜਿੱਥੇ ਆ ਸਮੋਸੇ ਦੇਖ ਲਓ ਤੁਸੀਂ ਇਹਦੇ ਕੋਲ ਖਾਂਦੇ ਰਹੇ ਜਿਹੜੇ ਤੁਹਾਨੂੰ ਕੀ ਕਹਿ ਰਿਹਾ ਵੇਲ। ਨਹੀਂ ਨਾ ਜਿਹੜੇ ਸਮੋਸੀਆਂ ਲਾਉਂਦਾ ਸੀ ਨਾ ਜਿਸ ਜਗ੍ਹਾ ਤੇ ਉਸਤਾਦ ਜੀ, ਉੱਥੇ ਖਾਣ ਕੋਈ ਨਹੀਂ ਸੀ ਆਉਂਦਾ, ਉੱਥੇ ਛਾਪਰ ਸੁੱਟਣ ਆਉਂਦੇ ਸੀ ਲੋਕੀ ਤੇ ਇਹਨੂੰ ਕਹਿੰਦੇ ਕੀ ਕਰਨ ਡਿਆ ਤੇ ਬਣਾ ਜਿਹੜਾ ਸਮੋਸੀ ਚ। ਜਿੱਦਾਂ ਦੁੱਧ ਵਾਲੇ ਭਾਂਡੇ ਪਹਿਲੇ ਰੱਖ ਜਾਈਦੇ। ਅੱਛਾ ਮੇਰੀ ਗੱਲ ਸੁਣ, ਤੈਨੂੰ ਤੇਰੀ ਮਾਂ ਦੀ ਕਸਮ ਆ, ਸਹੀ ਦੱਸ ਨਾਰਮਲ ਕਿੰਨੀ ਸੇਲ ਸੀ? ਸਹੀ ਦੱਸਣਾ, ਝੂਠ ਨਹੀਂ ਬੋਲਣਾ, ਤੈਨੂੰ ਤੇਰੀ ਅੰਮੀ ਦੀ ਕਸਮ ਹੀ। ਹੈ ਸੀ ਕੋਈ 1500 ਹੋ ਨਾਲ 700-800 ਵੱਜ ਜਾਂਦਾ ਹੁਣ ਸਰ। ਜੇ ਅੰਮੀ ਨੇ ਵਿੱਚ ਪਾਈਏ ਫੇਰ ਹੈ 15 ਤੋਂ 2000 ਦੀ। ਨਹੀਂ ਅਗਲੀ ਗੱਲ ਸੁਣ ਲੈ ਇਹ ਅੰਮੀ ਨੇ ਵਿੱਚ ਪਾਈਏ ਫੇਰ ਠੀਕ ਸੀ। ਅੱਛੇ ਵੀ ਪਾਤੀ ਕਹਿੰਦਾ ਮਾਫ ਕਰਨ ਵਾਲੇ 15 ਤੋਂ 2000 ਸੇਲ ਸੀ ਤੇਰੀ। ਉਸ ਕੰਮ 'ਚ ਮੈਂ ਇੰਜੋਏ ਬੜਾ ਕੀਤਾ ਸਾਜੀ, ਮੇਰੀ ਰੂਹ ਲੱਗੀ ਸੀ ਉਸ ਕੰਮ 'ਚ। ਹਾਂ ਮੈਂ ਹੁਣ ਵੀ ਮਹੀਨੇ ਡੇਢ ਮਹੀਨੇ ਬਾਅਦ ਨਾ ਮੇਰੇ ਉੱਥੇ ਯਾਰ ਹੈ, ਮੈਂ ਸ਼ਰਟਾਂ ਉਹਦੇ ਕੋਲ ਜਾ ਕੇ ਮੈਂ ਉਸੇ ਦੁਕਾਨ ਤੇ ਉਸੇ ਪੁਆਇੰਟ ਤੇ ਬਹਿ ਕੇ ਸਕੂਨ ਲੈਣਾ ਹੁੰਦਾ ਵਾ, ਹਲਕੇ ਜਿਹੇ ਅਮਰੂਦ ਲੈ ਲੈਣੇ, ਬਹਿ ਕੇ ਕੱਟ ਕਟਾਈਆ ਕਰਕੇ ਨਾ ਅੱਡਾ ਤੇ ਮੈਨੂੰ ਵੀ ਲੈ ਕੇ ਗਿਆ ਇੱਕ ਵਾਰੀ ਉੱਥੇ, ਜਿਹੜਾ ਇਹਦਾ ਯਾਰ ਨਾ ਸ਼ਰਟਾਂ ਉਹਨੇ ਕਦ ਨਾਲ ਲਾਈ। ਆਹੋ। ਮੈਨੂੰ ਇਹਦੇ 300 ਦੀ ਸ਼ਰਟਾਂ ਇਹਨੇ ਲੈ ਕੇ ਦਿੱਤੀ ਅੱਜ ਤੋਂ 2 ਸਾਲ ਪਹਿਲਾਂ। ਯਾਰ ਜੀ ਆਹੋ, ਲੇਕਿਨ ਉਹਦਾ ਸ਼ਰਟ ਦਾ ਇੱਕ ਮਿਆਰ ਵਾ, ਜੇ ਤੂੰ 5-7 ਸ਼ੋ ਪਾ ਕੇ ਸ਼ਰਟ ਸੁੱਟ ਦੇ ਤੂੰ ਸਾਜੀ ਉਹ ਆਲਟਰੇਸ਼ਨ ਨਹੀਂ ਹੋਈਆਂ ਸ਼ਰਟਾਂ ਨਾ, ਉਹ ਕਿਤੇ ਕਿਸੇ ਦੀ ਬਾਹ ਏਡੀ ਕਿਸੇ ਦੀ ਛੋਟੀ, ਉਹ ਇਦਾਂ ਕਰਕੇ ਸ਼ਰਟਾਂ ਉਹਨੇ ਲਾ ਕੇ ਨਹੀਂ ਐ ਤਾਂ ਹੁਣ ਤੂੰ ਪਾ ਕੇ ਹਰਾਮ ਕਰਨ ਡਿਆ। ਨਹੀਂ ਤਾਰਫ ਤੂੰ ਵੱਡਾ ਕਰਨਾ ਕਿ ਮੇਰੇ ਯਾਰ ਦਾ ਉੱਥੇ ਗਾਰਮੈਂਟਸ ਦਾ ਕੰਮ ਤੇ ਉਹ ਫਰੀਦ ਦੇ ਸੰਦੇ ਕੰਧ ਨਾਲ ਲਾਏਗਾ। ਓ ਯਾਰਾ ਹੁਣ ਉਹਦੇ ਕੋਲ ਨਹੀਂ ਇਹੀ ਤੇ ਤੈਨੂੰ ਕਹਿ ਰਿਹਾ ਕਿ ਗਾਰਮੈਂਟਸ ਦਾ ਕੰਮ ਆ, ਤੁਸੀਂ ਇਹਨੂੰ ਝੁਟਲਾ ਨਹੀਂ ਸਕਦੇ। ਹਾਂ ਗੱਲ ਸੱਚ। ਹਾਂ ਹੁਣ ਉਹ ਬੇਰ ਘਰ ਲੈ ਕੇ ਆਉਂਦਾ, ਕਹਿੰਦਾ ਮੈਂ ਫਲ ਲੈ ਕੇ ਆ, ਤੁਸੀਂ ਝੁਟਲਾ ਨਹੀਂ ਸਕਦੇ। ਇਹਨਾਂ ਨੇ ਸਕੀਮ ਹੋਰ ਲਾਈ ਆ। ਸਹੀ ਗੱਲ। ਆਪਣੀ ਗੁਰਬਤ ਤੇ ਪਰਦੇ ਡਾਲਨੇ ਜੀ ਇਹਨੂੰ ਪੁੱਛ ਸਟ੍ਰਾਬੇਰੀ। ਹਾਂਜੀ 60 ਰੁਪਏ ਕਿਲੋ ਕੱਲ ਦਾ ਰੇਟ ਆ। ਸਹੀ ਗੱਲ। ਪਹਿਲੇ ਰਮਜ਼ਾਨ 650 ਰੁਪਏ ਤੱਕ ਸਟ੍ਰਾਬੇਰੀ ਸੇਲ ਹੋਈ ਆ, ਅਸੀਂ ਲੈ ਗਏ ਘਰ, ਸਾਨੂੰ ਸਾਡੇ ਤੋਂ ਕਿਹੜਾ ਤੂੰ ਫਾਇਦਾ ਹੋਇਆ? ਸਾਲਿਆ ਉੱਥੇ ਮੰਡੀ ਕੋ ਕੰਮ ਕਰ ਲਾ, ਤੂੰ ਕਹਿੰਦੇ ਸਾਡੇ ਨਾਲ ਬੈਠਾ ਤੂੰ। ਜਦੋਂ ਕੋਈ ਗੱਲ ਹੁੰਦੀ ਆ ਤੈਨੂੰ ਏਦਾਂ ਰੇਟਾਂ ਦਾ ਪਤਾ, ਆੜਤੀਆਂ ਨੂੰ ਨਹੀਂ ਉਹਨਾਂ ਪਤਾ ਹੁੰਦਾ ਜਿੰਨਾ ਤੈਨੂੰ। ਲਓ ਜੀ ਤੁਸੀਂ ਇੱਥੇ ਗੂਗਲ ਸਰਚ ਕਰ ਲੈਣੇ, ਮੇਰੇ ਦੱਸੇ ਹੋਏ ਰੇਟ ਤੇ ਗੂਗਲ ਦੇ ਦੱਸੇ ਹੋਏ ਰੇਟਾਂ ਦੇ ਵਿੱਚ ਫਰਕ ਆ ਜਾਵੇ, ਗੂਗਲ ਦੀ ਧੌਣ ਲਵਾ ਦਿਓ। ਜਿਹੜਾ ਕਹਿੰਦੇ ਨਾ ਗਾਰਮੈਂਟਸ ਦੀ ਦੁਕਾਨ ਉਸਤਾਦ ਜੀ, ਯਕੀਨ ਕਰੋ ਮੈਂ ਗਿਆ ਵਾਂ ਤੇ ਉਹਨੇ ਜਾ ਕੇ ਮੇਰਾ ਯਾਰ ਆਇਆ ਵਾ ਸਪੈਸ਼ਲ ਦੀਆਂ ਸ਼ਰਟਾਂ ਕੱਢ ਦੇ, ਤੇ ਉਹ ਮੁੰਡੇ ਨੂੰ ਉਹਨੇ ਆਵਾਜ਼ ਦਿੱਤੀ, ਉਹਨੇ ਕਿਹਾ ਬੋਰਾ ਲੁੱਦ ਨਵੀਂ ਲੋਟ ਬੋਰਾ ਉਹਨੇ ਲੁੱਦਿਆ ਉਸਤਾਦ ਜੀ, ਥੱਲਿਓਂ ਚਿਪਕੀਆਂ ਹੋਈਆਂ ਸ਼ਰਟਾਂ, ਉਹ ਕੱਢ ਕੇ ਨਾ ਕਹਿੰਦਾ ਭਾਜੀ ਆ ਚੈੱਕ। ਨਹੀਂ ਲੰਡਾ ਬਾਹਰ ਗੋਰਿਆਂ ਦਾ ਜਾਂ ਇੱਥੇ ਦਾ ਹੀ? ਨਹੀਂ ਇੱਥੇ ਦਾ ਹੀ? ਇੱਥੋਂ ਦਾ ਵੀ ਨਹੀਂ, ਕਿਤੇ ਇੱਥੋਂ ਤੋਂ ਵੀ ਅਗਲੀ ਨਹੀਂ ਇਹਦੇ ਝੰਡਾ ਪੀਰ ਦੇ ਬ੍ਰਾਂਡਸ ਨੇ, ਬ੍ਰਾਂਡਸ ਨਹੀਂ ਕੱਪੜਿਓ ਭਾਂਡੇ ਨੇ। ਉਹ ਕੱਪੜਿਓ ਭਾਂਡੇ, ਕੱਪੜਿਆਂ ਜੁੱਤੀਆਂ ਤੋਂ ਭਾਂਡੇ। ਉਹ ਨਹੀਂ ਜਿਹੜੇ ਮੈਂ ਲਿਆ ਸੀ ਨਿਕਲ ਰੋਡ ਤੋਂ, ਉਹ ਸੀ। ਤੁਸੀਂ ਇਹ ਦੱਸੋ ਵੀ ਬ੍ਰਾਂਡ ਦੇ ਵਿੱਚ ਗਾਰਮੈਂਟਸ ਦੀਆਂ ਸ਼ਰਟਾਂ ਦੀ ਗਾਰਮੈਂਟ ਤੇ ਸ਼ਰਟਾਂ ਨਿਕਲਣੀਆਂ ਚਾਹੀਦੀਆਂ, ਵਿੱਚੋਂ ਬੱਚਿਆਂ ਦੀਆਂ ਫਰਾਕਾਂ ਹਾਂ ਬੂਟ ਨਿਕਲਣ ਦੇ ਵਿੱਚੋਂ। ਮੇਰੀ ਗੱਲ ਸੁਣ ਲਾ, ਵਿਛਾਉਣੀਆਂ ਕਿਹੜੇ ਗੋਰੇ ਇਸਤੇਮਾਲ ਕਰਦੇ ਵੀ ਵਿਛਾਉਣੀਆਂ ਆ ਰਹੀਆਂ ਲੰਡੇ 'ਚ? ਮੇਰੀ ਗੱਲ ਸੁਣ ਉਸਤਾਦ ਜੀ, ਆੜਾ ਕੱਪੜਿਆਂ ਬੂਟਿਆਂ ਤੋਂ ਬਣੇ ਜਿਹੜੇ ਤੂੰ ਕਹਿ ਰਿਹਾ ਨਾ ਕਿ ਬ੍ਰਾਂਡਸ, ਹਾਂਜੀ ਬ੍ਰਾਂਡ ਦੀ ਸ਼ਰਟ ਲੰਡੇ ਦੇ ਵਿੱਚ ਵੀ 2000 ਰੁਪਏ ਤੋਂ ਘੱਟ ਨਹੀਂ ਲੱਭਦੀ ਮਹਿੰਗੀ ਹੈ ਜੀ। ਬ੍ਰਾਂਡ ਦੀ ਹੋਵੇ ਲੰਡੇ 'ਚੋਂ ਵੀ 2000 ਤੋਂ ਘੱਟ ਨਹੀਂ ਲੱਭਦੀ। ਤੂੰ 30 ਰੁਪਈਆਂ ਦੀ ਬ੍ਰਾਂਡ, ਨਹੀਂ 30 ਦੀ 300 ਰੁਪਏ ਤਾਂ ਉਹ ਸਿਰਫ ਮੇਰੇ। ਅੱਛਾ 300 ਦੀ ਵੀ ਨਹੀਂ ਬ੍ਰਾਂਡ ਦੀ ਲੱਭਦੀ। 300 ਕਿਹਾ ਸੀ, ਉਹ 250 ਦੀ ਦਿੱਤੀ ਸੀ ਮੈਨੂੰ, ਹਲੇ ਤੱਕ ਰੁਪਈਆ ਨੇ ਮੇਰੇ ਕੋਲ ਲੈ ਲਵੀਂ, ਉਹਨਾਂ ਕੋ ਵਾਪਸ 200 ਲੈ ਲੈ। ਤੈਨੂੰ ਉਹਨੇ ਕਿਹਾ ਸੀ 2500 ਰੁਪਏ ਸ਼ਰਟਾਂ ਦਾ, ਸਿਰ ਮਿੱਠਾ ਭਾਈ ਦਾ ਮੂੰਹ 300 ਦੇਊਗਾ ਯਾਰ ਇਹਦੇ ਨਾਲੋਂ ਇੱਕ ਕੀ ਡਿਫਰੈਂਸ ਹੈ ਪਿਆਰ ਦਾ। ਉਹਨੇ ਕਿਹਾ 2500 ਦੀ ਸ਼ਰਟ ਆ, ਬਿੱਟੋ ਭਾਈ ਦੀ ਮੈਂ ਤਾਂ 300 ਦੀ ਉਹ ਚ ਵੀ ਰੁਪਿਆ ਬਚੇ। ਮੈਂ ਤਾਂ ਦੱਸਦਾ ਉਸਤਾਦ ਜੀ, ਇਹਦਾ ਤਰੀਕਾ ਹੋਣਾ ਚਾਹੀਦਾ ਕਿ ਉਹਨੂੰ ਕਹੇ ਭਾਈ ਜਿਸ ਬੰਦੇ ਨੇ ਰੋਜ਼ ਆਫਿਸ ਜਾਣਾ ਨਾ, ਉਹਨੂੰ ਕਹੋ ਭਾਈ ਤੂੰ ਮੈਨੂੰ 500 ਰੁਪਏ ਮਹੀਨਾ ਦੇ ਦਿਆ ਕਰ, ਜਾਣ ਲੱਗੇ ਇੱਥੋਂ ਕੋਈ ਨਵੀਂ ਪਾ ਜਾਇਆ ਕਰ, ਰਾਤ ਨੂੰ ਲਾ ਕੇ ਅਗਲੇ ਦਿਨ ਫੇਰ ਨਵੀਂ ਪਾ ਜਾਇਆ। ਹਾਂ ਪੈਕ ਉਹਨਾਂ ਨੂੰ ਇਹ ਲੱਗੇ ਕਿ ਪਤਾ ਨਹੀਂ ਰੋਜ਼ ਨਵੀਂ ਸ਼ਰਟ ਪਾ ਕੇ ਆਉਂਦਾ। ਸਹੀ ਗੱਲ। ਮੈਂ ਅੱਜ ਤਾਂ ਰੈਂਟ ਤੇ ਕੱਪੜੇ ਮਿਲਦੇ ਆ। ਮੈਨੂੰ ਇਹੀ ਕਿਹਾ ਸੀ, ਮੈਂ ਕਿਹਾ ਫਰੀਦ ਸਾਹਿਬ 300 ਰੁਪਏ ਤੁਸੀਂ ਸ਼ਰਟ ਲਈ ਆ, 3 ਟੀ ਟਾਈਮ ਤੁਸੀਂ ਇਹਦਾ ਕਰੋ,
ਤੇਰੀ ਬੱਲੇ ਬੱਲੇ ਹੋਏ ਰਿਸ਼ਤੇਦਾਰੀ ਤੇਰਾ ਨਾਮ ਨਿਕਲ ਆਉਣਾ ਕੀ ਗੱਲ ਦਾ ਮਤਲਬ ਉੱਠ ਕੇ ਭਾਜੀ ਤੁਸੀਂ ਵੀ ਬੈਠੇ ਹੋ। ਸਾਡੀ ਉਹਨੇ ਟਰਾਈ ਰੂਮ ਬਣਾ ਕੇ ਇੱਥੇ ਬਣਾਇਆ ਸੀ ਚੱਲਦਾ ਉਹ ਮਸਜਿਦ ਨੇ ਵਾਸ਼ਰੂਮ ਬਾਹਰ ਕੱਢੇ ਜਿਹੜੇ ਬਾਹਰ ਨਹੀਂ ਹੁੰਦੇ ਉਹ ਉੱਤੇ ਜਾਂਦੇ ਜਿਹੜੇ ਬਾਹਰ ਨਹੀਂ ਬੈਠੇ ਕਿਸੇ ਨੇ ਤਾਂ ਜੀ ਜਿਹੜੀ ਸ਼ਰਟ ਅਗਲਾ ਗਾਹਕ ਕਹਿੰਦਾ ਸੀ ਨਾ ਨਹੀਂ ਪਸੰਦ ਆਈ, ਉਹ ਫੜ ਕੇ ਪਾੜ ਦਿੰਦਾ ਸੀ, ਉਹਨੂੰ ਸੁੱਟ ਕੇ ਕਹਿੰਦਾ ਆ ਵੇਖ ਲਓ। ਉਹਦਾ ਬੜਾ ਕੰਮ ਆ, ਉਹਨੇ 9 ਮਰਲੇ ਜਗ੍ਹਾ ਲਈ ਹੁਣ ਹੈ ਉਹ ਸ਼ਰਟਾਂ ਵੇਚ ਕੇ ਮੇਰਾ ਆਪਣਾ ਦਿਲ ਕਰਦਾ ਨਹੀਂ ਵੀ ਡੇਰਾ ਗਾਜ਼ੀ ਖਾਨ ਤੋਂ ਅੱਗੇ ਆ, ਹਾਂ ਜਿੱਤੇ 350 रुपए मरला। किसी कोई भी काम बड़ा छोटा नहीं होता अम्मी जी कहते हैं अम्मी जी तेन ਤਾਂ ਤੁਸੀਂ ਤਾਂ ਕੋਈ ਕਿਤੇ ਬਹਿ ਕੇ ਦੇਖਿਓ ਆਹ ਕਾਰਾਂ ਲੱਗਦੀਆਂ ਹਾਂ ਗੱਡੀਆਂ ਲੱਗਦੀਆਂ ਕਿਉਂਕਿ ਲੈਣ ਫਰੀ ਸੀਰੀਅਸਲੀ ਪਰਦੇ ਬੜੇ ਉਹ ਫਿਰ ਲੰਡਾ ਸਹੀ ਬਾਹਰੋਂ ਮੰਗਾਉਂਦਾ ਹੋਣਾ ਜਿਹੜਾ ਗੋਰਿਆਂ ਦਾ ਲੰਡਾ ਹੁੰਦਾ। ਨਹੀਂ ਨਹੀਂ ਬਾਹਰੋਂ ਨਹੀਂ, ਉਹ ਯਾਰ ਤੁਸੀਂ ਸਮਝੇ ਨਹੀਂ, ਆਹ ਰੋਡ ਜਿਹੜਾ ਉਹ ਇੰਨਾ ਰਸ਼ੀ ਰੋਡ ਵਾ ਨਾ, ਉਦੋਂ ਤੋਂ ਗੱਡੀ ਇੰਜ ਆਉਂਦੀ ਉਹ ਰਸ਼ ਲੱਗਾ। ਉਹ ਆਪਣੇ ਦੇ ਪਾਈ ਜਾਣ ਡਿਆ ਵਾ ਵੀ ਉਹ ਮੇਰੀ ਅਸਲ 'ਚ ਜਿੱਥੇ ਉਹਦੀ ਦੁਕਾਨ ਉਹਦੇ ਅੱਗੇ ਸਪੀਡ ਬ੍ਰੇਕਰ ਵੀ ਆ, ਸਪੀਡ ਬ੍ਰੇਕਰ ਵੀ ਕੋਈ ਆ। ਇਸ ਤੋਂ ਉੱਥੇ ਰਸ਼ ਲੱਗਾ ਹੀ ਰਹਿੰਦਾ। ਹਾਂਜੀ ਉਹਦੇ ਸਾਹਮਣੇ ਮੈਡੀਕਲ ਸਟੋਰ ਵਾ। ਲਾਹੌਰ ਜਾਂ ਲੰਡੇ 'ਚ ਮੈਂ ਤੁਹਾਨੂੰ ਅੱਗੇ ਵੀ ਕਿਹਾ, ਲਾਹੌਰ ਲੰਡੇ 'ਚ 10,000 ਰੁਪਏ ਦੀ ਸ਼ਰਟ, 15,000 ਰੁਪਏ ਦੀ ਸ਼ਰਟ, 2-2 ਲੱਖ ਰੁਪਏ ਦਾ ਕੋਟ ਲੰਡੇ ਦਾ, ਆਹ ਮੈਂ ਅਸੀਂ ਫੋਲਦੇ ਰਹੇ 50,000 ਰੁਪਏ ਦੇ ਸ਼ੂਜ਼ ਲੰਡੇ ਦੇ। 10,000 ਰੁਪਏ ਦਾ ਬੈਗ ਮੈਂ ਲਿਆਂਦਾ ਵਾ ਲੰਡੇ। ਹਾਂਜੀ ਕਿੱਥੇ ਤੁਰਿਆ ਫਿਰਦਾ ਤੂੰ? ਬਾਹਰ ਉਹ ਲੰਡਾ ਨਹੀਂ ਜੋ ਬੀ ਪੇਅਰ ਆ ਨਹੀਂ ਉਹਨੂੰ ਅਸੀਂ ਤਾਂ ਲੰਡਾ ਹੀ ਕਹਿੰਦੇ ਨਾ। ਨਹੀਂ ਲੰਡਾ ਉਹ ਯਾਰ ਸਾਡੇ ਪਾਕਿਸਤਾਨ ਦੀ ਜ਼ੁਬਾਨ 'ਚ ਉਹਨੂੰ ਲੰਡਾ ਹੀ ਕਹਿੰਦੇ ਨੇ। ਐਲਬੀ ਬਾਜ਼ਾਰ ਕਹਿੰਦੇ ਨੇ। ਹਾਂ ਲੰਡਾ ਹੀ ਹੈ ਨਾ। ਲੰਡਾ ਬੇਸਿਕਲੀ ਕਹਿੰਦੇ ਆ ਜਿਹੜਾ ਇਸਤੇਮਾਲ ਸ਼ੁਦਾ ਹੋਵੇ ਬੀ ਪੇਅਰ ਹੁੰਦੀ ਸੀ ਟੁਕ ਆ ਜਾਵੇ ਉਹਨੂੰ ਸਾਈਡ ਤੇ ਕੱਢ ਦੇਣਾ, ਉਹ ਲਾਉਂਦਾ ਵਾ ਬੀ ਪੇਅਰ। ਮੈਂ ਉਹਦੇ ਕੋਲ ਇੱਕ ਵਾਰੀ ਸ਼ਰਟ ਲਈ ਸੀ, ਮੈਨੇ ਕਰਕੇ ਬਾਜ਼ੂ ਪਾਉਣ ਲੱਗਾ, ਮੇਰੀ ਬਾਹ ਸਾਈਡ ਤੋਂ ਆ ਗਈ ਬਾਹਰ ਤੇ ਬਾਜ਼ੂ ਉੱਥੇ ਲਮਕਣ ਡਿਆ। ਕਹਿੰਦਾ ਬੇਟਾ ਭਾਈ ਹਲਕੀ ਜਿਹੀ ਸਿਲਾਈ ਲੱਗਣੀ, ਤੇਰੇ ਉੱਠਣੀ ਬਹੁਤ ਆ। ਕਹਿੰਦਾ ਸਿਲਾਈ ਲਾਉਣੀ ਕਿਹਨੇ ਆ, ਤੈਨੂੰ ਰੱਖ ਇੱਥੇ। ਮੈਂ ਕਿਹਾ ਉਹਨੇ ਜੈਨੂਅਨ ਮੈਨੂੰ ਟਰੂਜ਼ਰ ਦਿੱਤਾ, ਉਹ ਟਰੂਜ਼ਰ ਤੁਸੀਂ ਪਾ ਕੇ ਤੁਰੇ ਤੇ ਐ ਸੜਕ ਤੇ ਜਾਓਗੇ ਤਾਂ ਨੀਂਦ ਆ ਜਾਏਗੀ। ਨੀਂਦ ਆ ਜਾਏਗੀ। ਫਲੈਕਸੀਬਲ ਕੰਫਰਟੇਬਲ। ਇੱਕ ਲੱਤ ਤੇ ਲੋਰੀ ਲਿਖੀ ਆ ਉਹਦੇ। ਨਹੀਂ ਨਹੀਂ ਉਹ ਟਰੋਜ਼ਰ ਪਾ ਕੇ ਇੱਕ ਬੱਚਾ ਨਾਲ ਦਿੰਦਾ, ਉਹ ਬਾਹਰ ਜਾਂਦਾ ਤਾਂ ਘੁੱਟਦਾ ਜਾਂਦਾ। ਬਾਹਰ ਲੰਡੇ ਨੂੰ ਮਾੜਾ ਨਾ ਕਹੋ, ਤਾਜੀ ਸੀਰੀਅਸ ਨਹੀਂ ਅਸੀਂ ਮਾੜਾ ਨਹੀਂ ਕਹਿ ਰਹੇ ਲੰਡਾ ਨੂੰ, ਮੈਂ ਬਹੁਤ ਪਾਇਆ ਲੰਡਾ। ਬੜੇ ਬੜੇ ਵੱਡੇ ਵਜ਼ੀਰਾਂ ਦੇ ਬੱਚੇ ਲੰਡਾ ਪਾਉਂਦੇ ਨੇ ਫੈਸ਼ਨ ਦੀ ਵਜ੍ਹਾ ਤੋਂ। ਆ ਕੋਡ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਾਰੀ ਕਿ ਮੈਂ ਨਾਰਕਲੀ ਗਿਆ ਤਾਂ ਬੰਦਾ ਮੈਨੂੰ ਕਹਿੰਦਾ ਭੈਣ ਸਾਨੂੰ 10-10 ਲੱਖ ਰੁਪਇਆ ਲੋਕਾਂ ਨੇ ਪਹਿਲੇ ਫੜਾਇਆ ਹੁੰਦਾ ਔਰ ਬ੍ਰਾਂਡ ਲਾਏ ਹੁੰਦੇ ਕਿ ਇਸ ਬ੍ਰਾਂਡ ਦਾ ਕੋਟ ਆਵੇ ਘਰ ਭੇਜ ਦੇਣ। ਜਦੋਂ ਕਹਿੰਦਾ ਸਾਡੀ ਕੋਟਾਂ ਦੀ ਲਾਟ ਆਉਂਦੀ ਨਾ, ਅਸੀਂ 25-30 ਕੋਟ ਘਰ ਭੇਜਦੇ ਉਹਨਾਂ ਦੇ, ਬੰਦਾ ਲੈ ਕੇ ਜਾਂਦਾ, ਉਹ ਸਿਲੈਕਟ ਕਰਕੇ ਰੱਖ ਲੈਂਦੇ। ਤਾਂ ਲੱਖ ਰੁਪਏ ਤੋਂ ਘੱਟ ਵਾਲਾ ਕੋਟ ਨਹੀਂ ਹੁੰਦਾ। ਤੇ ਉਹ ਵਜ਼ੀਰ ਮਸ਼ੀਰ ਪਾਉਂਦੇ ਨੇ, ਉਹ ਰੇਸ ਤੋਂ ਨਹੀਂ ਪਾਉਂਦੇ ਕਿ ਉਹ ਗਰੀਬ ਨੇ, ਉਹ ਸਟਾਈਲ ਫਿਟਿੰਗ ਨਹੀਂ ਲੱਭਦੀ। ਹਾਂ ਲੇਕਿਨ ਹਰ ਬ੍ਰਾਂਡ ਇੱਕੋ ਜਿਹਾ ਨਹੀਂ ਹੁੰਦਾ। ਸਹੀ ਗੱਲ, ਜਿਵੇਂ ਹਾਂਜੀ 5 ਬ੍ਰਾਂਡ ਇੱਕੋ ਜਿਹੇ ਨਹੀਂ ਹੁੰਦੇ। ਨਹੀਂ ਹਾਂ ਉਹੀ ਚਲੋ ਹਰ ਬ੍ਰਾਂਡ ਦੀ ਚੀਜ਼ ਹਟਾਉਣ ਵਾਲੀ ਨਹੀਂ ਹੁੰਦੀ। ਸਾਥੀ ਵੈਸੇ ਮਿੱਠੇ ਵਰਗਾ ਬੰਦਾ ਜਿਹੜਾ ਨਾ ਮੁਲਕ ਦਾ ਸਰਬਰਾਹ ਬਾਦਸ਼ਾਹ ਸਦਰ ਹੋਣਾ ਚਾਹੀਦਾ, ਸ਼ਾਬਾਸ਼। ਤਾਂ ਕਿ ਮੁਲਕ ਕਿਫਾਇਤ ਚੁਆਰੀ ਨਾਲ ਚੱਲੇ। ਚਲੋ ਲੋਕਾਂ ਪੁੱਛ ਲਓ, ਸੋਨਾ ਪੁੱਛ ਲਓ ਨਹੀਂ- ਤੁਸੀਂ ਇਹ ਪੁੱਛ ਲਓ। ਹਾਂਜੀ ਸਦਰ ਬਣ ਕੇ ਕੀ ਕਰੋਗੇ? ਚਾਂਸ ਮਿਲਣਾ ਚਾਹੀਦਾ। ਮੇਰੇ ਦਿਲ ਦੇ ਵਿੱਚ ਜਿਹੜੀ ਉਮੰਗ ਬੜਾ ਜਜ਼ਬਾ ਵਾ ਨਾ, ਉਸ ਜਜ਼ਬੇ ਦੇ ਤਹਿਤ ਮਿਲ ਗਿਆ ਇੱਕ ਮਿਸਾਲ, ਕੀ ਕਰੋਗੇ? 15 ਦਿਨ ਪੂਰੇ ਅੱਲਾ ਦੇ ਹੁਕਮ ਨਾਲ ਮੁਲਕ ਨੂੰ ਛੁੱਟੀ ਹੋਏਗੀ। ਕੋਈ ਬੰਦਾ ਕੰਮ ਤੇ ਮੈਨੂੰ ਜ਼ਿਆਦਾ ਨਜ਼ਰ ਨਾ ਆਵੇ। ਪਾਰਲੀਮੈਂਟ ਹਾਊਸ ਦੇ ਬਾਹਰ ਆਪਾਂ ਹਾਂ ਮਹਿਕ ਮਲਕ ਸਾਹਿਬ ਪਹਿਲੇ ਦਿਨ ਨੱਚਣਗੇ, ਮਾਲਕ ਸਾਹਿਬ, ਫਿਰ ਚਾਹਤ ਬਲੋਚ ਸਾਹਿਬ, ਫਿਰ ਰਿਮਲ ਸ਼ਾਹ ਸਾਹਿਬ, ਫਿਰ ਪਰਿਪਾਰੋ। ਤੇ ਚਾਹਤ ਫਤਿਹ ਅਲੀ ਉਹ 15ਵੇਂ ਦਿਨ ਵਾ ਨਾ। ਅੱਛਾ ਇੱਥੇ ਤਈਏ ਪੁਰਤਗਾਲ ਸਾਹਿਬ ਕਾਪੀਆਂ ਫੜ ਕੇ ਮੂੰਹ 'ਚ ਨੋਟ ਲਾ ਕੇ ਉਹ ਵਾਲੀ ਆਟਮ ਕਰਨਗੇ, ਜਸ ਨਹੀਂ ਆ ਜਾਏਗੀ। ਕਿੰਗ ਸਲਮਾਨ ਸਾਹਿਬ ਆਉਣਗੇ, ਸ਼ੇਖ ਹਮਦਾਨ ਸਾਹਿਬ ਆਉਣਗੇ, ਮੋਦੀ ਸਾਹਿਬ ਆਉਣਗੇ, ਫਰੰਟ ਵਾਲੀਆਂ ਕੁਰਸੀਆਂ ਤੇ ਬੈਠਣਗੇ, ਮਜ਼ੇ ਹੋਣਗੇ, ਢੋਲਕੀਆਂ ਵੱਜਣਗੀਆਂ। ਠੀਕ ਹੋ ਗਿਆ, ਸਹੀ ਹੈ। ਇਹ ਸਾਡੀ ਆਵਾਮ ਚਰੀ ਨਾ ਇੰਜੋਇਮੈਂਟ ਨਹੀਂ ਹੈ। ਤੋ ਜਿਹੜੇ 15 ਦਿਨ ਛੁੱਟੀਆਂ ਕਰਨਗੇ ਉਹ ਘਰ ਕਿੱਥੋਂ ਖਾਣਾ ਪੀਣਾ ਉਹਨਾਂ ਨੇ? ਇਹਨਾਂ ਨੇ ਅਸੀਂ ਦੇਾਂਗੇ। ਤੁਸੀਂ ਦਿਓਗੇ? ਹਾਂ 10 ਕਿਲੋ ਆਟੇ ਦਾ ਥੈਲਾ ਇੱਕ ਕਿਲੋ। ਤੁਸੀਂ ਪਹਿਲੇ ਬੰਗਲਾਦੇਸ਼ ਤੇ ਦੇ ਦਿਓ, ਉਹਨੇ ਮੰਗ ਲਏ ਨੇ ਆਪਣੇ। ਉਦੋਂ ਦੱਸਦਾ ਹੁਣ ਖੜੇ ਪੈਰ ਕਿੱਥੋਂ ਦੇ ਸੀ? ਨਹੀਂ ਨਹੀਂ ਤੂੰ ਮੁਲਕ ਦਾ ਸਦਰ ਬਣਨਾ ਹੀ ਅਕੈਡਮੀ ਦਾ, ਅਤੇ ਮੰਜਨ ਮਨੋਰੰਜਨ ਹੋ ਰਹੇ ਨੇ। ਬੰਗਲਾਦੇਸ਼ ਦੇਣ ਖਵਾਜਾ ਸਰਾਮਾ ਦਾ ਨਾਮ ਲੈ ਨਾ ਪੈ ਜਾਣਾ ਪਾਕਿਸਤਾਨ ਡਾਂਸ ਅਕੈਡਮੀ। ਨਹੀਂ, ਜਦੋਂ ਬੰਗਲਾਦੇਸ਼ ਦੇਣ ਰਿਹਾ ਸੀ ਕਿਸੇ ਨੇ ਵੇਖਿਆ ਉੱਥੇ ਕੋਈ ਹੈ ਬੰਦਾ ਸੀ? ਉਹ ਯਾਰ ਉਹ ਦਿੱਤੇ ਕਿ ਸਾਰੀ ਦੁਨੀਆ ਨੂੰ ਪਤਾ ਵਾ। ਇਹ ਵੀ ਗੱਲ ਸਹੀ ਹੈ। ਨਹੀਂ ਉਹ ਦਿੱਤੇ ਨਹੀਂ, ਉਹ ਆਪ ਐਲ ਮੁਝੇ ਮਾਰ। ਜਦੋਂ ਤੂੰ ਇਹੋ ਜਿਹੇ ਕੰਮ ਕਰਨੇ ਨਾ ਤੇ ਉਹਨਾਂ ਨੇ ਕਹਿਣਾ ਸਾਡੇ ਦੇ ਨਹੀਂ ਤੇ ਇਹਨਾਂ ਨੂੰ ਏਡੀਆਂ ਚਾਰ ਚੜੇ ਡਾਂਸ ਕਰਨੇ ਤੇ ਸਾਡੇ ਪੈਸੇ ਦਿਓ, ਏਡੇ ਤੁਸੀਂ ਖੁਸ਼ਹਾਲ। ਮੇਲਾ ਪੂਰੇ ਸਾਡੀ ਆਵਾਮ ਨੂੰ ਇੰਜੋਇਮੈਂਟ ਨਹੀਂ ਹੈ। ਯਾਰ ਉਹ IMF ਦੁਨੀਆ 'ਚ ਇੰਨੀ ਇੰਜੋਇਮੈਂਟ ਕਿਸੇ ਵਾਂਗ ਕੋ ਨਹੀਂ ਜਿੰਨੀ ਸਾਡੇ ਕੋਲ ਆ। ਨਹੀਂ ਉਹਦਾ ਗੁਫ਼ਤਗੂ ਮਿਲ ਬੈਠ ਕੇ ਪੂਰੇ ਮੁਲਕ ਨੂੰ ਇਕੱਠਾ ਕੀਤਾ ਜਾਵੇ। ਇਹ ਦੇਖੋ ਬਲੋਚਿਸਤਾਨ, ਚੋਲਿਸਤਾਨ, ਅਫਗਾਨਿਸਤਾਨ ਸਾਰੇ ਇਕੱਠੇ ਕਰਦੇ, ਪੰਜੇ ਸੂਬੇ ਇੱਕੋ ਹੀ ਜਾਣਾ, ਫਿਰ ਮਜ਼ਾ ਆਉਣਾ। ਉਹ ਦੇਖਿਓ ਉੱਥੇ ਗਿਆ ਵਰਲਡ UN ਚ ਤਕਰੀਰ ਕਰਨ ਸਦਰ ਬਣ ਕੇ, ਤੇ ਉੱਥੇ ਸ਼ੁਰੂ ਕਰਨ ਦੇ ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਠ ਕੇ। ਨਹੀਂ ਸਦਰ ਆ ਰਿਹਾ IMF ਤੈਨੂੰ ਵਾਲੇ ਸਦਰ ਬਣਾ ਦਈਏ, ਕੀ ਕਰੇਗਾ? ਇਹ ਉਹ ਹੀ ਕਰੇਗਾ ਜੋ ਬਗੈਰ ਸਦਰ ਬਣ ਕੇ। ਨਹੀਂ ਮੈਂ ਤੇ ਆਰਾਮ ਕਰਾਂਗਾ।
ਆ ਦੇਖਿਆ ਮੈਂ ਮਿੱਠੇ ਵਾਂਗੂ 6 ਵਜੇ ਨਹੀਂ ਆ ਜਾਣਾ ਮੈਂ। ਹਾਂਜੀ ਇਹਨੇ ਸਦਰ ਬਣ ਕੇ ਸਦਰ ਦੀ ਤਨਖਾਹ ਕਿੰਨੀ ਕੁ ਹੁੰਦੀ ਤਕਰੀਬਨ? 3.5 ਲੱਖ 3-4 ਲੱਖ ਰੁਪਏ ਹੁੰਦੀ। ਹੁਣ ਤਾਂ ਵਧੀਆ 10% ਵਧੀਆ। ਨਹੀਂ ਮੈਂ ਸਾਜੀ IMF ਵਾਲੇ ਪੈਸੇ ਲੈਣ ਆਪਣੇ ਆਉਂਦੇ ਤੇ ਇਹ ਸਦਰ ਘੁੰਗਰੂ ਪਾ ਕੇ ਤੇ ਅੱਛਾ ਚੰਦ ਕਰਦਾ ਅੰਦਰ ਆ ਰਿਹਾ। ਨਹੀਂ ਦੇਖੋ IMF ਵਾਲੇ ਆ ਕੇ ਕਹਿਣਗੇ ਲਿਓ ਜੀ ਮਿੱਠਾ ਜੀ ਪੈਸੇ ਦਿਓ। ਝੋਲੀ ਚੁੱਕ ਕੇ ਬਦੋਆਂ ਦੇਾਂਗੇ। ਇਸ ਕਿਸਮ ਦਾ ਉਹਨਾਂ ਗੁੱਡਾ ਨਪੜਾ IMF ਵਾਲੇ ਮਹਿੰਗੇ ਹੋ ਕੇ ਆਉਣਗੇ ਮੇਰੇ ਕੋਲ। ਗੁੱਡਾ ਨਪੜਾ ਮਤਲਬ ਉਹ ਸੂਈਆਂ ਵਾਲਾ ਤਵੀਜ਼ ਤੱਕ ਅੰਗਰੇਜ਼ ਮੇਰੇ ਤੱਕ IMF ਤੇ ਹਾਂ ਧੂਆਂ ਨਿਕਲੇਗਾ ਉਹਨੇ ਵਿੱਚੋਂ ਪਟਾਕੇ ਪੈ ਜਾਣਗੇ। ਸਦਰ ਬਣ ਗਿਆ ਤੇ ਪਹਿਲਾਂ ਹੀ ਦੌਰਾ ਦੁਬਈ ਦਾ ਕਰ ਰਿਹਾ ਤੇ ਉੱਥੇ ਸ਼ੇਖ ਹਮਦਾਨ ਨੂੰ ਕਹਿ ਰਿਹਾ ਹੁਣ IMF ਵਾਲਿਆਂ ਨੇ ਆਣਾ ਵਾ ਜ਼ਮਾਨਤ ਤੋਂ ਭੱਜੀ ਨਾ ਤੇਰਾ ਚੈੱਕ ਰਖਾਣਾ। ਅੱਛਾ ਉਹ IMF ਵਾਲੇ ਆਏ ਤੇ ਉਹਨਾਂ ਨੂੰ ਪੜਿਆ ਪਾਣੀ ਪਿਉਣ ਵਿੱਚ ਤਵੀਦ ਵੀ ਜੱਗ ਦੇ ਪਾਇਆ। ਅਮਰੀਕਾ ਸਾਡੀ ਕਿਆਦਤ ਦੇ ਵਿੱਚ ਖੁਸ਼ਕ ਜਵੇ ਸਾਨੂੰ ਫੜ ਲਿਓ। ਖੁਸ਼ਕ ਜੀ ਅੱਛਾ ਜੀ ਹਾਂ ਪਿੰਡ ਹੈਗਾ ਜੀਰਾ ਘੋੜੀ ਵਾਲਾ ਆਹ ਕਾਲਾ ਇੱਕ ਆਖਿਆ ਨਹੀਂ ਉਹਦੀ ਆਹ ਨਿਸ਼ਾਨਾ ਢੀਆਂ ਕਰਦਾ ਵਾ। IMF ਨੂੰ? ਨਹੀਂ ਅਮਰੀਕਾ ਨੂੰ। ਅੱਛਾ ਕੱਲਾ ਹੀ ਸਿੱਧੀਆਂ ਧਮਕੀਆਂ ਕੱਲਾ ਹੀ। ਓਏ ਹੋਏ ਅਮਰੀਕਾ ਤਾਂ ਖੁਸ਼ਕ ਨਹੀਂ ਸਾਡੀ ਬਿਆਨਬਾਜ਼ੀ ਨਹੀਂ ਕਰਨੀ। ਅਸੀਂ ਵੀਡੀਓ ਨਹੀਂ ਖੇਲਣਾ ਸਿੱਧਾ ਜਾ ਵਜਣਾ ਹਿੱਕ ਦੇ ਵਿੱਚ ਭਾਈ ਵਾਲੇ ਗੱਲ ਕਰਨੀ ਆ। ਕਿਉਂ ਜੀ ਅਸੀਂ ਮੁਲਕ ਵਸਾਉਣਾ ਵਾ। ਕਰਦਾ ਲਾਂ ਦੇ ਮੁਚਰੇ ਨੋਟ ਦੇ ਦਿਆ ਤਾਜ ਤੂੰ ਕੱਢ ਕੇ ਥੋੜਾ ਜਿਹਾ ਦੇ ਕੇ ਬਾਕੀ ਕਹਿੰਦਾ ਰੱਖੋ ਨਾ ਬਾਕੀ ਕਰ ਲਾਂਗੇ। IMF ਨੂੰ ਕਹਿ ਰਿਹਾ ਸਾਡੇ ਵਿੱਚ ਮਾਦਨੀਅਤ ਬਹੁਤ ਆ। ਹੈ ਸਾਡੇ ਮੁਲਕ ਦੇ ਵਿੱਚ ਮਾਦਨੀਅਤ ਬਹੁਤ ਆ। ਕੱਟਣ ਦਾ ਤਰੀਕਾ ਨਹੀਂ। ਮਾਦਨੀਅਤ? ਹਾਂਜੀ ਮਾਦਨੀਅਤ ਹੁੰਦੀ ਕੀ ਹੈ? ਲੈ ਤੁਹਾਨੂੰ ਮਾਦਨੀਅਤ ਨਹੀਂ ਪਤਾ? ਨਹੀਂ ਮੈਨੂੰ ਹਾਲੇ ਨਹੀਂ ਪਤਾ ਤੂੰ ਦੱਸ। ਇਹ ਮੁਲਕ ਦੇ ਵਿੱਚੋਂ ਗਾਰ ਕਢਾਓ। ਗਾਰ? ਹਾਂ ਰਾਸਤੇ ਸਾਫ਼ ਕਰੋ ਪੈਪ ਲੈਣਾ ਪਾਓ। ਇਹ ਮਾਦਨੀਅਤ ਆ? ਮਾਦਨੀਅਤ ਇਹਨੂੰ ਕਹਿੰਦੇ। ਇੱਥੋਂ ਪੈਪ ਪੈ ਜਾਏਗਾ ਨਾ ਪਾਣੀ ਦਾ। ਓਏ ਦੁਨੀਆਤ ਕਿਹੜੀ ਹੁੰਦੀ ਭਲਾ? ਤੈਨੂੰ ਪਤਾ ਆਪ ਨੂੰ ਨਹੀਂ। ਕਾਨੂੰਨ ਦੀ ਬਾਲਾਦਸਤੀ ਹੋਵੇ। ਉਹ ਕਿਦਾਂ ਦੀ ਬਾਲਾਦਸਤੀ ਕਿਹਨੂੰ ਕਹਿੰਦੇ ਆ? ਬਾਲਾਦਸਤੀ ਵਿੱਚ ਤੁਸੀਂ ਦੇਖੋ ਨਾ ਪੁਲਿਸ ਨੂੰ ਬਰੀਕ ਛੱਟਾਂ ਦੇ ਕੇ ਮੋਟੀਆਂ ਪਵਾਤੀਆਂ। ਇਹ ਬਾਲਾਦਸਤੀ ਦਾਣੇ ਨਿਕਲੇ ਵਿਚਾਰੇ। ਉਹ ਰਿਲੈਕਸ ਹੋਣਗੇ ਬਰੀਕ ਛੱਟ ਪਾਉਣਗੇ ਫੇਰ ਹੀ ਕੋਈ ਫੈਸਲਾ ਕਰ ਪਾਉਣਗੇ। ਐ ਖੁਰਕੀ ਜਾਂਦੇ ਆ ਫੈਸਲਾ ਕਿੱਥੋਂ ਹੋਣਾ? ਉਹਨਾਂ ਨੇ ਕਿਹੜਾ ਫੈਸਲਾ ਕਰਨਾ ਹੁੰਦਾ? ਲੈ ਆ ਦੱਸੋ ਵੀ ਆ ਮੁਜਰਮ ਆਏ ਉਹਨਾਂ ਨੇ ਕਰਨਾ ਫੈਸਲਾ। ਅੱਛਾ ਨਹੀਂ ਇਹ ਹਿਸਾਬ ਨਾਲ ਸਾਜੀ ਇਹ ਕਾਨੂੰਨ ਕਿਹੜੇ ਪਾਸ ਅੱਛਾ ਕਰੇ? ਇਹ ਉਹਨਾਂ ਨੇ ਫੈਸਲਾ ਕਰਨਾ ਵੀ ਮੁਜਰਮਾ ਕਿ ਨਹੀਂ? ਹਾਂਜੀ ਪੁਲਿਸ ਵਾਲਿਆਂ ਨੇ? ਹਾਂਜੀ ਨਹੀਂ ਯਾਰ ਮਿੱਠੇ ਵੈਸੇ ਤੈਨੂੰ ਚਾਹੀਦਾ ਯਾਰ ਕਸਮੇ ਤੂੰ ਖਲੋ ਇਲੈਕਸ਼ਨ ਤੇ ਸਾਰੇ ਤੈਨੂੰ ਵੋਟ ਪਾਵਾਂਗੇ। ਦੇਖ ਮੈਂ ਦੇਖਿਆ ਵਾ ਮੈਂ ਖਲੋਤਾ ਵਾ ਇਹ ਸਾਰੇ ਇਦਾਂ ਹੀ ਕਰਦੇ ਆ। ਮਿੱਠਿਆ ਜੀ ਤੇਰੇ ਨਾਲ ਮੈਂ ਜਨਰਲ ਕੌਂਸਲ ਖਲੋਤਾ ਵਾ। ਖਲੋਤਾ ਸੀ? ਉਦੋਂ ਤਲੀਮ ਦਾ ਕੋਈ ਇਸ਼ੂ ਨਹੀਂ ਸੀ ਹੁੰਦਾ। ਖਲੋਤਾ ਹੀ ਰਿਹਾ ਜਨਰਲ ਕੌਂਸਲ? ਹਾਂਜੀ ਮੈਂ ਖਲੋਤਾ ਵਾ ਅੱਲਾਹ ਦੇ ਹੁਕਮ ਨਾਲ 700 ਵੋਟ ਸ਼ਕੀਤ ਵੱਲੋਂ ਉਹਨੂੰ ਸੀ ਤੇ ਮੇਰਾ ਖਿਆਲ 70-80 ਮੈਨੂੰ ਸੀ। ਦੋ ਸਿੰਘਾਂ ਰੇੜੀਆਂ ਤੇ ਆਏ ਮਿਠਾਈ ਤੁਹਾਡਾ ਜਿੱਤ ਗਿਆ ਮੇਰਾ ਭਰਾ ਮੁਬਾਰਕਾਂ ਮਾਈਆਂ ਪੁੱਤ ਜੇ ਉਹ ਕੱਖ ਵੀ ਨਹੀਂ ਨਿਕਲਿਆ। ਮੇਰੇ ਚੌਲ ਖਾ ਖੂ ਕੇ ਤੇ ਉਹੀ ਮਾਈਆਂ ਜਿਹੜੇ ਕਹਿੰਦੇ 15 ਵੋਟ ਪਾਇਆ 15 ਯੂਸ ਪੜਾ ਮੈਂ ਯੂਸ ਉਹ ਸ਼ਾਮ ਨੂੰ ਅੱਲਾ ਦਾ ਹੁਕਮ ਪੁੱਤ ਕੋਈ ਨਹੀਂ ਪਿਆ ਸਹੀ ਜੋ ਤੇਰੇ 15 ਦਾ ਨਿਕਲੇ ਨਹੀਂ ਵਿੱਚੋਂ। ਇਹ ਸਦਰ ਇਹ ਕਾਉਂਸਲਰ ਬਣ ਕੇ ਖਲੋਤਾ ਰਿਹਾ ਸਾਜੀ। ਅੱਛਾ ਕਿੰਨੇ ਬੰਦੇ ਨੂੰ ਉਠਾਉਂਦੇ ਰਹੇ ਓਏ ਬਹਿ ਜਾ ਇਹ ਹਾਰ ਵੀ ਗਿਆ। ਕਿਸੇ ਨੇ ਕਿਹਾ ਤੂੰ ਹਾਰ ਗਿਆ ਕਹਿੰਦਾ ਭਾਵੇਂ ਮੈਂ ਹਾਰ ਗਿਆ ਪਰ ਮੈਂ ਖਲੋਤਾ ਮੈਂ ਖਲੋਣਾ ਹੀ ਆ ਮੈਂ ਖਲੋਤਾ ਹੀ ਆ। ਉਦੋਂ ਇੰਤਖਾਬੀ ਨਿਸ਼ਾਨ ਬੜੇ ਬੇਫੌਕੇ ਮਨੂੰ ਭਲਾ ਇੰਤਖਾਬੀ ਨਿਸ਼ਾਨ ਕਿਹੜੇ ਮਿਲਿਆ? ਲਾਟੂ ਹੈ ਲਾਟੂ ਆ ਤਾਂ ਇਦਾਂ ਦੇ ਹੁੰਦੇ ਨੇ। ਮਲਕ ਰਮਜ਼ਾਨ ਸਾਹਿਬ ਸੀਗੇ ਕਹਿੰਦੇ ਨਹੀਂ ਸ਼ਾਇਦ ਉਹ ਤਾਂ ਅਸੀਂ ਤੇਰੇ ਨਾਲ ਦੁਬਾਰਾ ਜਾਵਾਂਗੇ। ਮੈਨੂੰ ਉਦੋਂ ਧਾਂਦਲੀ ਹੋਈ ਆ। ਹਾਂਜੀ ਉਦੋਂ ਦੁਆਵਾਂ ਬਹੁਤ ਸੁਣਦੇ ਸੀ 6 ਕਲਮੇ ਸੁਣਦੇ ਸੀ ਯਾਦ ਆ ਤੈਨੂੰ? ਮੈਂ ਸ਼ਰਫ ਦੌਰ ਚ ਮੈਂ ਕਹਿੰਦਾ ਜੇ 6 ਕਲਮੇ ਸੁਣ ਲੈ ਮੇਰੇ ਕੋਲ ਮੈਂ ਕੌਂਸਲਰ ਨਹੀਂ ਖਲੋਦਾ ਆ। ਮੈਂ ਕਿਹਾ ਮੁੜ ਕੇ ਭਾਈ ਨਹੀਂ ਮੈਨੂੰ 4 ਆਉਂਦੇ ਸੀਗੇ ਮੈਂ 2 ਯਾਦ ਕੀਤੇ। ਮੈਂ ਕਿਹਾ ਚਲੋ 6 ਕਲਮੇ ਹੁਣ ਮਸਲਾ ਯਾਦ ਹੋ ਗਿਆ ਚੱਲਦੇ ਆ। ਉਹਨੇ ਮੇਰੇ ਕੋਲ ਕੋਈ ਹੋਰ ਆਇਤ ਸੁਣ ਲਈ ਉਹ ਮੈਨੂੰ ਆਈ ਨਹੀਂ। ਮੈਂ ਚੱਲ ਦੌੜ ਕਰਤਾ ਇਲੈਕਸ਼ਨ ਲੜਿਓ ਬਗੈਰ ਉਹ ਹੁੰਦਾ ਸੀ ਉਦੋਂ ਦੁਆਵਾਂ ਸਾਰੀਆਂ ਸੁਣਦੇ ਸੀ। ਨਹੀਂ ਵਾਕਈ ਸਹੀ ਗੱਲ ਆ। ਲਾਓ ਉਹਨਾਂ ਨੇ ਕਿਹਾ ਸੀਵੀ ਲੈ ਕੇ ਆ ਤੇ ਭਾਈ ਬੁੜੇ ਦਾ ਨਕਾਰਾਮਾ ਇੱਕ ਸਾਈਡ ਤੋਂ ਕੱਟ ਕੇ ਉਹਨਾਂ ਨੂੰ ਦੇ ਅੱਛਾ ਜੇ ਤੂੰ ਜਨਰਲ ਕੌਂਸਲ ਬਣ ਅੱਛਾ ਨਹੀਂ ਹੁਣ ਖੜਾ ਹੋ ਦੁਬਾਰਾ ਅਸੀਂ ਤੇਰੇ ਨਾਲ ਆ ਅਸੀਂ ਸਾਰੇ ਵੋਟ ਦੇਾਂਗੇ। ਚਲੋ ਓਵਰਸੀਜ਼ ਵੀ ਤੇਰੇ ਨਾਲ ਨੇ ਸਾਰੇ। ਹੁਣ ਤਾਂ ਉਹ ਜਨਰਲ ਕੌਂਸਲ ਤਾਂ ਹੁੰਦਾ ਹੀ ਨਹੀਂ ਨਾਜ਼ਮ ਨੈਬ ਨਾਜ਼ਮ ਹੁੰਦਾ ਵਾ। ਉਹ ਖਲੋ ਜਾ। ਲੇਕਿਨ ਮੈਂ 8 ਪੜਿਆ ਤਲੀਮ ਦੀ ਰੇਸ਼ੋ ਘਟਾਓ। ਤਲੀਮ ਦੀ ਰੇਸ਼ੋ ਆਹ ਉਤੋਂ ਘਟਾਓ ਨਾ ਸਾਜੀ ਉਹਨਾਂ ਨੂੰ ਕਹਾਂ ਕਿ ਜ਼ਰਾ ਘਟਾਓ ਫੋਨ ਨਹੀਂ ਕਰੋ। ਬਾਕੀਆਂ ਦੀ ਨਾ ਘਟਾਓ ਸਿਰ ਮੇਰੀ ਘਟਾ ਦਿਓ। ਬਾਕੀ MBA ਹੋਣ ਮੇਰਾ ਜ਼ਰਾ ਕਿਤੇ 10 ਪੜਿਆ ਪੁੰਡਾ ਮਾੜਾ ਵਾ। ਨਹੀਂ ਤੇ ਪਾਕਿਸਤਾਨ ਵਿੱਚ 4 ਤਰ੍ਹਾਂ ਦੀ ਡਿਗਰੀ ਤੇ ਬਣ ਜਾਂਦੀ ਹੈ ਚ ਕਿਹੜੀ ਗੱਲ? ਨਹੀਂ ਜੇ ਅਸੀਂ ਵੀ ਇਹੀ ਕੰਮ ਕਰਦੇ ਫਿਰ ਸਾਡੇ ਤੋਂ ਉਹਨੇ ਫਰਕ ਹੀ ਰਹਿ ਗਿਆ। ਹਾਏ ਅਸੀਂ ਇਸ ਮੁਲਕ ਨੂੰ ਸੁਧਾਰਨਾ ਵਾ। ਅਸੀਂ ਤੇ ਸੁਧਾਰ ਲੈ ਕੇ ਆਉਣੀ। ਮੇਰਾ ਏਮ ਤੇ ਨਵਜੋਤ ਸਿੱਧੂ ਸਾਹਿਬ ਵਾਲਾ ਏਮ ਇੱਕ ਵਾ। ਉਹਨਾਂ ਦਾ ਵੀ ਇਹੀ ਏਮ ਸੁਧਾਰ ਲੈ ਕੇ ਆਉਣਾ। ਅਸੀਂ ਵੀ ਸੁਧਾਰ ਲੈ ਕੇ ਸੁਧਾਰ ਮਤਲਬ ਸੁਧਾਰ ਪਾਈ ਪਾਸ ਇੱਥੇ ਲਿਆਉਣਾ ਆਪਾਂ। ਇਹ ਮੰਡੀ ਲੱਗਦੀ ਲੋਕੀ ਬਹੁਤ ਦੂਰ ਆ ਕਦੀ ਯਾਰ ਤੰਗੀ ਹੁੰਦੀ ਹੈ ਇੱਥੇ ਲਿਆਓ। ਅੱਛਾ ਸਾਜੀ ਨੂੰ 70 ਵੋਟ ਉਹਨੂੰ 700 ਕਹਿੰਦਾ ਧਾਂਦਲੀ ਆ। ਉਹ 700 ਵਾਲਾ ਕਹਿੰਦਾ ਕਾਦੀ ਕਹਿੰਦਾ ਨਹੀਂ ਮੈਂ ਆਪਣੇ ਲੋਕਾਂ ਨੂੰ ਕਹਿ ਰਿਹਾ ਧਾਂਦਲੀ ਆ। ਇਹਨਾਂ ਨੇ ਮੇਰੇ 50 ਇਹਨੂੰ 700 ਵੋਟ ਪਿਆ ਉਹਨੂੰ 700 ਪਿਆ ਇਹਨੂੰ 70 ਰੁਪਏ। ਇਹਨੇ ਰੌਲਾ ਪਾਤਾ ਦੁਬਾਰਾ ਹੋਵੇ ਸਾਰਾ ਗਿਣਤੀ ਦੁਬਾਰਾ ਗਿਣਤੀ ਰਹੀ 70 ਦੇ ਵੀ
45 ਰਹਿ ਗਏ। ਮੇਰੇ ਅੱਬੂ ਉਹ ਦੂਜਾ 700 ਲੱਗਦਾ ਬਗੈਰ ਤਾਂ ਕਹਿੰਦਾ ਮੈਂ ਆਪਣੇ 100-150 ਉਧਰ ਪਾਇਆ, ਤੂੰ ਉਹ ਵੀ ਵਾਪਸ ਕਰਾ ਲਿਆ। ਦਰਅਸਲ ਸਾਡੇ ਕੋਲ ਗਲਤੀ ਪਤਾ ਕੀ ਅਸੀਂ ਸਾਰੇ ਸੀਗੇ ਨਾਚੇ ਟਾਪੇ ਵਾਲੇ ਮੁੰਡੇ। ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਸਾਡੇ ਤੇ ਵੀ ਇਹ ਕੋਈ ਕੰਮ ਕਰਨਗੇ। ਸਾਡਾ ਇੱਕ ਡਾਂਸ ਯੰਗ ਬਲੱਡ ਤੇ ਬਲੀਵ ਨਹੀਂ ਕੀਤਾ ਉਹਨਾਂ ਨੇ। ਅਸੀਂ ਸੀਰੀਅਸਲੀ ਅਸੀਂ ਪਹਿਲੇ ਨਾਚਾ ਟਾਪਾ ਕਰੀਦਾ ਸੀਗਾ ਪਹਿਲੇ ਉਹ ਤਾਂ ਸਾਰੇ ਮਹੱਲੇ ਨੂੰ ਪਤਾ ਸੀ। ਨਹੀਂ ਅਸੀਂ ਤਕਰੀਰਾਂ ਨੂੰ ਫੋਕਸ ਨਹੀਂ ਕੀਤਾ ਸੀ ਯਾਰ। ਹੁਣ ਇੱਥੇ ਲੋਕੀ ਜਲਸਾ ਵੇਖਣਾ ਤੇ ਟੂਪਾਂ ਵਾਲਾ ਗਾਣਾ ਹੁੰਦੇ ਉੱਪਰ ਸੀਰੀਅਸਲੀ ਯਾਰ। ਕਾਉਂਸਲਰ ਆਪ ਗਾ ਰਿਹਾ ਹੁਸਨ ਮੁਕੜੇ ਤੋਂ ਟੂਪਾਂ ਵਾਲਾ ਗਾਣਾ ਹੁੰਦੇ। ਹੁਣ ਸਿਆਣੇ ਸਿਆਣੇ ਬਾਬੇ ਬੈਠੇ ਆ। ਹੁਣ ਸਾਰਿਆਂ ਨੂੰ ਆ ਸੀਗੀ ਉਧਰ ਵੱਡਾ ਸੈਟਅਪ ਸੀਗਾ। ਉਹ ਬਿਰਿਆਨੀ ਵੀ ਦਿੰਦੇ ਸੀਗੇ ਨਾਲ ਪੈਪਸੀ ਦੀ ਬੋਤਲ ਵੀ ਦੇਣੀ ਨਾਲ। ਤੁਸੀਂ ਅਜੇ ਕੱਖ ਵੀ ਨਹੀਂ, ਅਜੇ ਕਲੈਪ ਹੀ ਬਸ। ਲੋਕੀ ਵਿਆਹਾਂ ਸ਼ਾਦੀਆਂ ਤੇ ਕਹਿੰਦੇ ਸੀ ਇਸ ਵਾਰੀ ਮੁੰਡੇ ਦੇ ਵਿਆਹ ਤੇ ਕਾਉਂਸਲਰ ਨੂੰ ਸੱਦਣਾ। ਜਿੱਦਣ ਪੋਲਿੰਗ ਬੂਥ ਲੱਗਿਆ ਸੀ ਨਾ ਉਸਤਾਦ, ਉਦਣ ਮੁਖਾਲਫ ਦੇ ਪੋਲਿੰਗ ਬੂਥ ਦੇ ਵਿੱਚ ਨਾ ਬਿਰਿਆਨੀਆਂ ਦੇ ਡੱਬੇ ਉਹ ਜੂਸ ਦੇ ਕੇ ਜਾਣ ਪੂਰਾ ਪੈਟ ਪਾਣੀ ਦੀ ਬੋਤਲਾਂ ਦੇ ਇੰਜ ਕਰਕੇ ਪੀ ਲਏ। ਤੇ ਮੇਰੇ ਵਾਲੇ ਪੋਲਿੰਗ ਬੂਥ ਦੇ ਸਾਹਮਣੇ ਮੇਰੇ ਜਾਣ ਲੱਗਾ ਅਸੀਂ ਖੜੇ ਆ ਟੈਨਸ਼ਨ ਨਾ ਲਈ। ਮੁੰਡਾ ਵਿੱਕੀ ਤੱਤਾ ਬਹੁਤ ਤੂੰ ਹੈ ਨਾ ਤੂੰ ਘਰੋਂ ਨਹੀਂ ਨਿਕਲਦਾ, ਤੂੰ ਜਿੱਤ ਕੇ ਨਿਕਲਦਾ ਮਾਨਾ ਪਾਉਣੀ ਆ ਤੈਨੂੰ। ਉਹਨੂੰ ਮੇਰੇ ਬੁਣ ਗਏ ਦਾਦਾ ਇਹ ਜਿੱਤ ਗਿਆ ਵਾ ਮੈਨੂੰ ਕਹਿ ਦਿਆ ਵਾ ਉਹ ਤੱਤਾ। ਤੇ ਉਹ ਹੁਣ ਮੈਂ ਪੋਲਿੰਗ ਬੂਥ ਤੇ ਗਿਆ। ਮੈਂ ਕਿਹਾ ਯਾਰ ਮੈਨੂੰ ਲੈ ਕੇ ਆਉਣਗੇ ਐ ਜਰਾ ਅੱਛੇ ਤਰੀਕੇ ਨਾਲ ਸ਼ਾਮ 5 ਵਜੇ। ਉਹ ਕੈਂਡੀਡੇਟ ਵੀ ਨਿਕਲੇ, ਸਾਰੇ ਕੌਂਸਲਰ ਨਿਕਲੇ। ਤੇ ਮੈਨੂੰ ਨਾਲ ਸਾਨੂੰ ਫੋਨ ਕੀਤਾ ਬਾਹਰ ਆਓ ਬੇਟਾ ਜੀ ਤੁਸੀਂ ਵੀ ਤਾਂ ਨਿਕਲੋ ਸਵੇਰ ਤੇ ਘਰ ਬੜੇ ਕਿ ਮੈਚ ਦਾ ਕੰਮ ਨੂੰ ਕਹਿੰਦਾ। ਮੈਂ ਕਿਹਾ ਨਹੀਂ ਜੀ। ਤੇ ਮੈਂ ਕਿਹਾ ਮੈਨੂੰ ਸਾਰੇ ਲੈਣ ਆਉਣਗੇ ਤੇ ਬਾਹਰ ਕੋਈ ਵੀ ਨਹੀਂ। ਉਹ ਥੱਥਾ ਮੈਨੂੰ ਨਜ਼ਰ ਆਇਆ ਖੰਡਾ। ਉਹ ਮੈਂ ਕਿਹਾ ਉਹਨੇ ਵੇਖੀ ਕੀ ਬਣਿਆ। ਮੈਂ ਕਿਹਾ ਵੀ ਮਿੱਟੀ ਹੋ ਗਿਆ ਤੂੰ। ਉਹ ਮਾਸੋ ਨੂੰ ਮੈਂ ਕੰਮ ਤੇ ਚੱਲਾਂ ਰਾਤ ਦੀ ਸ਼ਿਫਟ ਆ ਇਹ ਆਪ ਹੀ ਤੁਸੀਂ ਦੇਖ ਲਾ ਵਾ। ਉੱਥੇ ਗੁਲਸਤਾਨ ਸਕੂਲ ਸੀਗਾ। ਮੈਂ ਕਿਹਾ ਯਾਰ ਮੈਂ ਗੁਲਸਤਾਨ ਸਕੂਲ ਦੇ ਨਾ ਮੈਂ ਘਰੋਂ ਪੁਰਾਣਾ ਆਪਣੇ ਅੱਬੂ ਦਾ ਕੋਈ ਵਿਆਹ ਵਾਲੀ ਮਾਲਾ ਚਾਚ ਭਾਈ ਦੀ ਅੱਜ ਪਾ ਕੇ ਨਿਕਲਿਆ। ਮੈਂ ਕਿਹਾ ਕੱਚੇ ਤੇ ਨਾ ਪੈਣਾ ਹੁਣ। ਮੈਂ ਗਿਆ ਵਾ ਨਾਲ 5-7 ਮੁੰਡੇ ਲਏ ਕਜਨ ਕੁਝ ਲੈ ਕੇ ਨਾ 10-15 ਦਿਨ ਪੂਰਾ ਭਾਰ। ਹੁਣ ਜਿੱਦਾਂ ਇਹਨਾਂ ਜਾ ਰਹੇ ਨੇ ਨਾਰਾ ਲੱਗ ਰਿਹਾ ਸਾਜਿਦ ਹੁਸੈਨ ਜ਼ਿੰਦਾਬਾਦ, ਸਾਜਿਦ ਹੁਸੈਨ ਜ਼ਿੰਦਾਬਾਦ। ਜਦੋਂ ਉੱਥੇ ਲੱਗੇ ਕਿ ਉਹ ਨਾਰੇ ਲੱਗੇ ਮੈਂ ਕਿਹਾ ਤੂੰ ਤਾਂ ਉੱਚੀ ਲਾਦਾ ਨਹੀਂ ਕਹਿੰਦਾ ਪੀਰ ਕਮਜ਼ੋਰ ਆ। ਉੱਥੇ ਆਇਆ ਫਿਰ ਤੱਤਾ ਨਹੀਂ ਹੋਇਆ ਹੋਵੇ ਕੀ ਹੋਇਆ। ਮੈਂ ਕਿਹਾ ਤੂੰ ਕੀ ਕਹਿ ਕੇ ਮਿੱਟੀ ਹੋ ਗਿਆ। ਉਹ ਨਹੀਂ ਚਿਆਂ ਕਰਨ ਦਿਆ ਸੀ ਕਹਿੰਦਾ। ਜਦੋਂ ਕਾਰ ਕੁਝ ਜਿੱਤ ਗਿਆ ਤੇ ਮੈਂ ਕਿਹਾ ਜਦੋਂ ਕਾਰ ਸਾਹਿਬ ਮੁਬਾਰਕ ਹੋਏ ਮਾਸ਼ਾਅੱਲਾ ਅੱਛਾ ਲੱਗਾ ਤੁਸੀਂ ਵਿਨ ਕਰ ਗਏ। ਤੇ ਉਹ ਥੱਥਾ ਆ ਮੈਨੂੰ ਕਹਿੰਦਾ ਸੀ ਵੋਟ ਭਾਈ ਨੂੰ ਪਾਇਆ ਵਾ ਅਸੀਂ ਭਾਈ ਨੂੰ ਵੋਟ ਪਾਇਆ ਨਾਲ ਹੀ ਪਲਟਾ। ਤੇ ਪਹਿਲੇ ਤੇਰੇ ਨਾਲ ਸੀ। ਹਾਂ ਉਹ ਤੇਜ਼ਾ ਕਿਤਾ ਉਹ ਭਾਈ ਤੇ ਮਿੱਥੇ ਮਾਨਾ ਦੇ ਓਏ ਉਹਨੇ ਮੇਰੀ ਵਾਲਾ ਮੈਨੂੰ ਮਾਨਾ ਨਹੀਂ ਹੋਏ ਉਹਨੇ ਮਾਲਾ ਦੇ ਕੋ ਧਰੂਈ ਏ ਫੌਰਨ ਲੱਗਦੇ ਨਾਲ ਹੋ ਗਏ। ਸਾਜੀ ਉਹਨੇ ਕਿਤੇ ਮੌਲਵੀ ਸਾਹਿਬ ਨੇ ਕਿਹਾ ਮੌਲਵੀ ਸਾਹਿਬ ਨੇ ਕੀਤਾ ਸ਼ੁਗਲ ਕਿ ਤੂੰ ਨਾ ਮਸਜਿਦ ਦੇ ਗਲੇ ਚੋਂ 50 ਰੁਪਏ ਕੱਢ ਲੈ। ਕੋਈ ਨਹੀਂ ਇਹ ਕੋਈ ਟੈਨਸ਼ਨ ਨਹੀਂ ਸਾਰਾ ਅੱਲਾ ਦਾ ਮਾਲਾ ਖਾ ਲਓ। ਤੇ ਮਸਜਿਦ ਦੇ ਗਲੇ ਚੋਂ ਨਾ 50 ਰੁਪਏ ਕੱਢ ਕੇ ਬਾਹਰ ਨਿਕਲਿਆ। ਮੈਂ ਕਿਹਾ ਕਿੱਧਰ ਆਇਆ। ਉਹ ਯਾਰ ਉਹ ਗਲੇ ਚੋਂ 50 ਰੁਪਏ ਕੱਢੇ ਆ। ਮੈਂ ਕਿਹਾ ਮਸਜਿਦ ਦੇ ਗਲੇ ਚੋਂ ਉਹ ਅੱਲਾ ਤੋਂ ਤੋਬਾ ਕਰ ਤੂੰ ਉਹ ਤੂੰ ਕਹਿ ਗਿਆ ਤੋਬਾ ਦਾ ਕਾਈ ਕਹਿੰਦਾ ਕੋਈ ਗੱਲ ਨਹੀਂ। ਮੈਂ ਕਿਹਦੀ ਮੰਨਾਂ ਯਾਰ ਉਹ ਮਾਂ ਮਸਜਿਦ ਕਹਿੰਦਾ ਮਾਂ ਮਸਜਿਦ ਕਹਿੰਦੇ ਕੋਈ ਗੱਲ ਕਹਿੰਦਾ ਤੋਬਾ ਕਰ ਕਿਹਦੀ ਮੰਨਾਂ। ਅੱਛਾ ਮੈਨੂੰ ਕਹਿੰਦਾ ਮਾਂ ਮਸਜਿਦ ਕਹਿੰਦਾ ਕੋਈ ਗੱਲ ਨਹੀਂ ਤੂੰ ਆਮ ਬੰਦਾ ਨਹੀਂ ਆਉਂਦਾ ਯਾਰ ਨਹੀਂ ਗੁਨਾਹ ਨਹੀਂ ਆ ਪਾਈ ਆਪਣੇ 50 ਪਿਆਲ ਫਰੋ ਯਾਰ। ਮੈਂ ਕਿਹਾ ਉੱਥੇ ਪਾ ਉੱਥੇ ਉਹ ਪਾਣੇ ਉੱਥੇ ਨਾ ਆਪਾਂ ਨਹੀਂ ਹੋਣਾ ਆਪਣਾ। ਆਹੋ ਵੀ ਕਹਿੰਦਾ ਤੂੰ ਆਮ ਬੰਦਾ ਮੈਨੂੰ ਮਸਜਿਦ ਵਾਲੇ ਨਹੀਂ ਮਾਂ ਮਸਜਿਦ ਨੇ ਜਿੰਨੇ ਤੁਹਾਡੀ ਪਾਰਟੀ ਸੇ ਨਾਚੇ ਟਾਪੇ ਜ਼ਿਆਦਾ ਸੀ। ਉਸਤਾਦ ਜੀ ਮਸਜਿਦ ਚੋਂ ਨਿਕਲ ਕੇ ਭਲੇ ਵਕਤਾਂ ਦੇ ਵਿੱਚ ਨਾ ਬੱਚੇ ਲੈ ਕੇ ਖਲੋਤੇ ਹੁੰਦੇ ਸੀਗੇ ਆ ਫੂਕਾ ਵੀ ਮਾਰ ਫੂਕ ਮਰਾਵਾਂਗੇ। ਅਸੀਂ ਨਮਾਜ਼ ਪੜ੍ਹ ਕੇ ਨਿਕਲੇ ਨਾ ਉਹ ਮਾਈਆਂ ਬੱਚੇ ਲੈ ਕੇ ਖਲੋਤੀਆਂ। ਹੁਣ ਉਹ ਵਿੱਕੀ ਤਾਂ ਮੈਨੂੰ ਇਹ ਦਵਾਈ ਨਾ ਲੈ ਕੇ ਦੇ ਸਾਡੇ ਕੋਲ ਫੂਕਾ ਬਣਾਈ ਜਾਈ ਆ ਲੈ ਫੜ ਕਹਿੰਦੇ ਨੂੰ ਦਵਾਈ ਨਾ ਲੈ ਕੇ ਦੇ ਸਾਡੇ ਕੋਲ ਫੂਕਾ ਬਣਾਈ। ਅੱਲਾ ਪੜ ਕੇ ਮੈਂ ਬੜੇ ਕਹਿੰਦਾ ਮਲਕੇ ਪਾਇਆ ਫੜ ਕਹਿੰਦਾ ਜੇ ਇਦਾਂ ਸ਼ਬਾਹ ਨੂੰ ਪੱਖਾ ਲਾ ਲੈਣਾ ਭਾਈ ਵਾਲਾ ਉਹ ਬੜੀ ਕਹਿੰਦਾ ਮੈਂ ਪੱਖਾ ਲਾ ਲੈਣਾ। ਉਹ ਨਾ ਸਾਡੀ ਅਸੀਂ ਨੈਫਲ ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਪੀਰ ਸਾਹਿਬ ਝੂਠੇ ਪੀਰ ਬਣੇ ਨੇ ਤੇ 2-3 ਦਿਨ ਦਵਾਈ ਬੱਚੇ ਨੂੰ ਫੂਕ ਮਰਵਾ ਰਹੀ ਤੇ ਲੈਣ ਨਹੀਂ ਆਏ ਆਰਾਮ ਨਹੀਂ ਆ ਰਿਹਾ। ਤੇ ਪੀਰ ਸਾਹਿਬ ਵੀ ਖਿੱਚ ਗਏ ਕਿ ਇਹ ਕੀ ਰੋਜ਼ ਆਏ ਆਰਾਮ ਨਹੀਂ ਆ ਰਿਹਾ। ਚੌਧਰ ਕਹਿੰਦੇ ਇਹਨੂੰ ਦਵਾਈ ਨਾ ਲੈ ਕੇ ਦੇ ਫੂਕਾ ਹੀ ਮਰਵਾਈ। ਉਹ ਬੜਾ ਅੱਛਾ ਹੁੰਦਾ ਸੀਗਾ। ਮਿੱਠੇ ਨੂੰ ਉਸਤਾਦ ਜੀ ਜਾ ਕੇ ਬੱਚੇ ਨੂੰ ਭੂਕ ਮਾਰਨ ਲੱਗਾ। ਬੱਚਾ ਕਹਿੰਦਾ ਨਾ ਤੂੰ ਰਹਿਣ ਦੇ ਤੂੰ ਅਗਲੇ ਕਿਸੇ ਨੂੰ ਆਉਣ ਦੇ। ਤੁਸੀਂ ਦੇਖਿਆ ਹੋਣਾ ਕਿ ਭਾਈ ਜਾਨੀ ਮਰਾਸੀ ਜੀ ਨੇ ਧਰਨਾ ਯਾਰ ਇੰਜ ਤਰ੍ਹਾਂ ਦਾ ਕਿ ਭਾਈ ਜਾਨੀ ਉਹ ਭਾਈ ਉਹਨੂੰ ਯਾਦ ਭਾਈ ਜਾਨੀ ਰਕਸ਼ੇ ਵਾਲਾ ਹਾਂ ਇਦਾਂ ਕਿ ਯਾਰ ਰਿਪੀਟ ਕਰੀ ਯਾਰ ਇਹ ਸਹੀ ਭਾਈ ਜਾਨੀ ਭਾਈ ਸੀ ਯਾਰ ਉਹ ਬੜਾ ਅੱਛਾ ਮੇਰਾ ਵੀਰ ਬਹੁਤ ਹੈ ਅੱਛਾ ਸ਼ੋਅ ਕੀਤਾ ਸੀਗਾ ਉਹ ਸਾਡਾ ਨਾ ਅਸੀਂ ਉਹ ਭਾਈ ਬਾਊ ਪੰਜ ਸੱਤ ਨਾ
ਟੋਲਾ ਸੀ ਜਿਹੜਾ ਸਾਨੂੰ ਰੈਟਾਂ ਚੀਜ਼ੇ ਪਾ ਦਿੰਦਾ ਤੇ ਉਹਦੇ ਨਾ ਇੱਕ ਸਰੀ ਸੀਗਾ, ਉਹਦਾ ਨਾਮ ਅੱਜ ਕੱਲ੍ਹ ਮੈਡਮ ਨੂਰਾ ਲਾਲ, ਉਹ ਸਕੀਮ ਤੇ ਅੱਛਾ ਸਕੀਮ ਤੇ ਤੇ ਉਹ ਹੁਣ ਮੈਂ ਕਾਉਂਸਲਰ ਆ ਤੇ ਉਹ ਸਟੇਜ ਸੈਕਟਰੀ ਭਾਈ ਜਾਨ ਰਿਕਸ਼ੇ ਵਾਲਾ ਤੇ ਉਹ ਨਾ ਨਾਰੇ ਲਵਾ ਰਿਹਾ ਕਿਰਦਾਰ ਕੀ ਅਜ਼ਮਤ ਕੋ ਹਮਨੇ ਨਾ ਤਰਾਸ਼ਾ, ਸਾਜਿਦ ਹੁਸੈਨ ਨੂੰ ਵੋਟ ਪਾਉਣਾ ਵਾ ਤੇ ਭਰਪੂਰ ਤੁਹਾਡੀਆਂ ਤਾੜੀਆਂ ਤਸ਼ਰੀਫ ਲੈ ਕੇ ਆਉਂਦੀ ਮੈਡਮ ਨੂਰਾ ਲਾਲ। ਮੈਂ ਜੋ ਬੈਠਾ ਮੈਂ ਕਿਹਾ ਯਾਰ ਪਤਾ ਨਹੀਂ ਉਹਨੇ ਕਿਹਨੂੰ ਬੁਲਾ ਲਿਆ ਵਾ, ਮੈਡਮ ਲੇਡੀਜ਼ ਤੇ ਕੋਈ ਹੈ ਨਹੀਂ ਸੀ, ਉਹ ਆਇਆ अस्सलाम वालेकुम साजिद मेरा बड़ा भाई है ਇਹਨੂੰ ਵੋਟ ਪਾਉਣਾ ਤੇ ਪਿੱਛੇ ਮੇਰਾ ਅੱਬਾ ਬੈਠਾ ਸੀ, ਮੇਰਾ ਅੱਬਾ ਕਹਿੰਦਾ ਜੇ ਇਹਦਾ ਜੇ ਤਾਂ ਤੈਨੂੰ ਇੱਕ ਵੋਟ ਵੀ ਪੈ ਗਿਆ ਨਾ ਘਰ ਆ ਕੇ ਮੇਰਾ ਮੂੰਹ ਕਾਲਾ ਕਰਦੀ। ਨਹੀਂ ਤੇ ਜਨਰਲ ਕੋਲ ਇਲੈਕਸ਼ਨ ਤੇ ਅਸੀਂ ਬੜਾ ਚੇਰਾ ਕੀਤਾ ਯਾਰ, ਬੜਾ ਸ਼ੁਕਰ ਲੱਗਦਾ ਹੁੰਦਾ ਸੀਗਾ ਵੀ ਮੈਂ ਹੁਣ ਕਾਉਂਸਲਰ ਆ, ਮੈਂ ਅਗਲੇ ਕਾਉਂਸਲਰ ਦੇ ਜਲਸੇ ਜਾ ਕੇ ਬੋਤਲ ਪੀਟਿਆ। ਆਹੋ ਤੇ ਮੈਂ ਉਹਨੂੰ ਕਿਹਾ ਅੱਲਾ ਖੈਰ ਫਤਿਹ ਹੋਏਗਾ, ਟੈਨਸ਼ਨ ਲੈਣੀ, ਇੱਕ ਹੋਰ ਬੋਤਲ ਭੇਜ ਵੀ ਇੰਨੇ ਕਿ ਚੌਲਾਂ ਦੀ ਖਾਤਰ ਅਸੀਂ ਅੱਛਾ ਜਦੋਂ ਇਲੈਕਸ਼ਨਾਂ 'ਚ ਨਾ ਬੜੇ ਬੰਦੇ ਨਾ ਇਸ ਚੱਕਰ 'ਚ ਖਲੋਂਦੇ ਨੇ, ਹਾਂ ਉਹਨਾਂ ਨੂੰ ਪਤਾ ਹੁੰਦਾ ਨਾ ਕਿ 1000-1500 ਬੰਦਾ ਸਾਡੀ ਮੰਨਦਾ ਵਾ ਤੇ ਉਹਨਾਂ ਨੇ ਖਲੋ ਜਾਣਾ ਆਹ ਤੇ 1000-1500 ਬੰਦਾ ਉਹਨਾਂ ਲਾ ਹੁਣ ਉਹਨਾਂ ਨੇ 1000-1500 ਬੰਦਾ ਵੇਚਣਾ ਵਾ ਉਹਨੂੰ ਹਾਂ ਹਾਂਜੀ ਵੱਡੇ ਨੂੰ। ਵੱਡੇ ਨੂੰ ਤੇ ਉਹ ਉਹਨੇ ਕਹਿਣਾ ਹਾਂ, ਉਹਨੇ ਕਹਿਣਾ ਠੀਕ ਹੈ 10 ਲੱਖ ਰੁਪਇਆ ਦੇ ਦੇ ਤੇ ਮੈਂ ਤੇਰੇ ਹੱਕ 'ਚ ਬਹਿ ਜਾਣਾ ਤੇ ਉਹ 1000-1500 ਨੇ ਉਧਰ ਕਰ ਦੇਣਾ। ਅੱਛਾ ਇੰਜ ਹੁੰਦੀ ਨਾ ਲੇਕਿਨ ਉਹ ਵੱਡੇ ਇਲੈਕਸ਼ਨਾਂ 'ਚ ਕਾਉਂਸਲਰ ਵਾਲੇ ਤੇ ਕਿਹੜੇ ਸਾਰਿਆਂ 'ਚ ਹੁੰਦੀ ਆ। ਇਹਦੇ ਚ ਸਗੋਂ ਬਹੁਤ ਹੀ ਆ ਮੱਲੇ ਗਲੀ ਵਾਲਿਆਂ ਨੂੰ। ਲੋ ਜੀ ਹੁਣ ਅੱਜ ਤੋਂ ਬਾਅਦ 10 ਲੱਖ ਰੁਪਇਆ ਕਾਉਂਸਲਰ ਬਣ ਉਹ ਭਾਈਜਾਨ ਮੇਰੀ ਗੱਲ ਸੁਣੋ ਨਾ, ਮੈਂ 10 ਲੱਖ ਦੀ ਗੱਲ ਨਹੀਂ ਕਰਦਾ ਕਿ ਮੈਂ ਮਹੱਲੇ 'ਚ ਮੈਨੂੰ ਜਾਣਦਾ 1000-2000 ਬੰਦਾ, ਮੈਂ ਖਲੋ ਗਿਆ ਇਲੈਕਸ਼ਨ ਤੇ ਮੈਂ ਰੋਜ਼ ਦਾ ਕੋਈ 5-7 ਹਜ਼ਾਰ ਲਾ ਰਿਹਾ ਐਵੇਂ ਚਾਹ ਬੋਤਲਾਂ ਦੇ, ਤੇ ਉਹਨੂੰ ਪਤਾ ਲੱਗਾ ਵੀ ਇਹ 1000-1200 ਬੰਦਾ, ਤੇ ਉਹਨੂੰ ਵੀ ਪਤਾ ਹੁੰਦਾ ਵਾ ਜਿਹੜਾ ਮੇਨ ਕਰੈਕਟਰ ਹੁੰਦਾ ਨਾ, ਹਾਂ ਉਹਨੂੰ ਵੀ ਪਤਾ ਹੁੰਦਾ ਕਿ ਜਿਹੜੇ 5-7 ਜਣੇ ਖੜੇ ਨਾ ਇਹਨਾਂ ਨੇ 2-2 3-3 4-4 5 ਲੱਖ ਰੁਪਏ ਲੈਣਾ ਵਾ ਛੋਟਿਆਂ, ਉਹ ਫਿਰ ਉਹ ਬੁਲਾ ਲੈਂਦਾ ਵਾ ਤੇ ਸੌਦੇਬਾਜ਼ੀ ਹੁੰਦੀ ਤੇ ਸਾਰੇ ਉਧਰ ਹੋ ਜਾਂਦੇ ਮੁੜ ਕੇ। ਇੰਜ ਹੁੰਦੀ ਗੇਮ। ਜਿੱਦਣ ਮੈਂ ਇਲੈਕਸ਼ਨ ਹਾਰਿਆ ਰਾਤ ਦੇ 3 ਵਜੇ ਤੱਕ ਮੇਰੇ ਬੂਆ ਨਹੀਂ ਖੋਲਿਆ, ਬਾਹਰ ਹੀ ਜਾ ਕਹਿੰਦੇ और रात इसका अब्बू 2 बजे तक पिया। ਆਹੋ ਉਤੋਂ ਕਹੇ ਬਾਹਰ ਹੀ ਜਾ ਤਨਖਾਹ ਦਾ ਬੜਾ ਕਰ ਰਿਹਾ, ਚਲੋ ਕਾਉਂਸਲਰ ਸਾਹਿਬ ਬਾਹਰ ਹੀ ਸੌਵੋਗੇ। ਮੈਨੂੰ ਨਾ ਪੂਰਾ ਹਫਤਾ ਪਤਾ ਲੱਗਦਾ ਕੋਈ ਉਹ ਆਉਂਦਾ ਕਾਉਂਸਲਰ ਕਢਾਉਂਦਾ ਕਰ ਆ ਦਿਓ ਰੋਟੀ ਵੀ ਚਲੋ ਜੀ ਚਲੋ ਭਾਈ ਰੱਬ ਰਾਖਾ ਜੀ।